ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕੀਆਣਾ ਜੀ। ਅਟਰਨੀ ਟਰਕੀਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇ ਇਸ ਟਾਈਮ ਤੁਸੀਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ, ਉਹਨਾਂ ਦੇ ਨਾਲ ਸੰਪਰਕ ਕਰੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਉਹਦੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀ ਹੈ, ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503 4159090503 ਤੇ ਜਸਪਾਲ ਸਿੰਘ ਜੀ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਅਟਰਨੀ ਟਰਕੀਆਣਾ ਜੀ, ਅੱਜ ਆਪਾਂ ਕਿਹੜੇ ਇਸ਼ੂਜ਼ ਦੇ ਉੱਤੇ, ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਜੀ? ਅੱਜ ਆਪਾਂ ਜੀ ਜਿਹੜਾ ਵਿਆਹ ਦੇ ਰਿਲੇਟਡ, ਵਾਵਾ ਦੇ ਰਿਲੇਟਡ, ਯੂ ਵੀਜ਼ੇ ਦੇ ਰਿਲੇਟਡ ਗੱਲ ਕਰਾਂਗੇ। ਸੋ ਠੀਕ ਹੈ। ਸੋ ਕਾਫੀ ਬਰੌਡ ਦੇ ਜਿਹੜੇ ਟੌਪਿਕ ਆ, ਕਾਫੀ 2-3 ਜਿਹੜੇ ਇਸ਼ੂਜ਼ ਨੂੰ ਜਿਹੜੇ ਉਹ ਆਪਾਂ ਛੋਹਨੇ ਆ। ਸੋ ਮੈਰਿਜ ਬੇਸਡ ਗ੍ਰੀਨ ਕਾਰਡ, ਅਕਸਰ ਇਸ ਦਾ ਜਿਹੜਾ ਉਹ ਸਵਾਲ ਆਉਂਦਾ ਹੀ ਜਿਹੜਾ ਉਹ ਰਹਿੰਦਾ ਆ। ਸੋ ਕੀ ਇਹ ਚੀਜ਼ ਹੁੰਦੀ ਆ, ਜੇ ਤੁਸੀਂ ਆਪਾਂ ਇਹ ਤੋਂ ਸ਼ੁਰੂ ਕਰੀਏ? ਜੀ ਬਿਲਕੁਲ ਭਾਜੀ, ਮੈਂ 1 ਮਿੰਟ ਲਊਂਗਾ ਆਪਣਾ ਨਾ, ਕਿਉਂਕਿ ਸ਼ੋਅ ਅੱਜ ਸਾਡਾ ਅਸਾਈਲਮ ਦੇ ਰਿਲੇਟਡ ਨਹੀਂ ਹੈਗਾ ਤੇ ਇੱਕ ਖਬਰ ਦੇਣੀ ਸੀ ਜ਼ਰੂਰ। ਕੈਨੇਡਾ ਚੋਂ ਨਾ, ਜਿੱਦਾਂ ਕਾਫੀ ਲੋਕੀ ਜਿਹੜੇ ਸਟੂਡੈਂਟ ਆ ਉਹ ਆ ਰਹੇ ਆ ਬਾਰਡਰ ਟੱਪ ਕੇ ਇੱਥੇ, ਹਨਾ, ਜੋ ਵੀ ਕੈਨੇਡਾ 'ਚ ਹਾਲਾਤ ਚੱਲਦੇ ਆ। ਤਾਂ ਸਾਰਿਆਂ ਨੂੰ ਦੱਸਣਾ ਸੀਗਾ ਕਿ ਉੱਥੇ ਨਾ ਟਰੀਟੀ ਜਿਹੜੀ ਕੰਟਰੀ ਦੀ ਸਾਈਨ ਹੋਈ ਆ, ਤੇ ਹੁਣ ਆਪਣੇ ਕੋਲ ਏਦਾਂ ਆ ਕਿ ਆਉਂਦੇ ਲੋਕੀ ਪੁੱਛਦੇ, ਦੱਸਦੇ ਦਾ ਕਿ ਯਾਰ ਤੁਹਾਡਾ ਨਾ ਕੇਸ ਹੋ ਨਹੀਂ ਸਕਦਾ ਜਾਂ ਅਪਰੂਵ ਨਹੀਂ ਹੋਣਾ। ਤੇ ਸ਼ਾਰਟ ਟਰਮ 'ਚ ਚਲੋ ਜੇ ਕਿਸੇ ਦਾ ਹੈਗਾ ਅਸਾਈਲਮ ਕਲੇਮ, ਉਹਨੂੰ ਵਰਕ ਪਰਮਿਟ ਵਗੈਰਾ ਮਿਲ ਜਾਊਗਾ, ਪਰ ਇਵੈਂਚੁਅਲੀ ਇਹ ਪਾਸ ਨਹੀਂ ਹੋਣੇ, ਕਿਉਂਕਿ ਕੈਨੇਡਾ ਦਾ ਰੂਲ ਆ। ਕਈਆਂ ਨੂੰ ਤਾਂ ਫੜ ਕੇ ਉੱਥੋਂ ਵਾਪਸ ਭੇਜ ਦਿੰਦੇ, ਕਈ ਆ ਜਾਂਦੇ ਆ। ਤੇ ਉਰੇ ਜਿਹੜਾ ਕੇਸ ਲਾਣਾ ਵਾ, ਵਕੀਲ ਆ ਜਾਂ ਪੈਰਾਲੀਗਲ ਆ, ਲਾ ਦਿੰਦੇ ਆ ਜ਼ਰੂਰ ਕੇਸ, ਪਰ ਜਿਹੜਾ ਕੇਸ ਆ ਉਹ ਪਾਸ ਨਹੀਂ ਹੋ ਸਕਦਾ ਟਰੀਟੀ ਕਰਕੇ। ਟਰੀਟੀ ਪਹਿਲਾਂ ਵੀ ਸੀਗੀ, ਇਹਨਾਂ ਨੇ ਹੋਰ ਹੁਣ ਮਜ਼ਬੂਤ ਕਰਤੀ ਹੈ, ਜਾਣੀ ਨਹੀਂ ਕਿਤੇ ਕੈਨੇਡਾ ਦੀ ਟਰੀਟੀ ਜਿਹੜੀ ਹੈਗੀ ਹੈ। ਇਹ ਥਰਡ ਕੰਟਰੀ ਟ੍ਰਾਂਜ਼ਿਟ ਬੈਨ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ, ਤੇ ਇਹ ਟਰੀਟੀ ਰਹਿਣੀ ਆ। ਸੋ ਆਪਣੇ ਕੈਨੇਡਾ ਵਾਲੇ ਜਿਹੜੇ ਪੇਪਰ ਆ ਨਾ, ਉਹ ਖਰਾਬ ਨਾ ਕਰੋ। ਪੱਕੇ ਵੀ ਕਈ ਜਿਹੜੇ PR ਵਾਲੇ ਉਹ ਆ ਰਹੇ ਆ ਉਰੇ। ਸੋ ਹੁਣ ਜਿੱਦਾਂ ਆਪਾਂ ਵੇਖਦੇ ਹਾਂ, ਕਈ ਸਾਡੇ ਕੋਲ ਯੂਰਪ ਤੋਂ, ਇਟਲੀ ਤੋਂ, ਸਪੇਨ ਤੋਂ, ਇੱਧਰੋਂ ਉੱਧਰੋਂ ਕਈ ਜਗ੍ਹਾ ਲੋਕ ਆਏ ਸੀਗੇ, ਉਹਨਾਂ ਦੇ ਕੇਸ ਵੀ ਪਾਸ ਹੋਏ ਆ ਸਾਰਾ ਕੁਝ, ਪਰ ਉਹਨਾਂ ਦੀ ਨਾ ਚੀਜ਼ ਹੋਰ ਸੀਗੀ, ਫਰਮ ਰੀਸੈਟਲਮੈਂਟ ਬਾਰ। ਉਹਦੇ ਵਿੱਚ ਸਾਡੀ ਜਿਹੜੀ ਆਰਗੂਮੈਂਟ ਆ ਉਹ ਹੋਰ ਹੁੰਦੀ ਆ, ਪਰ ਜਿਹੜੇ ਕੈਨੇਡਾ ਵਾਲੇ ਆ ਉਹਨਾਂ ਦੀ ਉਹ ਸੇਮ ਚੀਜ਼ ਨਹੀਂ ਹੈਗੀ, ਉਹ ਡਿਫਰੈਂਟ ਚੀਜ਼ ਆ। ਉਹ ਫਰਮ ਰੀਸੈਟਲਮੈਂਟ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ। ਉਹ ਹੈਗਾ ਕਿ ਭਾਵੇਂ ਕੱਚਾ ਵੀ ਜਦੋਂ ਬੰਦਾ ਹੋਵੇ, ਉਹ ਕੈਨੇਡਾ 'ਚ ਜੇ ਪੈਰ ਉਹਨੇ ਧਰਿਆ ਵਾ, ਤਾਂ ਕੈਨੇਡਾ 'ਚ ਅਸਾਈਲਮ ਫਾਈਲ ਕਰਕੇ ਡਿਨਾਈ ਹੋਣਾ ਚਾਹੀਦਾ, ਜ਼ਰੂਰੀ ਆ। ਸੋ ਜੇ ਕੋਈ ਸੁਣ ਰਿਹਾ ਨਾ, ਉਹਨੂੰ ਆਪਣਾ ਜਾਂ ਸੱਜਣ ਮਿੱਤਰ ਵੀ ਤੁਹਾਡਾ ਵਾ, ਉਹਨੂੰ ਇਹੀ ਸਲਾਹ ਦਿਓ ਕਿ ਕੈਨੇਡਾ ਔਖਾ ਸੌਖਾ ਕਰਕੇ ਪੱਕਾ ਹੋ ਜਾਏ, ਕਿਉਂਕਿ ਹੁਣ ਜਿੱਦਾਂ ਯੰਗ ਉਮਰ ਆ, ਸਟੂਡੈਂਟ ਆਉਂਦੇ ਆ, ਜੋ ਵੀ ਉਹਨਾਂ ਦਾ ਸਟੇਟਸ ਆ ਕੈਨੇਡਾ ਦੇ ਵਿੱਚ, ਉਹਨੂੰ ਖਰਾਬ ਨਾ ਕਰਿਓ, ਵਿੱਚ ਫਸ ਜਾਓਗੇ ਕਾਫੀ ਬੁਰੇ ਜਿੱਦਾਂ। ਤੇ ਆਪਣੇ ਜਿਹੜੀ ਕੈਨੇਡਾ ਕਨੂਡਾ ਵਾਲੀ PR ਆ ਉਹ ਲਓ, ਸਿਟੀਜ਼ਨ ਬਣੋ, ਤੇ ਫਿਰ ਅੱਗੇ E2 ਜਾਂ ਹੋਰ ਜਿਹੜੇ ਵੀਜ਼ੇ ਆ ਉਹਦੇ ਰਾਹੀਂ ਆਪਸ਼ਨ ਜਿਹੜੀ ਕਰੋ। ਤਾਂ ਤੁਹਾਡਾ ਕੇਸ ਜਿਹੜਾ ਹੈਗਾ ਉਹ ਯੂਰਪੀਅਨ ਜਿਹੜੇ ਲੋਕੀ ਉੱਥੇ ਦੇ PR ਆ ਉਹਨਾਂ ਦੇ ਕੰਪੈਰੇਬਲ ਨਹੀਂ ਹੈਗਾ। ਸੋ ਲੋਕੀ ਇਹ ਦੇਖਦੇ ਆ ਕਿ ਇਟਲੀ ਵਾਲੇ ਦਾ ਹੋ ਗਿਆ, ਮੇਰਾ ਵੀ ਹੋ ਜਾਣਾ, ਏਦਾਂ ਨਹੀਂ ਹੈਗਾ। ਸੋ ਇਹ ਅਟਰਨੀ ਟਰਕੀਆਣਾ ਜੀ, ਜਿਹੜੇ ਕੈਨੇਡਾ ਤੋਂ ਆ ਕੇ ਜਿਹੜੇ ਅਸਾਈਲਮ ਕਰ ਰਹੇ ਆ, ਇਹ ਜਿਹੜੀ ਹੁਣ ਟ੍ਰਾਂਜ਼ਿਟ ਬੈਨ ਵਾਲੀ ਆ ਜਾਂ ਇੱਕ ਵੱਖਰੀ ਕੋਈ ਹੋਰ ਟਰੀਟੀ ਵੀ ਸੀਗੀ ਜਿਹਦੇ ਕਰਕੇ? ਨਹੀਂ, ਆਪਾਂ ਡਿਸਕਸ ਵੀ ਕੀਤਾ ਸੀਗਾ ਰੇਡੀਓ ਦੇ ਉੱਤੇ। ਮਾਰਚ ਦੇ ਵਿੱਚ ਇਹਨਾਂ ਨੇ ਸਾਈਨ ਕੀਤੀ ਸੀਗੀ ਇਸ ਸਾਲ, ਤੇ ਉਹਨਾਂ ਨੇ ਕਿ ਜਿਹੜੇ ਇੱਧਰੋਂ ਦੀ ਕੈਨੇਡਾ ਜਾਣੇ ਉਹਨਾਂ ਨੂੰ ਵੀ ਪਹਿਲਾਂ ਇੱਥੇ ਅਸਾਈਲਮ ਫਾਈਲ ਕਰਕੇ ਡਿਨਾਈ ਹੋਣਾ ਚਾਹੀਦਾ। ਜਿਹੜੇ ਕੈਨੇਡਾ ਤੋਂ ਇੱਧਰ ਆਣੇ ਉਹਨਾਂ ਦਾ ਵੀ ਡਿਨਾਈ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਬਾਰਡਰ ਆ, ਨਾਰਦਰਨ ਬਾਰਡਰ ਜਿਹੜਾ ਹੈਗਾ, ਇਹਦੇ ਰੂਲ ਲੱਗ ਆ, ਤਾਂ ਕਿ ਉਹ ਜਿਹੜਾ ਫਲੋ ਹੈਗਾ ਇਮੀਗ੍ਰੈਂਟਸ ਦਾ ਦੋਨੇ ਪਾਸਿਓਂ ਉਹ ਕੰਟਰੋਲ ਕਰ ਸਕਣ। ਜੀ, ਕੈਨੇਡਾ ਵਾਲਿਆਂ ਨੇ ਉੱਦਾਂ ਹੁਣ ਸਟੂਡੈਂਟ ਵੀਜ਼ੇ ਵਾਲਿਆਂ ਲਈ ਵੀ ਪ੍ਰਾਈਸ ਵਧਾਤੀ ਆ। ਉਹ ਕਾਫੀ ਕੁਛ ਉੱਥੇ ਜਿਹੜੇ ਚੇਂਜ ਉਹ ਵੀ ਹੋ ਰਿਹਾ ਆ। ਤੇ ਕੈਨੇਡਾ ਤੋਂ ਜੇ ਕੋਈ ਇੱਧਰ ਨੂੰ ਆ ਰਿਹਾ ਤੇ ਭਾਈ ਇਸ ਨੂੰ ਜਿਹੜਾ ਮੇਕ ਸ਼ੋਰ ਕਰ ਲਓ। ਹੁਣ ਦੇਖੋ, ਪੈਸੇ ਉਗਰਾਉਣ ਦੇ ਲਈ ਤਾਂ ਕਈ ਵਾਰੀ ਤੁਹਾਨੂੰ ਕੋਈ ਵੀ ਕਹਿ ਦੇਣਗੇ ਕੋਈ ਨਹੀਂ ਆਪਾਂ ਦੇਖ ਲਾਂਗੇ, ਹੋ ਜਾਊਗਾ, ਕਰ ਦੇਣਗੇ। ਪਰ ਦੇਖੋ,
ਟਰਨੀ ਟਰਕੀਆਣਾ ਭਾਜੀ ਨੇ ਤੁਹਾਨੂੰ ਡਾਇਰੈਕਟਲੀ ਜਿਹੜਾ ਉਹ ਦੱਸ ਦਿੱਤਾ ਵੀ ਇਹਦੀ ਕੱਟ ਆਫ ਡੇਟ ਹੈਗੀ ਆ ਵੀ ਜਿਹੜੀ ਉਸ ਤਰੀਕ ਤੋਂ ਬਾਅਦ ਦੇ ਵਿੱਚ ਆ, ਕਿਉਂਕਿ ਓਬਵੀਅਸਲੀ ਹੁਣ ਜਿਹੜਾ ਵੀ ਆ ਉਹ ਸਾਰਾ ਜਿਹੜਾ ਵੀ ਕੋਈ ਹੋਣ ਆਊਗਾ ਉਹ ਡੇਟ ਤੋਂ ਬਾਅਦ ਚ ਹੀ ਆ ਹੁਣ। ਹਾਂਜੀ, ਉਹ ਮਾਰਚ, ਉਹੀ ਜਿਹੜੀ ਮਾਰਚ ਵਾਲੀ ਜਿਹੜੀ ਉਹ ਸੀਗੀ, ਆਪਾਂ ਕਾਫੀ ਇਹਦੇ ਵਿੱਚ ਨਾ ਕਵਰ ਵੀ ਕੀਤਾ ਸੀਗਾ ਆਪਣੇ ਰੇਡੀਓ ਦੇ ਉੱਤੇ, ਤੇ ਉਹਦੇ ਵਿੱਚ ਕੁਛ ਇੱਕ ਉਹਨਾਂ ਨੇ ਐਕਸੈਪਸ਼ਨਸ ਰੱਖੀਆਂ ਸੀਗੀਆਂ ਫੈਮਿਲੀ ਯੂਨਿਟੀ ਵਗੈਰਾ ਜਿਹੜੇ ਕੁਛ ਇੱਕ ਸੀਗੀਆਂ, ਪਰ ਇਹ ਕੈਨੇਡਾ ਵਾਲਿਆਂ ਦੀ ਇਨਫੋਰਮੇਸ਼ਨ ਆ। ਤੇ ਫਿਰ ਆਪਾਂ ਬਾਅਦ ਚ ਕਿਸੇ ਹੋਰ ਮੌਕੇ ਤੇ ਇਹਨੂੰ ਡਿਸਕਸ ਕਰਾਂਗੇ ਜਦੋਂ ਟ੍ਰਾਂਜ਼ਿਟ ਬੈਨ ਵਾਲੇ ਰੂਲ ਸਾਰੇ ਜਿਹੜੇ ਅਪਡੇਟ ਹੋ ਕੇ ਸਾਹਮਣੇ ਆਉਂਦੇ ਆ। ਤੇ ਅੱਜ ਆਪਾਂ ਫਿਰ ਕਰਾਂਗੇ ਫੈਮਿਲੀ ਬੇਸਡ ਜਿਹੜਾ ਗ੍ਰੀਨ ਕਾਰਡ ਉਹਦੀ ਗੱਲ, ਕਿਉਂਕਿ ਫੈਮਿਲੀ ਬੇਸ ਵਾਲੇ ਵੀ ਆਪਣੀ ਕਾਫੀ ਆਡੀਅנס ਆ। ਬਿਲਕੁਲ, ਤੇ ਉਹਨਾਂ ਬਾਰੇ ਕਾਫੀ ਚਿਰ ਜਿਹੜਾ ਹੋ ਗਿਆ ਗੱਲ ਨਹੀਂ ਕੀਤੀ, ਤੇ ਉਹਨਾਂ ਬਾਰੇ ਅੱਜ ਜਿਹੜੀ ਗੱਲ ਕਰਾਂਗੇ ਜੀ ਉਹ ਟ੍ਰਾਂਜ਼ਿਟ ਬੈਨ। ਇੱਕ ਸੌਰੀ ਆਪਾਂ ਇੱਧਰ ਵੱਧਦੇ ਹਾਂ, ਟ੍ਰਾਂਜ਼ਿਟ ਬੈਨ ਨੂੰ ਲੈ ਕੇ ਇੱਕ ਜਿਹੜਾ ACLU ਨੇ ਕੇਸ ਕੂਸ ਕੀਤਾ ਸੀ, ਉਹਦੀ ਸੁਣਵਾਈ ਵਗੈਰਾ ਕੋਈ ਹੋਈ ਸੀਗੀ ਕੁਛ ਕਿ ਨਹੀਂ, ਕਿ ਅਜੇ ਡੈਡ ਹੀ ਹੈ? ਅਜੇ ਡੈਡ ਹੀ ਕੰਮ ਪਿਆ, ਉਸ ਤੋਂ ਬਾਅਦ ਤੇ ਨਹੀਂ ਕੋਈ ਜਿਹੜਾ ਸੈਨ ਫਰਾਂਸਿਸਕੋ ਵਾਲਾ ਚੱਲਦਾ ਸੀਗਾ। ਠੀਕ ਹੈ, ਤੇ ਜਦੋਂ ਆਊਗਾ ਫਿਰ ਅਪਡੇਟ ਕਰਦੇ ਹਾਂ, ਉਹਦੀ ਗੱਲ ਕਰਾਂਗੇ। ਠੀਕ ਹੈ, ਚਲੋ ਜੀ ਅੱਜ ਫੈਮਿਲੀ ਬੇਸਡ ਜਿਹੜੀ ਇਮੀਗ੍ਰੇਸ਼ਨ ਉਸ ਦੇ ਉੱਤੇ ਜੇ ਗੱਲ ਕਰੀਏ ਤੇ ਸ਼ੁਰੂਆਤ ਕਰਦੇ ਹਾਂ ਜਿਹੜੀ ਮੈਰਿਜ ਬੇਸਡ ਗ੍ਰੀਨ ਕਾਰਡ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਉਹਦਾ ਵੀ ਜਿਹੜਾ ਉਹ ਦੱਸਿਓ ਜੀ, ਸ਼ੁਰੂਆਤ ਕਰਿਓ, ਦੱਸਿਓ ਕੀ ਚੀਜ਼ ਹੈਗੀ ਹੈ ਜੀ। ਵਿਆਹ ਦੇ ਥਰੂ ਤੁਹਾਨੂੰ ਗ੍ਰੀਨ ਕਾਰਡ ਮਿਲਦਾ ਓਬਵੀਅਸਲੀ ਜਦੋਂ ਤੁਸੀਂ ਗ੍ਰੀਨ ਕਾਰਡ ਹੋਲਡਰ ਨਾਲ ਜਾਂ US ਸਿਟੀਜ਼ਨ ਨਾਲ ਵਿਆਹ ਕਰਾਉਂਦੇ ਆ। ਸੋ ਉਹਦੇ ਵਿੱਚ ਕਈ ਕੰਪਲਿਕੇਸ਼ਨ ਆ ਜਾਂਦੀਆਂ, ਕੋਈ ਕੱਚਾ ਆਇਆ, ਕੋਈ ਪੱਕਾ ਆਇਆ, ਕਿਸੇ ਨੇ US ਦੇ ਵਿੱਚ ਰਹਿ ਕੇ ਗ੍ਰੀਨ ਕਾਰਡ ਲੈਣਾ, ਕਿਸੇ ਨੇ US ਤੋਂ ਬਾਹਰ ਜਾਣਾ। ਸੋ ਉਸ ਚੀਜ਼ ਬਾਰੇ ਇਹ ਜਿਹੜੀ ਡਿਸਕਸ਼ਨ ਆਪਣੀ ਚੱਲੂਗੀ। ਤੇ ਮੈਰਿਜ ਬੇਸ ਗ੍ਰੀਨ ਕਾਰਡ ਜਿਹੜਾ ਸਿਟੀਜ਼ਨ ਵਾਲਾ ਹੁੰਦਾ ਉਹਦੇ ਤੇ ਜਿਹੜੇ ਵੀਜ਼ਾ ਨੰਬਰ ਹਮੇਸ਼ਾ ਅਵੇਲੇਬਲ ਰਹਿੰਦੇ ਆ, ਤੇ ਜਿਹੜਾ ਗ੍ਰੀਨ ਕਾਰਡ ਵਾਲਾ ਹੁੰਦਾ ਉਹ F2A ਕੈਟਾਗਰੀ ਦੇ ਵਿੱਚ ਜਿਹੜਾ ਉਹ ਆ ਜਾਂਦਾ। ਤੇ F2A ਕੈਟਾਗਰੀ ਦੇ ਕੁਛ ਇੱਕ ਰੂਲਸ ਜਿਹੜੇ ਹੈਗੇ ਆ ਮੋਟੇ ਲੈਵਲ ਤੇ, ਜੇ ਸ਼ੁਰੂਆਤ ਕਰਦੇ ਜਾਈਏ ਪ੍ਰੋਗਰਾਮ ਦੀ, ਫਰਕ ਇਹ ਰਾਜਕਰਨ ਜੀ ਆਪਾਂ ਨੂੰ ਨਾ ਕਈ ਵਾਰੀ ਹੁਣ ਕਲਾਇੰਟ ਆਉਂਦੇ ਆ ਕਿ ਮੇਰਾ ਤਾਂ ਡਿਨਾਈ ਕਰਤਾ ਉਹਨਾਂ ਨੇ ਜੀ। ਸੋ ਏਜੰਟ ਫਾਰਮ ਭਰ ਦਿੰਦੇ ਆ। ਜਦੋਂ ਬੰਦਾ ਕੱਚਾ ਹੁੰਦਾ ਨਾ, ਆਊਟ ਆਫ ਸਟੇਟਸ ਹੋ ਜਾਂਦਾ, ਭਾਵੇਂ ਉਹਨੇ ਲੀਗਲ ਵੀ ਐਂਟਰੀ ਕੀਤੀ ਹੈ, ਭਾਵੇਂ ਉਹ ਕੋਲ I-94 ਵੀ ਹੈਗਾ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਪੱਕਾ ਨਹੀਂ ਉਹਨੂੰ ਕਰਾ ਸਕਦਾ। 485 ਤੁਹਾਡਾ ਫਾਈਲ ਨਹੀਂ ਹੋ ਸਕਦਾ। ਸੋ ਪੈਸੇ ਪੂਸੇ ਬਣਾਉਣ ਲਈ ਕਈ ਵਾਰੀ ਧੱਕੇ ਨਾਲ ਫਾਈਲ ਕਰ ਦਿੰਦੇ ਕਿ ਚੱਲ ਵਰਕ ਪਰਮਿਟ ਆ ਗਿਆ, ਟਰੈਵਲ ਡਾਕੂਮੈਂਟ ਆ ਗਿਆ। ਸੋ ਜਿਹੜਾ ਸਿਟੀਜ਼ਨ ਆ ਉਹ ਆਊਟ ਆਫ ਸਟੇਟਸ ਬੰਦੇ ਨੂੰ ਪੱਕਾ ਕਰਾ ਸਕਦਾ ਅਮਰੀਕਾ ਦੇ ਵਿੱਚ ਜੇ ਉਹ ਲੀਗਲ ਆਇਆ ਹੋਵੇ। ਸੋ ਦੋਨਾਂ ਦੇ ਕੇਸ ਦੇ ਵਿੱਚ ਤੁਹਾਡੀ ਲੀਗਲ ਐਂਟਰੀ ਹੋਣੀ ਜ਼ਰੂਰੀ ਹੈ। ਜਿਹੜਾ ਬਾਰਡਰ ਟੱਪਿਆ, ਕੰਧ ਟੱਪਿਆ, ਉਹ ਨਹੀਂ ਉਰੇ ਪੱਕਾ ਹੋ ਸਕਦਾ ਵਿਆਹ ਦੇ ਥਰੂ, ਭਾਵੇਂ ਸਿਟੀਜ਼ਨ ਨਾ ਕਰਾਵੇ, ਭਾਵੇਂ ਗ੍ਰੀਨ ਕਾਰਡ ਹੋਲਡਰ ਨਾ ਕਰਾਵੇ। ਇਸ ਤੋਂ ਬਾਅਦ ਅੱਗੇ ਫਰਕ ਇਹ ਹੁੰਦਾ ਕਿ ਇੱਕ ਬੰਦਾ ਮੰਨ ਲਓ ਪੱਕਾ ਆ, ਉਹਨੂੰ I-94 ਮਿਲਿਆ, ਤੇ ਇੰਸਪੈਕਟਡ ਐਂਡ ਐਡਮਿਟਡ ਉਹਨੂੰ ਕਹਿੰਦੇ ਕਿ ਜਿਹਦੀ ਇੰਸਪੈਕਸ਼ਨ ਹੋਈ ਹੈ, ਹਨਾ, ਕਈਆਂ ਨੂੰ ਬਾਰਡਰ ਤੇ ਮਿਲ ਜਾਂਦਾ। ਸੋ ਜਿਹੜਾ ਵਿਆਹ ਜਿਹੜਾ ਪੱਕਾ ਆਇਆ ਸੀਗਾ, ਪਰ ਹੁਣ ਮੰਨ ਲਓ ਆ ਕੇ ਅਮਰੀਕਾ 'ਚ ਕੱਚਾ ਹੋ ਗਿਆ, ਟੂਰਿਸਟ ਵੀਜ਼ਾ ਓਵਰਸਟੇ ਕਰ ਗਿਆ, ਸਟੂਡੈਂਟ ਵੀਜ਼ਾ ਓਵਰਸਟੇ ਕਰ ਗਿਆ, ਜਾਂ ਆਇਆ ਹੀ ਕੱਚਾ ਸੀਗਾ, I-94 ਐਕਸਪਾਇਰ ਹੋ ਗਿਆ, ਉਹ ਬੰਦੇ ਨੂੰ ਜਿਹੜਾ ਹੈਗਾ US ਸਿਟੀਜ਼ਨ ਪੱਕਾ ਕਰਾ ਸਕਦਾ ਅਮਰੀਕਾ ਦੇ ਵਿੱਚ। ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਪੱਕਾ ਨਹੀਂ ਕਰਾ ਸਕਦਾ। 485 ਨਹੀਂ ਫਾਈਲ ਹੋ ਸਕਦਾ, I-130 ਵਗੈਰਾ ਵਿਆਹ ਵਾਲੀਆਂ ਪਟੀਸ਼ਨ ਜਿਹੜੀਆਂ ਉਹ ਫਾਈਲ ਹੋ ਜਾਂਦੀਆਂ। ਸੋ ਉਹ ਜਿਹੜਾ ਇੱਕ ਡਿਫਰੈਂਸ ਆ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਦੇ ਵਿੱਚ, ਜਿਹੜਾ ਨਹੀਂ ਪਤਾ ਲੋਕਾਂ ਨੂੰ, ਹਨਾ, ਜਾਂ ਜਿਹਦੇ ਉੱਤੇ ਕਾਫੀ ਪੇਪਰ ਵੂਪਰ ਫਾਈਲ ਕਰਕੇ ਤੇ ਫਿਰ ਉਹ ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਜਦੋਂ ਡਿਨਾਇਲ ਆਉਂਦਾ। ਠੀਕ ਹੈ। ਸੋ ਗ੍ਰੀਨ ਕਾਰਡ ਜਿਹੜਾ ਮੈਰਿਜ ਦੇ ਥਰੂ ਆ, ਇਹਦੇ ਥਰੂ ਜਿਹੜਾ ਮਿਲਦੇ ਆ, ਇਹ ਗ੍ਰੀਨ ਕਾਰਡ ਮਿਲਦਾ ਇਮੀਡੀਏਟ ਰਿਲੇਟਿਵ F2A ਦੇ ਥਰੂ, ਜਿੱਦਾਂ ਤੁਸੀਂ ਇਹ ਦੱਸ ਰਹੇ ਹੈਗੇ ਆ। ਤੁਸੀਂ ਵਿੱਚ ਜ਼ਿਕਰ ਕੀਤਾ ਸੀਗਾ ਵੀ ਕਿੱਥੇ ਮੌਜੂਦ ਆ, ਕੋਈ US ਦੇ ਵਿੱਚ ਆ ਜਾਂ ਆਊਟ ਆਫ US ਆ, ਓਵਰਸੀਜ਼ ਆ, ਉਹ ਫਿਰ ਕਿੱਦਾਂ, ਉਹ ਡਿਫਰੈਂਸ ਦਾ ਕਿੱਦਾਂ ਪ੍ਰੋਸੈਸ ਦਾ ਹੈ ਜੀ? ਸੋ ਇਮੀਡੀਏਟ ਰਿਲੇਟਿਵ ਹੁੰਦਾ ਜਿਹੜੇ US ਸਿਟੀਜ਼ਨ ਦੇ ਸਪਾਊਸ ਆ, ਉਹ ਇਮੀਡੀਏਟ ਰਿਲੇਟਿਵ ਕੈਟਾਗਰੀ 'ਚ ਆ ਜਾਂਦੇ ਆ। ਸੋ ਇਹਦੇ ਅਨਲਿਮਿਟਿਡ ਜਿਹੜੇ ਵੀਜ਼ੇ ਨੰਬਰ ਹੈਗੇ ਆ, ਇਹਦੇ ਵਿੱਚ ਕਦੀ ਬੈਕਲੌਗ ਨਹੀਂ ਜਿਹੜਾ ਆਉਂਦਾ, ਬਸ ਪ੍ਰੋਸੈਸਿੰਗ ਟਾਈਮ ਦਾ ਡਿਲੇ ਜਿਹੜਾ ਹੁੰਦਾ। ਠੀਕ ਹੈ, ਓਕੇ, ਠੀਕ ਹੈ। ਜਿਹੜਾ ਕਈ ਵਾਰੀ ਦੇਖਿਆ ਆਪਾਂ ਕਰੋਨਾ ਦੇ ਕਰਕੇ ਵੱਧ ਵੀ ਗਿਆ, ਇੱਕ ਸਿਟੀਜ਼ਨ ਵਾਲਿਆਂ ਨੂੰ ਵੀ ਵੱਧ ਦੇਰ ਲੱਗ ਗਈ। ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਆ, ਉਹ F2A ਕੈਟਾਗਰੀ ਵਿੱਚ ਆਉਂਦਾ, ਉਹ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ। ਠੀਕ ਹੈ। ਸੋ ਜਿਹੜਾ ਵੀਜ਼ਾ ਬੁਲੇਟਿਨ ਆ ਉਹ ਐਤਕੀ ਜਿਹੜਾ ਡਿਲੇ ਚੱਲਦਾ ਪਿਆ ਥੋੜਾ ਜਿਹਾ। ਸੋ ਉਹ ਜਿਹੜੇ ਪਹਿਲਾਂ ਤੋਂ ਹੀ ਹਿਸਟੋਰੀਕਲੀ ਗੱਲ ਕਰੋ, ਜੇ 15 ਸਾਲ ਪਹਿਲਾਂ ਦੀ ਗੱਲ ਕਰੋ, ਕਈ ਵਾਰੀ ਤੁਸੀਂ ਸੁਣਨ ਨੂੰ ਮਿਲਦਾ ਹੈ ਕਿ ਗ੍ਰੀਨ ਕਾਰਡ ਵਾਲੇ ਨਾਲ ਵਿਆਹ ਕਰਾਇਆ, 3-3 4-4 ਸਾਲ ਵੇਟ ਕਰਨੀ ਜਿਹੜੀ ਪੈ ਜਾਂਦੀ ਆ। ਸੋ ਜਿਹੜਾ ਸਿਸਟਮ ਆ ਗ੍ਰੀਨ ਕਾਰਡ ਹੋਲਡਰ ਵਾਲੇ ਦਾ F2A ਦਾ, ਉਹ ਡਿਪੈਂਡ ਕਰਦਾ ਕਿ ਜਿਹੜੀ ਤੁਹਾਡੀ ਡੇਟ ਆ, ਚਾਰਟ ਕਿੰਨੀ ਤੇਜ਼ੀ ਨਾਲ ਅੱਗੇ ਜਿਹੜੀ ਵੱਧਦੀ ਆ। ਠੀਕ ਹੈ। ਤੇ ਪਹਿਲਾਂ ਇਹ ਪਿਛਲੇ
5 ਕੁ ਸਾਲ ਇਹ ਗਰੰਟੀ ਰਹੀ ਆ, ਕੋਈ ਡਿਲੇ ਨਹੀਂ ਸੀਗਾ। ਹੁਣ ਇਹਦੇ ਵਿੱਚ ਥੋੜਾ ਜਿਹਾ ਡਿਲੇ ਜਿਹੜਾ ਵੇਖਣ ਨੂੰ ਮਿਲ ਰਿਹਾ, ਤੇ ਡਿਲੇ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਤੇ ਦੋ ਤਰੀਕੇ ਹੁੰਦੇ ਆ ਜੀ, ਐਡਜਸਟਮੈਂਟ ਆਫ ਸਟੇਟਸ। ਜਦੋਂ ਤੁਸੀਂ ਯੂਐਸ 'ਚ ਹੁੰਦੇ ਆ, ਤੁਸੀਂ ਆਲਰੇਡੀ ਸਟੇਟਸ ਤੇ ਹੁੰਦੇ ਆ ਜਾਂ ਲੀਗਲ ਆਏ ਹੁੰਦੇ ਆ, ਜਿੱਦਾਂ ਆਪਾਂ ਗੱਲ ਕੀਤੀ ਸਿਟੀਜ਼ਨ ਦੇ ਰੂਲ ਹੋਰ ਆ, ਗ੍ਰੀਨ ਕਾਰਡ ਦੇ ਹੋਰ ਆ। ਜਦੋਂ ਤੁਸੀਂ ਅਮਰੀਕਾ 'ਚ ਪੱਕੇ ਹੁੰਦੇ ਆ, ਉਹਨੂੰ ਕਹਿੰਦੇ ਆ ਐਡਜਸਟਮੈਂਟ ਆਫ ਸਟੇਟਸ, 485 ਫਾਈਲ ਕਰਕੇ। ਤੁਸੀਂ ਅਮਰੀਕਾ 'ਚ ਨਹੀਂ, ਤੁਸੀਂ ਐਮਬੈਸੀ ਦੇ ਮੋਰੇ ਹੋ, ਇਮੀਗ੍ਰੈਂਟ ਵੀਜ਼ਾ ਲੈ ਕੇ ਆਉਂਦੇ ਆ, ਉਹਨੂੰ ਕਹਿੰਦੇ ਆ ਕੌਂਸਲਰ ਪ੍ਰੋਸੈਸਿੰਗ। ਜਿਹੜਾ ਯੂਐਸ ਕੌਂਸੂਲੇਟ ਹੁੰਦਾ, ਉੱਥੋਂ ਜਾ ਕੇ ਤੁਸੀਂ ਵੀਜ਼ਾ ਲੈ ਕੇ ਆਉਂਦੇ ਆ, ਉਹਨੂੰ ਕਹਿੰਦੇ ਆ ਕੌਂਸਲਰ ਪ੍ਰੋਸੈਸਿੰਗ। ਸੋ ਇਹ ਦੋ ਜਿਹੜੇ ਅਲੱਗ-ਅਲੱਗ ਪ੍ਰੋਸੈਸ ਹੈਗੇ ਆ, ਕਿ ਇੱਕ ਅਮਰੀਕਾ ਦੇ ਵਿੱਚ ਐਡਜਸਟ ਕਰਨਾ ਸਟੇਟਸ, ਤੇ ਇੱਕ ਐਮਬੈਸੀ ਤੋਂ ਵੀਜ਼ਾ ਲੈਣਾ ਕੌਂਸਲਰ ਪ੍ਰੋਸੈਸਿੰਗ। ਜੀ। ਸੋ ਬੇਸਿਕਲੀ ਇੱਕ ਓਵਰਸੀਜ਼ ਵਾਲ ਹੋ ਗਏ, ਤਾਂ ਇਨ ਪਰਸਨ ਜਿਹੜਾ ਯੂਐਸ ਦੇ ਵਿੱਚ ਆ, ਉਹਦੇ ਹਿਸਾਬ ਦੇ ਨਾਲ ਆ। ਸੋ ਇਹ ਪ੍ਰੋਸੈਸ ਨੂੰ ਜੇ ਤੁਸੀਂ ਡਿਫਰੈਂਸ ਇਹਨਾਂ ਦਾ ਜਿਹੜਾ ਉਹ ਸਮਝਾਓ, ਕੌਂਸਲਰ ਪ੍ਰੋਸੈਸਿੰਗ ਦਾ ਤੇ ਐਡਜਸਟਮੈਂਟ ਆਫ ਸਟੇਟਸ ਦਾ, ਕਿਹੜੇ ਮਾਮਲੇ 'ਚ ਕੀ ਕਰਨਾ ਹੁੰਦਾ ਹੈ? ਤਾਂ ਜਿੱਦਾਂ ਆਪਾਂ ਦੱਸਿਆ ਕਿ ਕਈ ਲੋਕੀ ਐਡਜਸਟਮੈਂਟ ਨਹੀਂ ਕਰ ਸਕਦੇ, ਜਿਹੜੇ 2 ਨੰਬਰ 'ਚ ਆਏ ਹੁੰਦੇ, ਬਾਰਡਰ ਟੱਪੇ ਹੁੰਦੇ ਆ, ਜਾਂ ਜਿਹਨਾਂ ਤੇ ਡੀਪੋਰਟੇਸ਼ਨ ਲੱਗੀ ਹੁੰਦੀ ਆ, ਜਾਂ ਜਿਹੜਾ ਕੋਲ ਵੀਜ਼ਾ ਹੀ ਨਹੀਂ ਹੁੰਦਾ, ਜਿਹੜੇ ਅਮਰੀਕਾ ਦੀ ਧਰਤੀ ਤੇ ਪੈਰ ਨਹੀਂ ਧਰ ਸਕਦੇ ਕਦੀ, ਉਹਨਾਂ ਨੂੰ ਐਮਬੈਸੀ ਦੇ ਮੂਹਰੇ ਕੌਂਸਲਰ ਪ੍ਰੋਸੈਸਿੰਗ ਜਿਹੜੀ ਕਰਨੀ ਪੈਂਦੀ ਹੈ। ਜਿਹੜੀ ਐਡਜਸਟਮੈਂਟ ਆਫ ਸਟੇਟਸ ਆ, ਥੋੜੀ ਜਿਹੀ ਸੌਖੀ ਆ। ਪੇਪਰ ਵਰਕ ਵਗੈਰਾ ਇੱਥੇ ਹੀ ਲਾਇਰ ਜਿਹੜਾ ਹੈਂਡਲ ਕਰ ਲੈਂਦਾ, ਇੱਥੇ USCIS ਮੂਹਰੇ ਤੁਹਾਡੀ ਇੰਟਰਵਿਊ ਹੁੰਦੀ ਆ, ਲਾਇਰ ਤੁਹਾਡੇ ਨਾਲ ਜਾ ਸਕਦਾ ਜੇ ਲੋੜ ਪਵੇ ਤਾਂ। ਤੇ ਜਿਹੜਾ ਬਾਕੀ ਵਾਲਾ ਪ੍ਰੋਸੈਸ ਆ, ਤੁਸੀਂ ਐਮਬੈਸੀ ਦੇ ਵਿੱਚ ਬੰਬੇ ਜਿੱਦਾਂ ਜਾਂਦੇ ਆ ਇੰਡੀਆ ਦੇ ਕੇਸ ਦੇ ਵਿੱਚ, ਤੇ ਉਹਨੂੰ ਕੌਂਸਲਰ ਪ੍ਰੋਸੈਸਿੰਗ ਆਪਾਂ ਕਹਿੰਦੇ ਆ। ਸੋ ਵੱਡੇ ਲੈਵਲ ਤੇ ਜਿਹੜਾ ਇਹ ਡਿਫਰੈਂਸ ਹੈਗਾ ਕਿ ਲੋਕੇਸ਼ਨ ਦੇ ਹਿਸਾਬ ਨਾਲ, ਕਿ ਕਿੱਥੋਂ ਗ੍ਰੀਨ ਕਾਰਡ ਜਾਂ ਇਮੀਗ੍ਰੈਂਟ ਵੀਜ਼ਾ ਲੈਣਾ, ਤੇ ਉਹਦੇ ਹਿਸਾਬ ਨਾਲ ਫਿਰ ਆਪਾਂ ਡਿਸਾਈਡ ਕਰਦੇ ਹਾਂ ਕਿ ਕੌਂਸਲਰ ਕਰਨਾ ਕਿ ਐਡਜਸਟਮੈਂਟ ਕਰਨਾ। ਠੀਕ ਹੈ। ਸੋ ਹੁਣ ਜਿੱਦਾਂ ਤੁਸੀਂ ਐਡਜਸਟਮੈਂਟ ਆਫ ਸਟੇਟਸ ਦਾ ਵੀ ਜਿਹੜਾ ਉਹ ਦੱਸਿਆ, ਵੀ ਬਹੁਤ ਸਾਰੀ ਲੋਕ ਇਹ ਵੀ ਭੁਲੇਖਾ ਜਿੱਦਾਂ ਰਹਿੰਦਾ ਆ, ਜਾਂ ਇੱਦਾਂ ਇੱਧਰੋਂ ਉੱਧਰੋਂ ਗੱਲਾਂ ਸੁਣੀਆਂ ਵੀ ਅਸੀਂ ਤਾਂ ਅਮਰੀਕਾ 'ਚ ਹੀ ਹਾਂ, ਪਰ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਉਹ ਥੋੜ੍ਹਾ ਡਿਫਰੈਂਸ ਆ ਜਾਂਦਾ ਆ ਵੀ ਤੁਸੀਂ ਅਮਰੀਕਾ 'ਚ ਆਏ ਕਿੱਦਾਂ ਸੀਗੇ। ਸੋ ਉਸ ਚੀਜ਼ ਨੂੰ ਜਿਹੜਾ ਕਲੀਅਰ ਹੋਣਾ ਚਾਹੀਦਾ ਵੀ ਤੁਸੀਂ ਲੀਗਲੀ ਇੱਥੇ ਆਏ ਹੋਣੇ ਚਾਹੀਦੇ ਆ, ਫਿਰ ਉਹਦੇ ਵਿੱਚ ਐਡਜਸਟਮੈਂਟ ਆਫ ਸਟੇਟਸ। ਅਦਰਵਾਈਜ਼ ਜੇ ਤੁਸੀਂ ਚਾਹੇ ਅਮਰੀਕਾ 'ਚ ਵੀ ਆ, ਤੇ ਜੇ ਤੁਸੀਂ ਸਹੀ ਢੰਗ ਦੇ ਨਾਲ ਨਹੀਂ ਸੀ ਆਏ, ਤਾਂ ਫਿਰ ਵੀ ਤੁਹਾਨੂੰ ਫਿਰ ਬਾਹਰ ਜਾ ਕੇ ਕਰਨਾ ਪੈਂਦਾ ਹੈ ਕੌਂਸਲਰ ਪ੍ਰੋਸੈਸਿੰਗ, ਆਊਟ ਆਫ ਕੰਟਰੀ ਕਰਕੇ, ਫਿਰ ਉਹ ਬੰਦੇ ਨੂੰ ਗ੍ਰੀਨ ਕਾਰਡ ਮਿਲ ਸਕਦਾ ਹੁੰਦਾ। ਜੀ ਬਿਲਕੁਲ। ਸੋ ਜਦੋਂ ਤੁਸੀਂ ਅਮਰੀਕਾ 'ਚ ਆ ਗਏ, ਤੁਸੀਂ ਓਵਰਸਟੇ ਹੋ ਗਏ, ਤੇ 6 ਮਹੀਨੇ ਦੀ ਜਿਹੜੀ ਓਵਰਸਟੇ ਆ, ਤੁਹਾਨੂੰ 3 ਸਾਲ ਦੀ ਬਾਰ ਤੁਹਾਡੇ ਉੱਤੇ ਲਾ ਦਿੰਦੀ ਹੈ। ਠੀਕ ਹੈ। 3 ਮਹੀਨੇ ਜਾਂ 6 ਮਹੀਨੇ ਤੋਂ ਵੱਧ ਦੀ, ਤੇ 1 ਸਾਲ ਜਾਂ 1 ਸਾਲ ਤੋਂ ਵੱਧ ਦੀ ਜਿਹੜੀ ਸਟੇ ਆ, ਤੁਹਾਡੇ ਤੇ 10 ਸਾਲ ਦੀ ਬਾਰ ਲਾ ਦਿੰਦੀ ਹੈ। ਇਹਨੂੰ ਕਹਿੰਦੇ ਆ 310 ਬਾਰ। ਠੀਕ ਹੈ। ਓਕੇ। ਸੋ ਇਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਜੇ ਤੁਸੀਂ ਇੱਥੇ ਐਡਜਸਟ ਨਾ ਕਰ ਪਾਓ, ਲੀਗਲ ਤੁਸੀਂ ਨਾ ਕੱਚੇ ਰਹਿ ਜਾਓ, ਅਨਲੌਫੁਲ ਪ੍ਰੈਜ਼ੈਂਸ ਤੁਹਾਡੀ ਟ੍ਰਿਗਰ ਹੋ ਜਾਵੇ। ਸੋ ਇਹਨੂੰ ਹੁਣ ਸਮਝਣ ਦੀ ਲੋੜ ਆ ਕਿੱਦਾਂ, ਹੈ ਨਾ। ਦੁਬਾਰਾ ਇੱਕ ਵਾਰੀ ਦੱਸ ਦਿੰਦਾ ਤਾਂ ਕਿ ਕਨਫਿਊਜ਼ਨ ਨਾ ਇਹਦੇ ਵਿੱਚ ਰਵੇ। ਬਿਲਕੁਲ। ਤੇ ਬੜੇ ਲੋਕੀ ਇਹਦੇ ਵਿੱਚ ਉਲਝੇ ਫਿਰਦੇ ਆ, ਹਨਾ। ਸੋ ਕੀ ਆ ਕਿ ਜਿਹੜਾ ਬੰਦਾ ਲੀਗਲ ਆਇਆ, ਪਹਿਲਾਂ ਤਾਂ ਬਾਰਡਰ ਟੱਪ ਕੇ ਆਇਆ, ਉਹ ਸਿਟੀਜ਼ਨ ਨਾਲ ਵਿਆਹ ਕਰਕੇ ਪੱਕਾ ਹੋ ਸਕਦਾ ਉਰੇ, ਜੇ ਉੱਤੇ ਡੀਪੋਰਟੇਸ਼ਨ ਨਾ ਲੱਗੀ ਹੋਵੇ। ਆਹ ਰੂਲ ਆ। ਸੋ ਕਹਿਣ ਦਾ ਮਤਲਬ ਆ ਕਿ ਜਿਹੜਾ ਵੀ ਗ੍ਰੀਨ ਕਾਰਡ ਹੋਲਡਰ ਵੀ, ਉਹਨੇ ਦੇਰ ਸਵੇਰ ਸਿਟੀਜ਼ਨ ਤਾਂ ਬਣਨਾ ਹੀ ਆ। ਤੇ ਜਿਹੜਾ ਲੀਗਲ ਆਇਆ, ਉਦੋਂ ਤਾਂ ਇੱਥੇ ਹੀ ਹੱਲ ਹੋ ਜਾਂਦਾ। ਜਿਹੜਾ ਹੁਣ ਬੰਦਾ ਬਾਰਡਰ ਟੱਪ ਕੇ ਆਇਆ ਸੀਗਾ ਤੇ ਕੱਚਾ ਰਹਿ ਗਿਆ ਉਰੇ, ਜਿਹਨੇ ਸਾਲਮ ਸੁਲਮ ਕੁਝ ਫਾਈਲ ਨਹੀਂ ਕੀਤਾ, ਉਹਦੀ 180 ਦਿਨ ਜਦੋਂ ਉਹ ਕੱਚਾ ਰਹਿ ਜਾਂਦਾ, ਉੱਤੇ 3 ਸਾਲ ਦਾ ਬਾਰ ਜਿਹੜਾ ਲੱਗ ਜਾਂਦਾ ਜਦੋਂ ਉਹ ਕੰਟਰੀ ਛੱਡਦਾ। ਤੇ ਜੇ ਉਹ 1 ਸਾਲ ਜਾਂ 1 ਸਾਲ ਤੋਂ ਵੱਧ ਕੱਚਾ ਰਹਿ ਜਾਂਦਾ, ਉੱਤੇ 10 ਸਾਲ ਦਾ ਬਾਰ ਜਿਹੜਾ ਉਹ ਲੱਗਦਾ। ਇਹਨੂੰ ਕਹਿੰਦੇ ਆ 310 ਬਾਰ। ਇਹ ਬਾਰ ਨੂੰ ਜਦੋਂ ਤੋੜਨ ਦੇ ਲਈ ਸਾਨੂੰ ਇੱਕ ਕਰਨਾ ਪੈਂਦਾ ਵੇਵਰ, ਉਹਨੂੰ ਕਹਿੰਦੇ ਆ 601A ਵੇਵਰ, ਐਕਸਟ੍ਰੀਮ ਹਾਰਡਸ਼ਿਪ ਵੇਵਰ। ਉਹ ਜਿਹੜੀ ਐਕਸਟ੍ਰੀਮ ਹਾਰਡਸ਼ਿਪ ਆ, ਤੁਹਾਡੇ ਪੇਰੈਂਟ ਨੂੰ ਜਾਂ ਤੁਹਾਡੇ ਸਪਾਊਸ ਨੂੰ, ਜਦੋਂ ਤੁਸੀਂ ਸ਼ੋਅ ਕਰਦੇ ਆ ਕਿ ਤੁਹਾਡੇ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਸਪਾਊਸ ਨੂੰ ਜਾਂ ਪੇਰੈਂਟ ਨੂੰ ਐਕਸਟ੍ਰੀਮ ਹਾਰਡਸ਼ਿਪ ਜਿਹੜੀ ਹੋਊਗੀ, ਕਿ ਜੇ ਤੁਹਾਨੂੰ ਵਾਪਸ ਨਾ ਆਉਣ ਦਿੱਤਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ, ਤੇ ਫਿਰ ਉਹ ਇਹ ਵੇਵਰ ਦੇ ਦਿੰਦੇ ਆ 601A ਵੇਵਰ। ਸੋ ਇਹਦਾ ਪ੍ਰੋਸੈਸ ਕੀ ਹੁੰਦਾ ਕਿ ਪਹਿਲਾਂ ਤੁਸੀਂ ਵਿਆਹ ਵਾਲਾ ਕੇਸ ਫਾਈਲ ਕਰਦੇ ਹੋ, ਉਹ ਅਪਰੂਵ ਹੋ ਜਾਂਦਾ I-130 ਜਾਂ ਪੇਰੈਂਟਸ ਦੇ ਥਰੂ। ਜਦੋਂ ਉਹ ਅਪਰੂਵ ਹੋ ਜਾਂਦਾ, ਤੇ ਫਿਰ ਤੁਸੀਂ ਇੱਕ ਵੇਵਰ ਲੈਣੇ ਆ 601A ਵੇਵਰ। ਉਹ ਤੁਹਾਡੀ ਜਿਹੜੀ 3 ਸਾਲ ਵਾਲੀ 10 ਸਾਲ ਵਾਲੀ ਬਾਰ ਨੂੰ ਰੋਕ ਦਿੰਦਾ, ਤੇ ਉਸ ਤੋਂ ਬਾਅਦ ਤੁਸੀਂ ਐਮਬੈਸੀ ਜਾ ਕੇ ਜਿਹੜਾ ਵੀਜ਼ਾ ਉਹ ਲੈ ਕੇ ਆ ਸਕਦੇ ਆ। ਤੇ ਇਹ ਬੇਸਿਕਲੀ 601A ਵੇਵਰ ਜਿਹੜਾ ਹੈਗਾ, 601 ਕਰਦੇ ਆ ਲੋਕ, ਇਹ ਜਿਹੜਾ ਤੁਹਾਡੀ 310 ਬਾਰ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਆ, ਉਹਨੂੰ ਇਹ ਚੱਕ ਦਿੰਦਾ। ਠੀਕ ਹੈ। ਸੋ ਇਹਦੇ ਵਿੱਚ ਵੀ ਦੋ ਚੀਜ਼ਾਂ ਆ ਜਾਂਦੀਆਂ। ਪਹਿਲਾਂ ਤਾਂ ਇਹਨੂੰ ਇਦਾਂ ਹੈ ਕਿ ਟਾਈਮ ਲੱਗ ਜਾਂਦਾ, ਕਿ ਐਵਰੀ 3-3 4-4 ਸਾਲ, ਆਮ ਗੱਲ ਆ 601 ਵੇਵਰ ਦੀ।
ਹੁਣ 601 ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਉਹਦੇ ਵਿੱਚ ਗਲਤੀ ਕਰ ਦਿੰਦੇ ਲੋਕੀ ਕਈ ਵਾਰੀ। 601 ਵੇਵਰ ਜਿਹੜੇ ਆ ਦੋ ਤਰ੍ਹਾਂ ਦੇ ਹੈਗੇ ਆ, ਇੱਕ ਹੈਗਾ 601 ਵੇਵਰ, ਇੱਕ ਹੈਗਾ 601 ਏ ਵੇਵਰ। ਜਿਹੜਾ 601 ਏ ਵੇਵਰ ਆ ਉਹ ਕਰਨਾ ਹੁੰਦਾ ਤੁਸੀਂ, ਉਹ ਹੁੰਦਾ ਐਡਵਾਂਸ ਦੇ ਵਿੱਚ, ਇਹਦਾ ਮਤਲਬ ਐਡਵਾਂਸ। ਸੋ ਇਹਨੂੰ ਕਹਿੰਦੇ ਆ ਪ੍ਰੋਵੀਜ਼ਨਲ ਅਨਲੌਫੁਲ ਪ੍ਰੈਜ਼ੈਂਸ ਵੇਵਰ, ਮਤਲਬ ਕਿ ਤੁਸੀਂ, ਤੁਹਾਡੀ ਅਜੇ ਇੰਟਰਵਿਊ ਨਹੀਂ ਹੋਈ, ਤੁਸੀਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਕਰਾ ਲਿਆ। ਸੋ ਜਿਹੜਾ 601 ਵੇਵਰ ਹੈਗਾ ਉਹ ਹੋਰ ਕੰਮਾਂ ਦੇ ਲਈ ਆ, ਉਹ ਇਨਐਡਮਿਸਿਬਿਲਿਟੀ ਲਈ ਆ, ਜਾਂ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਐਡਜਸਟ ਕਰਨਾ। ਤੇ ਜਦੋਂ ਤੁਸੀਂ ਐਮਬੈਸੀ ਦੇ ਮੂਹਰੇ ਜਾਣਾ, ਫਿਰ ਤੁਸੀਂ 601 ਨਹੀਂ, 601 ਏ ਵੇਵਰ ਜਿਹੜਾ ਹੈਗਾ ਅਨਲੌਫੁਲ ਪ੍ਰੈਜ਼ੈਂਸ ਵੇਵਰ, ਜਿਹੜਾ ਪ੍ਰੋਵੀਜ਼ਨਲ ਅਨਲੌਫੁਲ ਵੇਵਰ, ਕਿ ਪਹਿਲਾਂ ਹੀ ਤੁਹਾਨੂੰ ਉਹ ਮਾਫ ਕਰ ਦਿੰਦੇ ਆ ਵੀਜ਼ੇ ਦੀ ਇੰਟਰਵਿਊ ਜਾਣ ਤੋਂ ਪਹਿਲਾਂ, ਉਹ ਲੈ ਕੇ ਫਿਰ ਤੁਸੀਂ ਜਾਂਦੇ ਆ ਤੇ ਤੁਹਾਡੀ ਜਿਹੜੀ 3 ਸਾਲ 10 ਸਾਲ ਦੀ ਬਾਰ ਇਹਨਾਂ ਚੱਕੀ ਜਾਂਦੀ ਹੈ। ਠੀਕ ਹੈ। ਸੋ ਇਹ ਚੀਜ਼ ਨੂੰ ਜਿਹੜਾ ਆਈ ਹੋਪ ਸਾਰੇ ਜਣੇ ਕਲੀਅਰਲੀ ਇਹਨੂੰ ਜਿਹੜਾ ਉਹ ਸਮਝ, ਜਿਹੜਾ ਉਹ ਲੈਂਡ 601 ਏ ਵੇਵਰ। ਤੇ ਜੇ ਕਿਸੇ ਦੇ ਰਿਮੂਵਲ ਆਰਡਰ ਆ, ਇੱਕ ਤਾਂ ਇਹ ਜਿਹੜਾ ਬਾਹਰ ਆ, ਇੱਕ ਜੇ ਕਿਸੇ ਦੇ ਰਿਮੂਵਲ ਆਰਡਰ ਵੀ ਆ, ਉਹਦੇ ਨੂੰ ਫਿਰ ਇਹ ਵੇਵਰ ਦੇ ਨਾਲ ਕੁਝ ਹੋਰ ਵੀ ਕਰਨਾ ਹੁੰਦਾ ਹੈ। ਤੋ ਜਿਹੜਾ ਤੇ ਡੀਪੋਰਟੇਸ਼ਨ ਲੱਗ ਜਾਂਦੀ ਆ ਉਹ ਪੱਕੇ ਨਹੀਂ ਹੋ ਸਕਦੇ ਉਹਦੇ, ਕਿਉਂਕਿ ਉੱਤੇ ਰਿਮੂਵਲ ਲੱਗ ਗਿਆ ਨਾ। ਠੀਕ ਹੈ। ਉਹਨੂੰ ਫਿਰ ਜਿਹੜਾ ਹੈਗਾ ਡੀਪੋਰਟੇਸ਼ਨ ਕਹਿ ਲਓ, ਉਤੋਂ ਬਚਣਾ ਪੈਂਦਾ, ਤੇ ਉਹਦਾ ਤੋੜ ਹੁੰਦਾ ਵਾ 212 ਵੇਵਰ। ਸੋ ਜੇ ਤੇ ਡੀਪੋਰਟੇਸ਼ਨ ਲੱਗ ਗਈ, ਉਹ 601 ਏ ਵੇਵਰ ਨਹੀਂ ਕਰ ਸਕਦਾ। ਸੋ ਇਹ ਹੁਣ ਸਾਡੇ ਜਿਹੜੇ ਕੇਸ ਆ ਗਏ, ਕਈ ਵਾਰੀ ਸਾਨੂੰ ਰਿਕੁਐਸਟ ਆਈ ਆ ਕਿ ਵਿਆਹ ਦੇ ਬਾਰੇ ਦੱਸੋ, ਜਾਂ ਜਿਹੜੇ ਲੋਕਾਂ ਨੂੰ ਡੀਪੋਰਟੇਸ਼ਨ ਲੱਗ ਜਾਂਦੀ ਆ, ਜਿਹਨਾਂ ਦੇ ਕੇਸ ਖਰਾਬ ਹੋ ਜਾਂਦੇ ਆ। ਸੋ ਜਿਹਨਾਂ ਦੇ ਕੇਸ ਖਰਾਬ ਹੋ ਜਾਂਦੇ ਆ ਅਸਾਈਲਮ ਦੇ ਵਿੱਚ, ਉਹ ਡੀਪੋਰਟੇਸ਼ਨ ਜਿਹੜੀ ਮੰਨ ਲਓ ਲੱਗ ਗਈ, ਉਹਨੇ ਵਿਆਹ ਕਰਾ ਲਿਆ, ਉਹਨੇ ਕੀ ਕਰਾਉਣਾ ਹੁੰਦਾ, ਉਹਨੇ ਜਿਹੜਾ ਉਹ ਸਿੱਧੇ 601 ਏ ਵੇਵਰ ਨਹੀਂ ਕਰ ਸਕਦਾ। ਜਿਹਦਾ ਕੇਸ ਚੱਲਦਾ ਹੁੰਦਾ ਉਹ ਵੀ 601 ਏ ਵੇਵਰ ਨਹੀਂ ਕਰ ਸਕਦਾ। ਤੁਹਾਨੂੰ ਐਡਮਿਨ ਕਲੋਜ਼ਰ ਜਾਂ ਟਰਮੀਨੇਸ਼ਨ ਜਾਂ ਡਿਸਮਿਸਲ, ਇਹਦੇ ਲਈ ਪੀਡੀ ਜਿਹਨੂੰ ਕਹਿੰਦੇ ਆ, ਉਹ ਲੈਣਾ ਜ਼ਰੂਰੀ ਹੈ, ਕਿ ਜਦ ਤੱਕ ਬੰਦੇ ਦਾ ਕੇਸ ਚੱਲਦਾ ਹੈ ਉੱਤੇ ਡੀਪੋਰਟੇਸ਼ਨ ਆਰਡਰ ਆ, ਉਹ 601 ਏ ਵੇਵਰ ਨਹੀਂ ਕਰ ਸਕਦਾ। ਸੋ ਉਹ ਵੱਜ ਜਾਂਦਾ ਬੇਸਿਕਲੀ, ਤੇ ਬਿਨਾਂ ਵੇਵਰ ਦੇ ਜਾਣਾ ਸੇਫ ਨਹੀਂ ਹੈ, ਕਿਉਂਕਿ ਬੰਦਾ ਵਾਪਸ ਆਉਣ ਦੇ ਚਾਂਸ ਘਟ ਜਾਂਦੇ ਆ, ਬਾਹਰ ਲੱਗ ਸਕਦੀ ਹੈ। ਠੀਕ ਹੈ। ਸੋ ਡੀਪੋਰਟੇਸ਼ਨ ਆ ਤੋਂ ਬਚਣ ਲਈ ਤੁਹਾਨੂੰ ਇੱਕ ਹੁੰਦਾ 212 ਵੇਵਰ, ਉਹ ਜਿਹੜਾ 212 ਵੇਵਰ ਉਹ ਕਰਨਾ ਪੈਂਦਾ। ਤੇ 212 ਵੇਵਰ ਜਿਹੜਾ ਉਹ ਤੁਹਾਡੀ ਲਿਮਿਟੇਸ਼ਨ ਜਿਹੜੀ ਹੈਗੀ ਹੈ ਰਿਮੂਵਲ ਆਰਡਰ ਵਾਲੀ ਚੱਕ ਦਿੰਦਾ, ਤੇ ਉਸ ਤੋਂ ਬਾਅਦ ਤੁਸੀਂ ਜਿਹੜਾ 601 ਏ ਵੇਵਰ ਦੇ ਪ੍ਰੋਸੈਸ ਰਾਹੀਂ ਅੱਗੇ ਪ੍ਰੋਸੀਡ ਕਰ ਸਕਦੇ ਆ। ਸੋ ਹੁਣ ਇਹਦੇ ਵਿੱਚ ਇੱਕ ਸਭ ਤੋਂ ਕਾਮਨ ਸਵਾਲ ਆ ਕਿ ਮੈਂ ਅਸਾਈਲਮ ਦਾ ਕੇਸ ਲੜਾਂ ਕਿ ਮੈਂ ਵਿਆਹ ਵਾਲਾ ਜਿਹੜਾ ਕੇਸ ਲੜਾਂ। ਉਹ ਜਦੋਂ ਤੁਸੀਂ, ਤੁਹਾਡੇ ਤੇ ਅਜੇ ਰਿਮੂਵਲ ਆਰਡਰ ਨਹੀਂ ਲੱਗਾ, ਜੱਜ ਨੇ ਫੈਸਲਾ ਨਹੀਂ ਦਿੱਤਾ, ਤਾਂ ਤੁਹਾਡਾ ਕੰਮ ਕੰਪੈਰੀਟਿਵਲੀ ਸੌਖਾ, ਕਿਉਂਕਿ ਤੁਹਾਨੂੰ 212 ਨਹੀਂ ਕਰਨਾ ਪੈਣਾ। ਤੁਸੀਂ ਆਪਣਾ ਕੇਸ ਜਿਹੜਾ ਡਿਸਮਿਸ ਕਰਾ ਕੇ, ਟਰਮੀਨੇਟ ਕਰਾ ਕੇ, ਪੀਡੀ ਲੈ ਕੇ, ਜੇ ਤੁਹਾਨੂੰ ਉਹ ਆਪਸ਼ਨ ਮਿਲਦੀ ਆ ਤਾਂ ਵਿਆਹ ਵਾਲੇ ਪਾਸੇ ਜਿਹੜਾ ਜਾ ਸਕਦੇ ਆ, 601 ਏ ਵੇਵਰ ਕਰ ਸਕਦੇ ਆ। ਪਰ ਕਈ ਵਾਰੀ ਕੀ ਹੁੰਦਾ ਕਿ ਲੋਕੀ ਕਹਿੰਦੇ ਕਿ ਨਹੀਂ, ਪਹਿਲਾਂ ਮੇਰੀ ਨਾ ਹੁਣ ਤਰੀਕ ਚੜੀ ਹੋਆ, ਮੈਂ ਤਰੀਕ ਪਹਿਲਾਂ ਨਿਪਟ ਕੇ ਦੇਖਦਾ, ਤੇ ਫਿਰ ਜੇ ਨਹੀਂ ਹੋਇਆ ਫਿਰ ਮੈਂ ਵਿਆਹ ਵਾਲਾ ਕਰ ਲੂੰਗਾ। ਇਹ ਗਲਤ ਸਲਾਹ ਬਿਲਕੁਲ। ਪਹਿਲਾਂ ਕਰਨਾ ਜਿਹੜਾ ਫੈਸਲਾ ਹੋਣ ਤੋਂ। ਜੇ ਤੁਸੀਂ ਆਹ ਚੀਜ਼ ਵੇਟ ਕੀਤੀ, ਤੁਸੀਂ ਆਹ ਗੈਂਬਲ ਕੀਤਾ, ਫਿਰ ਤੁਹਾਡਾ ਜਿਹੜਾ ਵਿਆਹ ਵਾਲਾ ਕੇਸ ਆ ਉਹ ਕੰਪਲਿਕੇਟਡ ਹੋ ਜਾਣਾ। ਅੱਛਾ, ਠੀਕ ਹੈ। ਕੰਪਲਿਕੇਟਡ ਏਦਾਂ ਹੋਣਾ ਕਿ ਫਿਰ ਤੁਸੀਂ 601 ਏ ਵੇਵਰ ਨਹੀਂ ਕਰ ਸਕਦੇ ਸਿੱਧੇ। ਫਿਰ ਤੁਸੀਂ ਉਹੀ ਆ, ਜਾਂ ਤਾਂ ਅਪੀਲਾਂ ਵਾਲੇ ਰਾਹ ਚੱਲ ਗਏ, BIA ਅਪੀਲ ਕਰਤੀ, ਸਰਕਿਟ ਕੋਰਟ ਕਰਤੀ ਅਪੀਲ, ਕਿਉਂਕਿ ਜੇ ਨਹੀਂ ਅਪੀਲ ਕੀਤੀ ਫਿਰ ਤੁਹਾਡੀ ਡੀਪੋਰਟੇਸ਼ਨ ਫਾਈਨਲ ਹੋ ਜਾਣੀ ਹੈ। ਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਜਦ ਤੱਕ ਤੁਹਾਡੀ ਪ੍ਰੋਸੀਡਿੰਗ ਚੱਲਦੀ ਆ, ਰਿਮੂਵਲ ਪ੍ਰੋਸੀਡਿੰਗ ਚੱਲਦੀ ਆ, ਤੁਸੀਂ 601 ਏ ਵੇਵਰ ਨਹੀਂ ਕਰ ਸਕਦੇ। ਸੋ ਇਹ ਲੋਕਾਂ ਨਾਲ ਕੀ ਹੁੰਦਾ ਕਿ ਉਹਨਾਂ ਨੂੰ ਲੱਗਦਾ ਕਿ ਚੱਲ ਮੈਂ ਪਹਿਲਾਂ ਅਸਾਈਲਮ ਵਾਲਾ ਦੇਖ ਲੈਣਾ, ਜੇ ਫੇਲ ਕਰਤਾ ਜੱਜ ਨੇ ਫਿਰ ਮੈਂ ਵਿਆਹ ਵਾਲਾ ਦੇਖ ਲੂੰਗਾ। ਸੋ ਏਦਾਂ ਹੋਣਾ ਨਹੀਂ। ਕਿਉਂ? ਕਿਉਂਕਿ ਤੁਹਾਨੂੰ ਫਿਰ ਅਪੀਲ ਕਰਨੀ ਪੈਣੀ, ਤੁਸੀਂ ਅਪੀਲਾਂ ਦੇ ਚੱਕਰ ਦੇ ਵਿੱਚ ਉਲਝ ਜਾਣਾ 5 ਸਾਲ 7 ਸਾਲ, ਤੇ 601 ਏ ਵੇਵਰ ਨਹੀਂ ਕਰ ਸਕਣਾ। ਅਪੀਲ ਤੁਸੀਂ ਹੁਣ ਵਾਪਸ ਨਹੀਂ ਲੈ ਸਕਦੇ, ਵਰਕ ਪਰਮਿਟ ਤੁਹਾਡਾ ਅਪੀਲ ਦੇ ਨਾਲ ਜੁੜਿਆ ਹੋਣਾ। ਸੋ ਉਹ ਕੰਪਲਿਕੇਸ਼ਨ ਆ ਜਾਂਦੀ ਹੈ। ਸੋ ਉਹਨਾਂ ਦੇ ਕੇਸਾਂ ਦੇ ਵਿੱਚ ਕੀ ਹੈ ਕਿ ਜਾਂ ਤਾਂ ਉਹਨਾਂ ਨੂੰ ਪੂਰੀ ਹੁਣ ਵੇਟ ਕਰਨੀ ਪੈਣੀ ਕਿ ਕਦੋਂ ਉਹ ਅਪੀਲਾਂ ਪੂਲਾਂ ਆਪਣੀਆਂ ਖਤਮ ਕਰਨ, ਤੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ 212 ਵੇਵਰ ਜਿਹੜਾ ਹੈਗਾ ਉਹ ਕਰਨਾ ਪੈਣਾ, ਜਿਹੜਾ ਕਿ ਇੱਕ ਹੋਰ ਐਡੀਸ਼ਨਲ ਸਟੈਪ ਆ ਡੀਪੋਰਟੇਸ਼ਨ ਨੂੰ ਤੋੜਨ ਲਈ। ਤੇ ਪ੍ਰੋਸੈਸ ਜਿਹੜਾ ਹੈ ਨਾ ਸਿਰਫ ਲੰਬਾ ਹੋ ਜਾਂਦਾ, ਫਰਸਟ੍ਰੇਸ਼ਨ ਟਾਈਮ ਜਿਹੜਾ ਇਹਦਾ ਬੜਾ, ਜਿਹੜੀ ਉਹੀ 5 ਸਾਲਾਂ ਦੀ ਜਿਹੜੀ ਗੱਲ ਸੀਗੀ, ਹੁਣ ਤੁਹਾਡੀ ਜਿਹੜੀ 10 ਤੋਂ 15 ਸਾਲਾਂ ਤੇ ਜਿਹੜੀ ਚੱਲ ਜਾਂਦੀ ਹੈ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜੇ ਕਿਸੇ ਕੋ ਵਿਆਹ, ਨਾਲੇ ਇਹ ਬੜਾ ਪੁੱਛਦੇ ਆ ਲੋਕੀ ਕਿ ਵਿਆਹ ਦੇ ਥਰੂ ਜਾਵਾਂ ਕਿ ਅਸਾਈਲਮ ਦੇ ਥਰੂ ਜਾਵਾਂ। ਜਿਹਦੇ ਕੋਲ ਵਿਆਹ ਵਾਲੀ ਆਪਸ਼ਨ ਆ, ਜੈਨੂਇਨ ਜਿਹਦੇ ਕੋਲ ਵਿਆਹ, ਜਿਹਦਾ ਸਪਾਊਸ 7 ਸਾਲ 10 ਸਾਲ ਉਹਦੇ ਮਗਰ ਖੜਾ ਵਾ, ਜੈਨੂਇਨ ਵਿਆਹ ਵਾ, ਫੈਮਿਲੀ ਵਗੈਰਾ ਵਿੱਚ ਅੱਗੇ ਐਡ ਕਰਨ ਦਾ ਪਲਾਨ ਆ, ਬੱਚੇ ਵਗੈਰਾ ਅੱਗੇ ਕਰਨ ਦਾ ਪਲਾਨ ਆ, ਉਹਨੂੰ ਵਿਆਹ ਦੇ ਥਰੂ ਹੀ ਅੱਗੇ ਜਿਹੜਾ ਜਾਣਾ ਚਾਹੀਦਾ। ਅਸਾਈਲਮ ਨਾਲ ਕਈ ਵਾਰੀ ਇਹ ਹੈ ਕਿ
ਜਲਦੀ ਤੁਹਾਡੀ ਡੇਟ ਆ ਸਕਦੀ ਆ, ਜ਼ਰੂਰ ਤੁਸੀਂ ਪੱਕੇ ਵੀ ਹੋ ਸਕਦੇ ਆ, ਪਰ ਜੱਜ ਤੇ ਬਹੁਤ ਡਿਪੈਂਡ ਕਰਦਾ। ਕਈ ਸਾਰੀਆਂ ਜਿਹੜੇ ਪਹਿਲੂ ਆ ਜਾਂਦੇ ਆ, ਭਾਵੇਂ ਜਿੰਨਾ ਮਰਜ਼ੀ ਸਟਰੋਂਗ ਵਿਟਨੈਸ ਹੋਵੇ, ਕਈ ਵਾਰੀ ਐਫੀਡੈਵਿਟ 'ਚ ਗਲਤੀ, ਡਾਕਟਰ ਦੀ ਲੈਟਰ 'ਚ ਗਲਤੀ, ਤੇ ਉਹ ਜਿਹੜੇ ਪਹਿਲੂ ਸਾਹਮਣੇ ਜਿਹੜੇ ਆ ਜਾਂਦੇ ਆ। ਤੇ ਇਸ ਕਰਕੇ ਜਿਹੜਾ ਹੈਗਾ ਵਿਆਹ ਵਾਲਾ ਜਿਹੜਾ ਰਾਸਤਾ ਹੈਗਾ, ਉਹਦੇ ਵਿੱਚ ਸ਼ੋਰਿਟੀ ਜਿਹੜੀ ਬੰਦੇ ਦੀ ਉਹ ਜ਼ਿਆਦਾ ਹੁੰਦੀ ਆ। ਸੋ ਜੇ ਇਹਨੂੰ ਸਿੰਪਲ ਅੱਖਰਾਂ 'ਚ ਕਹਿਣਾ ਕਿ ਵਿਆਹ ਵਾਲੇ ਨੂੰ ਪਰਸੂ ਕਰਨਾ ਚਾਹੀਦਾ ਕਿ ਅਸਾਈਲਮ ਵਾਲੇ ਨੂੰ, ਇਹਨੂੰ ਵਿਆਹ ਵਾਲੇ ਨੂੰ ਪਰਸੂ ਕਰਨਾ ਚਾਹੀਦਾ। ਉਹ ਵਕੀਲ ਦੱਸਦੇ ਤਾਂ ਕਰਕੇ ਨਹੀਂ ਹੈ ਕਿਉਂਕਿ ਇਹਦੇ ਵਿੱਚ ਮੋੜ ਘੋੜ ਬੜੇ ਹੁੰਦੇ ਆ। ਤੁਹਾਨੂੰ ਡਿਫਰੈਂਟ ਏਜੰਸੀਆਂ ਨਾਲ ਕਦੀ ਪੀਡੀ ਲੈਣੀ, ਕਦੀ ਕੋਰਟ ਨਾਲ, ਕਦੀ ਐਮਬੈਸੀ ਨਾਲ, ਕਦੀ USCIS ਨਾਲ, ਤੇ ਇਹਦੇ ਵਿੱਚ ਟੈਕਨੀਕੈਲਿਟੀ ਜਿਹੜੀਆਂ ਆ ਜਾਂਦੀਆਂ, ਡਿਲੀਜੈਂਸ ਰੱਖਣੀ ਪੈਂਦੀ ਹੈ, ਡੇਟਾਂ ਟਾਈਮ ਵਾਚ ਕਰਨੇ ਪੈਂਦੇ ਆ। ਤਾਂ ਕਰਕੇ ਇਹਨੂੰ ਕਈ ਵਾਰੀ ਨਾ ਵਕੀਲ ਫੇਵਰ ਨਹੀਂ ਕਰਦੇ ਕਿ ਯਾਰ ਕੰਮ ਜ਼ਿਆਦਾ ਨਾ ਕਰਨਾ ਪੈ ਜਾਵੇ। ਪਰ ਜਿਹੜਾ ਸਹੀ ਪ੍ਰੋਸੈਸ ਜਿਹੜਾ ਹੈਗਾ, ਉਹ ਵਿਆਹ ਵਾਲਾ ਹੀ ਜਿਹੜਾ ਹੈਗਾ ਵੇਵਰ ਲੈ ਕੇ, ਉਹੀ ਜਿਹੜਾ ਹੈਗਾ ਪ੍ਰੋਸੈਸ ਬੈਟਰ ਆ। ਸਿਟੀਜ਼ਨ ਦੇ ਨਾਲ ਇਹ ਕੱਚੇ ਬੰਦੇ ਨੂੰ ਸਿਟੀਜ਼ਨ ਹੀ ਪੱਕਾ ਕਰ ਸਕਦਾ, ਗ੍ਰੀਨ ਕਾਰਡ ਵਾਲਾ ਨਹੀਂ ਜੀ। ਸੋ ਬਿਲਕੁਲ ਇਹ ਜ਼ਰੂਰ ਧਿਆਨ ਦੇ ਨਾਲ, ਜੇ ਮਿਸ ਕਰ ਗਏ ਜਾਂ ਹੁਣ ਜੇ ਤੁਸੀਂ ਜੁਆਇਨ ਕਰ ਰਹੇ ਆ ਤਾਂ ਪ੍ਰੋਗਰਾਮ ਨੂੰ ਸ਼ੁਰੂ ਤੋਂ ਮੁੜ ਕੇ ਦੁਬਾਰਾ ਤੁਸੀਂ ਜਿਹੜਾ ਉਹ ਸੁਣ ਲਿਓ ਤਾਂ ਜੋ ਤੁਹਾਨੂੰ ਕਲੈਰਿਟੀ ਹੋ ਜੇ। ਇੱਥੇ ਮੈਂ ਇਹ ਵੀ ਪੁੱਛਣਾ ਚਾਹੁੰਦਾ, ਮੈਰਿਜ ਬੇਸਡ ਹੁਣ ਕਈ ਵਿਜ਼ਟਰ ਵੀਜ਼ੇ ਤੇ ਵੀ ਆਉਂਦੇ ਆ, ਕੋਈ ਸਟੂਡੈਂਟ ਵੀਜ਼ੇ ਤੇ ਵੀ ਹੁੰਦਾ, ਕੋਈ ਫਿਆਂਸੇ ਵੀਜ਼ੇ ਤੇ ਵੀ ਹੁੰਦਾ ਆ। ਉਹਨਾਂ ਦਾ ਪ੍ਰੋਸੈਸ ਰਿਲੇਟਿਵਲੀ ਸਿੰਪਲ ਹੁੰਦਾ ਇਸ ਦੇ ਨਾਲ। ਜਿਹੜਾ ਵਿਜ਼ਟਰ ਵੀਜ਼ੇ ਤੇ ਆਇਆ, ਜਿੱਦਾਂ ਦੱਸਿਆ ਕਿ ਜਿਹੜਾ ਸਿਟੀਜ਼ਨ ਆ ਉਹਨੇ ਤਾਂ ਕਦੇ ਵੀ ਕਰਾ ਦੇਣਾ। ਜਿਹੜਾ ਹੁਣ ਆ ਗਿਆ ਗ੍ਰੀਨ ਕਾਰਡ ਦੀ ਗੱਲ ਜੀ, ਜਦੋਂ ਤੁਹਾਡੀ ਡੇਟ ਕਰੰਟ ਸੀਗੀ ਉਦੋਂ ਤਾਂ ਕੋਈ ਪ੍ਰੋਬਲਮ ਨਹੀਂ ਆ, ਉਦੋਂ ਤਾਂ ਗ੍ਰੀਨ ਕਾਰਡ ਵਾਲੇ ਨੇ ਵੀ ਸੇਮ ਹੀ ਰੂਲ ਆ 485 ਫਾਈਲ ਕਰ ਦੇਣਾ। ਪਰ ਹੁਣ ਜਦ ਡੇਟ ਬੈਕਲੌਗ ਹੋਣੀ ਸ਼ੁਰੂ ਹੋ ਜਾਂਦੀ ਹੈ ਹਨਾ, ਪਹਿਲਾਂ ਤੁਹਾਡੇ ਤੇ 90 ਦਿਨ ਵਾਲਾ ਰੂਲ ਲੱਗਦਾ ਕਿ ਆਉਣ ਤੋਂ 90 ਦਿਨ ਦੇ ਵਿੱਚ ਤੁਸੀਂ ਵਿਆਹ ਕਰਦੇ ਆ ਤਾਂ ਉਹ ਸ਼ੱਕ ਕਰਦੇ ਆ ਕਿ ਇਹ ਪਹਿਲਾਂ ਹੀ ਪਲੈਨਿੰਗ ਕਰਕੇ ਆਇਆ ਹੈਗਾ। ਸੋ 90 ਦਿਨ ਦਾ ਜਿਹੜਾ ਵੇਟ ਪੀਰੀਅਡ ਜੇ ਕੱਢ ਦਈਏ ਤੇ ਬਾਕੀ ਬਚੇ ਟਾਈਮ ਬਹੁਤ ਘੱਟ ਬਚਿਆ, ਫਿਰ 90 ਦਿਨ ਹੋਰ ਬਚੇ ਆ। ਤੇ ਗ੍ਰੀਨ ਕਾਰਡ ਵਾਲੇ ਨਾਲ ਹੁਣ ਜਦੋਂ F2A ਕੈਟਾਗਰੀ 'ਚ ਉਹਦਾ ਚੱਕਰ ਇਹ ਪੈ ਜਾਂਦਾ ਕਿ ਸਾਨੂੰ ਇਹ ਨਹੀਂ ਪਤਾ ਹੁਣ ਕਿ ਉਹ ਤੁਹਾਡੀ ਡੇਟ ਕਰੰਟ ਹੋਣੀ ਹੈ ਕਿ ਨਹੀਂ ਹੋਣੀ ਹੈ, ਕਿਉਂਕਿ ਜੇ ਬੈਕਲੌਗ ਆ ਗਿਆ ਹੋ ਸਕਦਾ ਕਿ ਤੁਸੀਂ 6 ਮਹੀਨੇ 'ਚ ਫਾਈਲ ਨਾ ਕਰ ਪਾਓ। ਸੋ ਫਿਰ ਗ੍ਰੀਨ ਕਾਰਡ ਵਾਲੇ ਨਾਲ ਕਿਸਮਤ ਆ, ਹੋ ਸਕਦਾ ਕਿ ਵੀਜ਼ਾ ਐਕਸਟੈਂਡ ਕਰਾਉਣਾ ਪਵੇ ਕਿ ਕਈ ਵਾਰੀ ਲੋਕਾਂ ਨੂੰ ਸਟੂਡੈਂਟ ਸਟੇਟਸ ਤੇ ਸ਼ਿਫਟ ਕਰਨਾ ਪੈਂਦਾ। ਸੋ ਗ੍ਰੀਨ ਕਾਰਡ ਦੇ ਵਿੱਚ ਕੇਸ ਦੇ ਵਿੱਚ ਕਈ ਵਾਰੀ ਏਦਾਂ ਹੁੰਦਾ ਕਿ ਜੇ ਡੇਟ ਰੈਟਰੋਗ੍ਰੈਸ ਕਰ ਗਈ, ਬੈਕ ਚੱਲ ਗਈ, ਤੇ ਫਿਰ ਤੁਹਾਨੂੰ ਟਾਈਮ ਨਹੀਂ ਲੱਗਣਾ ਫਾਈਲ ਕਰਨ ਦਾ। ਤੇ ਸਿਟੀਜ਼ਨ ਵਾਲੇ ਦੇ ਕੇਸ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈਗੀ। ਠੀਕ ਹੈ। ਤੇ ਆਪਣੇ ਬਹੁਤ ਸਾਰੇ ਕੇਸ ਇਦਾਂ ਦੇ ਵੀ ਹੁੰਦੇ ਵੀ ਵਿਆਹ ਉੱਥੇ ਜਾ ਕੇ ਵੀ ਕਰਦੇ, ਕਈ ਵਾਰੀ ਬੰਦਾ ਫਿਆਂਸੀ ਵੀਜ਼ੇ ਤੇ ਆਉਂਦਾ ਆ, ਫਿਰ ਇਸ ਤੋਂ ਬਾਅਦ ਦੇ ਵਿੱਚ ਉਹਦਾ ਪ੍ਰੋਸੈਸ ਫਿਆਂਸੀ ਵੀਜ਼ੇ ਵਾਲੇ ਦਾ ਵੀ ਸੇਮ ਹੀ ਹੁੰਦਾ। ਆਈ ਨੋ ਕਈਆਂ ਨੇ ਜਿਨ੍ਹਾਂ ਨੇ ਕੀਤਾ, ਪਰ ਆਮ ਇੱਕ ਜਨਰਲ ਨੌਲੇਜ ਦੇ ਲਈ ਜੇ ਕੋਈ ਪੁੱਛਦਾ ਹੋਵੇ ਉਹਦੇ ਲਈ ਕੀ ਪ੍ਰੋਸੈਸ ਹੁੰਦਾ ਆ ਜਦੋਂ ਕੋਈ ਫਿਆਂਸੀ ਵੀਜ਼ੇ ਤੇ ਆ ਕੇ ਇੱਥੇ ਕਰਦਾ ਏਦਾਂ ਬਾਅਦ ਚ? ਫਿਆਂਸੇ ਵੀਜ਼ਾ K1 ਵੀਜ਼ਾ ਹੁੰਦਾ। ਸੋ ਜਿਹੜਾ ਫਿਆਂਸੇ ਵੀਜ਼ਾ ਉਹ ਤੁਸੀਂ ਜਿਹਨਾਂ ਕੋਲ ਕੋਈ ਵੀਜ਼ਾ ਨਹੀਂ ਹੈਗਾ, ਟੂਰਿਸਟ ਵੀਜ਼ਾ ਜਾਂ ਕੁਝ ਵੀ ਨਹੀਂ, ਉਹ ਫਿਆਂਸੇ ਵੀਜ਼ਾ ਲੈ ਕੇ ਆਣਾ। ਹੁਣ ਟੂਰਿਸਟ ਵੀਜ਼ੇ ਦੇ ਵਿੱਚ ਤੁਸੀਂ ਵਾਪਸ ਜਾਣਾ ਹੁੰਦਾ, ਸਟੂਡੈਂਟ ਵੀਜ਼ੇ ਦੇ ਵਿੱਚ ਤੁਸੀਂ ਵਾਪਸ ਜਾਣਾ ਹੁੰਦਾ। ਜਿਹੜੀ ਸਾਰੀ ਉਹਨਾਂ ਦੀ ਇਨਕੁਆਇਰੀ ਉਹਨਾਂ ਨੇ ਇਹੀ ਦੇਖਣਾ ਬੰਦਾ ਕਿਤੇ ਰਹਿ ਤਾਂ ਨਹੀਂ ਜਾਊਗਾ ਉੱਥੇ, ਕਿਤੇ ਝੂਠ ਤਾਂ ਨਹੀਂ ਬੋਲਦਾ ਪਿਆ। ਜਿਹੜਾ ਫਿਆਂਸੇ ਵੀਜ਼ਾ ਉਹ 'ਚ ਤੁਸੀਂ ਡੰਕੇ ਦੀ ਚੋਟ ਤੇ ਕਹਿੰਦੇ ਆ ਕਿ ਮੈਂ ਉੱਥੇ ਜਾਣਾ ਤੇ ਵਿਆਹ ਕਰਾਉਣਾ, ਤੇ ਉਹਦੀ ਰਿਕੁਆਇਰਮੈਂਟ ਵੀ ਇਹੀ ਆ ਕਿ 90 ਦਿਨ ਦੇ ਅੰਦਰ ਵਿਆਹ ਤੁਸੀਂ ਕਰਾਉਣਾ ਵਾ। ਦੂਜੇ ਦੀ ਰਿਕੁਆਇਰਮੈਂਟ ਹੈਗੀ ਕਿ ਜੇ 90 ਦਿਨ ਤੋਂ ਪਹਿਲਾਂ ਕਰਾਇਆ ਉਹਨਾਂ ਨੇ ਤੁਹਾਨੂੰ ਤਾਂ ਟੰਗਣਾ ਵਾ। ਇਸ ਕੇਸ ਦੇ ਵਿੱਚ ਉਹਨਾਂ ਨੇ ਤੁਹਾਨੂੰ ਤਾਂ ਟੰਗਣਾ ਜੇ ਤੁਸੀਂ 90 ਦਿਨ ਦੇ ਵਿੱਚ ਨਹੀਂ ਕਰਾਇਆ। ਸੋ ਫਿਆਂਸੇ ਵੀਜ਼ਾ ਮਤਲਬ ਕਿ ਤੁਸੀਂ ਜਾਣਾ ਤੇ 90 ਦਿਨ ਦੇ ਵਿੱਚ ਜਿਹੜਾ ਵਿਆਹ ਕਰਾਉਣਾ। ਤੇ ਜਿਹੜਾ ਫਿਆਂਸੇ ਵਾਲਾ ਵੀਜ਼ਾ ਹੈਗਾ ਉਹਦੇ ਵਿੱਚ ਉਹਨਾਂ ਨੇ ਫਰਾਡ ਨੂੰ ਰੋਕਣ ਲਈ, ਕਿਉਂਕਿ ਹੁਣ ਫਿਆਂਸੇ ਕਿਹੜਾ ਵਿਆਹ ਵਾ, ਏਦਾਂ ਦਾ ਕੋਈ ਵੀ ਕਹਿ ਦੂਗਾ ਕਿ ਮੇਰੀ ਇੰਗੇਜਮੈਂਟ ਹੈ ਹਨਾ, ਕਿਉਂਕਿ ਉਹ ਤਾਂ ਫਿਰ ਇੰਨੀ ਜ਼ਿਆਦਾ ਗੂੜੀ ਜਿਹੜੀ ਸਾਂਝ ਕਹਿ ਲਓ ਸੋਸ਼ਲ ਲੈਵਲ ਤੇ ਨਹੀਂ ਤੁਹਾਡੀ ਪਈ ਹਨਾ। ਸੋ ਫਿਆਂਸੇ ਵੀਜ਼ੇ ਦਾ ਉਹਨਾਂ ਨੇ ਕੀ ਰੂਲ ਰੱਖਿਆ ਕਿ ਜਿਹੜਾ K1 ਵੀਜ਼ੇ ਤੇ ਆਂਦਾ, ਤੇ ਸੇਮ ਥਿੰਗ ਉਹਨਾਂ ਨੇ C1D ਜਿਹੜੇ ਕਰੂ ਮੈਂਬਰ ਵਗੈਰਾ ਵੀਜ਼ੇ ਹੁੰਦੇ ਆ, ਤੇ ਉਹਨਾਂ ਨੇ ਇਹ ਰੂਲ ਰੱਖਿਆ ਕਿ ਜੇ ਤੁਹਾਡੀ ਨਹੀਂ ਵਿਆਹ ਹੁੰਦਾ, ਤੁਹਾਡੀ ਟੁੱਟ ਜਾਂਦੀ ਹੈ ਗੱਲ ਤੇ ਗੱਲ ਅੱਗੇ ਨਹੀਂ ਤੁਰਦੀ, ਤੁਸੀਂ ਕਿਸੇ ਹੋਰ ਬੰਦੇ ਨਾਲ ਵਿਆਹ ਕਰਾ ਕੇ ਪੱਕਾ ਨਹੀਂ ਹੋ ਸਕਦੇ ਅਮਰੀਕਾ ਦੇ ਵਿੱਚ, ਭਾਵੇਂ ਸਿਟੀਜ਼ਨ ਨਾ ਕਰਾਓ। ਸੋ ਫਿਆਂਸੇ ਵੀਜ਼ਾ ਇੱਕ ਐਕਸੈਪਸ਼ਨ ਆ ਕਿ ਜਿੰਨਾ ਆਏ ਆ ਉਹਨਾਂ ਹੀ ਵਿਆਹ ਹੋਣਾ ਚਾਹੀਦਾ। ਸੋ ਜਦੋਂ ਤੁਸੀਂ ਬਾਅਦ ਚ ਕਿਹਾ ਮੇਰੀ ਮੰਗਣੀ ਟੁੱਟ ਗਈ, ਹੁਣ ਮੇਰਾ ਹੋਰ ਕਿਸੇ ਸਿਟੀਜ਼ਨ ਨਾਲ ਵਿਆਹ ਹੋ ਗਿਆ, ਉਹ ਤੁਸੀਂ ਪੱਕੇ ਨਹੀਂ ਹੋ ਸਕਦੇ ਅਮਰੀਕਾ ਚ, ਕੰਟਰੀ ਆਊਟ ਕਰਨਾ ਪੈਂਦਾ। ਸੋ ਫਿਆਂਸੇ ਦਾ ਰੂਲ ਆ। ਠੀਕ ਆ, ਠੀਕ ਆ। ਓਕੇ, ਸੋ ਬਿਲਕੁਲ ਇੱਕ ਨਾਨ ਇਮੀਗ੍ਰੈਂਟ ਵੀਜ਼ਾ ਤੇ ਇਦਾਂ ਦੇ ਜਿਹੜੇ ਵੀਜ਼ੇ ਦੇ ਵਿੱਚ ਇਸ ਹਿਸਾਬ ਦੇ ਨਾਲ ਡਿਫਰੈਂਸ ਆ। ਤੇ ਆਪਾਂ ਜਿਹੜੀ ਉਹਨੇ ਗੱਲ ਕਰ ਰਹੇ ਆ, ਜਿਹੜਾ ਮੈਰਿਜ ਬੇਸਡ ਗ੍ਰੀਨ ਕਾਰਡਸ ਜਿਹੜੇ ਮਿਲਦੇ ਆ, ਇੰਟਰਵਿਊ ਹੁੰਦੀ ਹੋਊਗੀ, ਉਹ ਸਾਰਾ ਕੁਝ ਹੁੰਦਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਗ੍ਰੀਨ ਕਾਰਡ ਮਿਲਦਾ ਉਹਦੀ ਵੈਲਿਡਿਟੀ ਕਿੰਨੇ ਚਿਰ ਦੀ ਹੁੰਦੀ ਆ? ਉਹ ਪਰਮਾਨੈਂਟ ਗ੍ਰੀਨ ਕਾਰਡ ਹੁੰਦਾ ਆ ਕਿ ਕੰਡੀਸ਼ਨਲ ਹੁੰਦਾ ਆ? ਜੇ ਤਾਂ ਵਿਆਹ 2 ਸਾਲ ਤੋਂ ਘੱਟ ਹੋਇਆ ਹੋਵੇ ਤੁਹਾਡਾ, ਅਜੇ ਟਾਈਮ ਨਾਲ
2 ਸਾਲ ਪੂਰੇ ਨਾ ਹੋਏ ਹੋਣ। ਠੀਕ ਹੈ। ਇਹ 2 ਸਾਲ ਆਪਾਂ ਕਦੋਂ ਤੋਂ ਗਿਣਨੇ ਆ? ਉਦੋਂ ਗਿਣਨੇ ਆ ਜਦੋਂ ਬੰਦੇ ਦੀ ਇੰਟਰਵਿਊ ਹੁੰਦੀ ਹੈ ਐਮਬੈਸੀ ਦੇ ਵਿੱਚ, ਜਾਂ ਇਮੀਗ੍ਰੇਸ਼ਨ ਉਹਦਾ ਕੇਸ ਅਪਰੂਵ ਕਰਨ ਲੱਗਦੀ ਹੈ, ਹਨਾ। ਜੇ ਤਾਂ 2 ਸਾਲ ਦੇ ਵਿੱਚ ਹੀ ਤੁਹਾਨੂੰ ਵੀਜ਼ਾ ਮਿਲ ਜਾਂਦਾ ਵਿਆਹ ਨੂੰ, ਅਜੇ 2 ਸਾਲ ਨਹੀਂ ਹੋਏ ਹੋਣ, ਫਿਰ ਉਹਨਾਂ ਨੇ ਤੁਹਾਨੂੰ ਦੇਣਾ ਕੰਡੀਸ਼ਨਲ ਗ੍ਰੀਨ ਕਾਰਡ। ਓਕੇ। ਜੇ ਤੁਹਾਡੇ 2 ਸਾਲ ਤੋਂ ਜ਼ਿਆਦਾ ਹੋ ਗਿਆ, ਫਿਰ ਉਹਨਾਂ ਨੇ ਦੇਣਾ ਤੁਹਾਨੂੰ ਪਰਮਾਨੈਂਟ ਗ੍ਰੀਨ ਕਾਰਡ। ਸੋ ਕੰਡੀਸ਼ਨਲ ਗ੍ਰੀਨ ਕਾਰਡ ਜਿਹੜਾ ਹੁੰਦਾ ਉਹ 2 ਸਾਲ ਲਈ ਵੈਲਿਡ ਹੁੰਦਾ, ਤੇ ਉਹਨਾਂ ਨੇ ਫਿਰ ਦੇਖਣਾ ਕਿ ਵਿਆਹ ਇਹਨਾਂ ਦਾ ਚੱਲੂਗਾ ਕਿ ਨਹੀਂ ਚੱਲੂਗਾ। ਸੋ ਇਹ ਦੇਖਣਾ ਚਾਹੁੰਦੇ ਆ ਕਿ 2 ਸਾਲ ਇਹਨਾਂ ਦਾ ਵਿਆਹ ਚੱਲਦਾ ਕਿ ਨਹੀਂ ਚੱਲਦਾ, ਤਾਂ ਕਰਕੇ ਤੁਹਾਨੂੰ ਉਹ ਕੰਡੀਸ਼ਨਲ ਗ੍ਰੀਨ ਕਾਰਡ ਦਿੰਦੇ ਆ। ਤੇ ਜੇ ਤੁਹਾਨੂੰ ਆਲਰੇਡੀ 2 ਸਾਲ ਹੋ ਗਏ ਹੁਣ ਪ੍ਰੋਸੈਸ ਚ ਹੁੰਦੇ ਆ, ਉਹਨਾਂ ਨਾਲ ਡੀਲ ਕਰਦੇ ਆ, ਤੇ ਫਿਰ ਤੁਹਾਨੂੰ 10 ਸਾਲ ਦਾ ਪਰਮਾਨੈਂਟ ਗ੍ਰੀਨ ਕਾਰਡ ਦੇ ਦਿੰਦੇ ਆ। ਸੋ ਉਦਾਹਰਨ ਦਈਏ, ਮੰਨ ਲਓ ਜੇ 1.5 ਸਾਲ ਲੱਗਦਾ ਪ੍ਰੋਸੈਸ ਕਰਨ ਨੂੰ, ਤੇ ਕਿਸੇ ਨੇ ਪਹਿਲੇ ਦਿਨ ਹੀ ਕੇਸ ਜਿਹੜਾ ਫਾਈਲ ਕਰਤਾ, ਤੇ 1.5 ਸਾਲਾਂ ਦੇ ਵਿੱਚ ਜਦੋਂ ਉਹਨੂੰ ਗ੍ਰੀਨ ਕਾਰਡ ਮਿਲਣਾ, ਉਹ ਮਿਲਣਾ ਕੰਡੀਸ਼ਨਲ, ਕਿਉਂਕਿ 2 ਸਾਲ ਅਜੇ ਵਿਆਹ ਨੂੰ ਪੂਰੇ ਨਹੀਂ ਹੋਏ ਸੀਗੇ। ਠੀਕ ਹੈ। ਓਕੇ। ਮੰਨ ਲਓ ਕਿਸੇ ਨੇ 6 ਮਹੀਨੇ 8 ਮਹੀਨੇ ਰੁਕ ਕੇ ਫੇਰ ਫਾਈਲ ਕੀਤਾ, ਤੇ ਪ੍ਰੋਸੈਸ ਨੂੰ 1.5 ਸਾਲ ਲੱਗਦੇ ਆ, ਤੇ ਉਹਨੂੰ ਪ੍ਰੋਸੈਸ ਦੇ ਵਿੱਚ ਚਲਦਿਆਂ ਨੂੰ 2 ਸਾਲ ਤੋਂ ਉੱਤੇ ਲੰਘ ਗਿਆ, ਹਨਾ। ਉਹ ਬੰਦੇ ਨੂੰ ਮਿਲਣਾ ਪਰਮਾਨੈਂਟ ਗ੍ਰੀਨ ਕਾਰਡ, 10 ਸਾਲ ਵਾਲਾ ਜਿਹੜਾ ਹੈਗਾ। ਠੀਕ ਆ। ਪਰ ਹੁਣ ਏਦਾਂ ਕਿ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ ਕਿ ਕਿੰਨੀ ਦੇਰ ਹੀ ਲੱਗਣੀ ਆ, ਕਿੰਨਾ ਟਾਈਮ ਲੱਗਣਾ। ਤੇ ਇਹ ਜਿਹੜਾ ਰੂਲ ਆ, ਕਈ ਵਾਰੀ ਲੋਕੀ ਰੁਕ ਵੀ ਲੈਂਦੇ ਆ ਕਿ ਚੱਲ ਯਾਰ ਹੁਣ 3-4 ਮਹੀਨੇ ਤਾਂ ਸਾਡੇ ਨਿਕਲ ਗਏ ਆ, 3-4 ਮਹੀਨੇ ਹੋਰ ਕੱਢ ਲਈਏ, ਤੇ ਫਿਰ ਜਦ ਤੱਕ ਇੰਟਰਵਿਊ ਆਣੀ ਆ ਤੇ ਵਿਆਹ ਨੂੰ ਆਲਰੇਡੀ ਜਿਹੜੇ 2 ਸਾਲ ਹੋ ਜਾਣੇ ਆ ਤਦ ਤੱਕ, ਤੇ ਫਿਰ ਉਹਨਾਂ ਨੇ ਪੱਕਾ ਹੀ ਗ੍ਰੀਨ ਕਾਰਡ ਦੇਣਾ। ਫਿਰ 2 ਇੰਟਰਵਿਊ ਦੀ ਲੋੜ ਨਹੀਂ ਪਊ। ਇੰਟਰਵਿਊਆਂ, ਪੈਸੇ, ਕਈ ਚੀਜ਼ਾਂ ਜਿਹੜੀਆਂ ਸਾਹਮਣੇ ਹੁੰਦੀਆਂ ਹਨਾ ਫਿਰ। ਸਹੀ ਹੈ। ਠੀਕ ਹੈ। ਤੇ ਜਿਹੜਾ ਕੰਡੀਸ਼ਨਲ ਤੋਂ ਜਦੋਂ ਪਰਮਾਨੈਂਟ ਗ੍ਰੀਨ ਕਾਰਡ ਦੇ ਲਈ ਕਰਨਾ ਆ, ਉਹਦਾ ਪ੍ਰੋਸੈਸ ਕੀ ਆ? ਉਹਦੇ ਲਈ ਇੱਕ ਡਿਫਰੈਂਟ ਫਾਰਮਸ ਹੁੰਦੇ ਆ? ਉਹਦੇ ਲਈ ਇੱਕ ਪਟੀਸ਼ਨ ਹੁੰਦੀ ਆ I-751, ਪਟੀਸ਼ਨ ਟੂ ਰਿਮੂਵ ਕੰਡੀਸ਼ਨਸ ਔਨ ਪਰਮਾਨੈਂਟ ਰੈਜ਼ੀਡੈਂਸ, ਕਿ ਜਿਹੜਾ 2 ਸਾਲ ਦੀ ਗ੍ਰੀਨ ਕਾਰਡ ਤੇ ਰੋਕ ਲਾਈ ਹੈ, ਕੰਡੀਸ਼ਨਲ ਗ੍ਰੀਨ ਕਾਰਡ ਨੂੰ ਪੱਕਾ ਕਰੋ। ਸੋ I-751 ਜਿਹੜੀ ਪਟੀਸ਼ਨ ਉਹ ਹੁੰਦੀ ਆ। ਇਹਦੇ ਵਿੱਚ ਵੀ ਕਈ ਵਾਰੀ ਦੇਖਿਆ, ਨਵਾਂ ਬੰਦਾ ਪੈਰਾਲੀਗਲ ਬਣਿਆ, ਦੁਕਾਨ ਖੋਲੀ ਉਹਨੇ, ਤੇ ਉਹ ਜਿਹੜਾ ਨਾ 10 ਸਾਲ ਦਾ ਗ੍ਰੀਨ ਕਾਰਡ ਨੂੰ ਰੀਨਿਊ ਕਰਨ ਲਈ ਇੱਕ ਪ੍ਰੋਸੈਸ ਹੁੰਦਾ I-90, ਉਹ ਭਰ ਦਿੰਦੇ ਆ। ਉਹ ਪਤੰਦਰ ਉਹ ਭਰ ਦਿੰਦੇ ਆ ਕਿ ਇਹਨਾਂ ਗ੍ਰੀਨ ਕਾਰਡ ਰੀਨਿਊ ਹੋ ਜਾਣਾ। ਉਹ ਗ੍ਰੀਨ ਕਾਰਡ ਜਿਹੜਾ ਰੀਨਿਊ ਕਰਨ ਵਾਲਾ 10 ਸਾਲ ਵਾਲਾ ਹੋਰ ਪ੍ਰੋਸੈਸ ਆ, ਜਿਹੜਾ ਹੈ ਕੰਡੀਸ਼ਨਾਂ ਨੂੰ ਤੋੜਨ ਲਈ ਹੋਰ ਆ। ਇਹ ਰੀਨਿਊਅਲ ਨਹੀਂ ਹੈਗਾ। ਰੀਨਿਊਅਲ ਤਾਂ ਇਹ ਹੁੰਦਾ ਨਾ ਕਿ ਮਿਆਦ ਉਹਦੀ ਮੁੱਕ ਗਈ ਤਾਂ ਰੀਨਿਊ ਕਰਾਣਾ। ਇਹ ਤਾਂ ਹੈਗਾ ਕੰਡੀਸ਼ਨਲ ਗ੍ਰੀਨ ਕਾਰਡ। ਇਹਨੂੰ ਕੰਡੀਸ਼ਨਲ ਗ੍ਰੀਨ ਕਾਰਡ ਨੂੰ ਜਿਹੜਾ ਤੋੜਨ ਲਈ ਜਿਹੜਾ ਹੈਗਾ ਉਹ I-90 ਲੱਗਦਾ। ਤੇ ਕਈ ਵਾਰੀ ਆਪਾਂ ਵੇਖਦੇ ਆ ਕਿ ਸਾਡੇ ਕੋਲ ਕੇਸ ਇੱਕ ਆਇਆ ਹੈਗਾ ਬੜਾ ਇੰਟਰਸਟਿੰਗ। ਬੰਦੇ ਨੇ I-90 ਭਰਤਾ, ਉਹਦਾ ਪੈਰਾਲੀਗਲ ਸੀਗਾ ਕੋਈ ਇਧਰੋਂ ਫਰੈਜ਼ਨੋ ਤੋਂ। ਸੋ ਨਾਰਮਲੀ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਸੀ। ਉਹ ਵਿਚਾਰੇ ਦਾ ਕੀ ਹੋਇਆ ਕਿ ਕੰਡੀਸ਼ਨਲ ਉਹਨੇ ਰਿਮੂਵ ਨਹੀਂ ਕੀਤੇ, ਤੇ I-90 ਉਹਨੇ ਭਰਤਾ, ਤੇ ਉਦੋਂ I-90 ਦੀ ਡਿਲੇ ਬੜੀ ਚੱਲਦੀ ਸੀਗੀ, 1.5-2 ਸਾਲ ਜਿਹੜਾ ਉਹਨਾਂ ਨੇ ਫੈਸਲਾ ਲਾਤਾ I-90 ਤੇ। I-90 ਡਿਨਾਈ ਹੋ ਗਿਆ ਉਹਨਾਂ ਦਾ ਕਿ ਨਹੀਂ ਤੁਸੀਂ ਗਲਤ ਫਾਈਲ ਕੀਤਾ, ਤੇ ਉਹੀ ਪੈਰਾਲੀਗਲ ਨੇ ਅੱਗੋਂ ਅਪੀਲ ਕਰਤੀ ਉਹਦੀ I-90 ਦੀ। ਅੱਛਾ। ਕਿਉਂਕਿ ਉੱਥੇ ਲਿਖਿਆ ਹੁੰਦਾ ਕਿ 30 ਦਿਨ ਚ ਅਪੀਲ ਕਰਨੀ ਹੈ, ਹਨਾ। ਤੇ ਉਹਨੇ ਅਪੀਲ ਕਰਤੀ, ਤੇ ਪਿੱਛੋਂ ਨਾ ਬੰਦੇ ਦਾ ਵਿਆਹ ਟੁੱਟ ਗਿਆ। ਉਹ ਤੁਹਾਡੀ ਭਲੀ ਹੋ ਜੇ, ਉਹਦੀਆਂ ਕੰਡੀਸ਼ਨਸ ਰਿਮੂਵ ਨਹੀਂ ਸੀ ਹੋਈਆਂ ਅਜੇ, ਕੰਡੀਸ਼ਨ ਉਹਦਾ ਅਪਰੂਵ ਨਹੀਂ ਸੀ, ਉਹ ਫਸ ਗਿਆ। ਕਿਉਂਕਿ ਉਹਦਾ ਜਿਹੜਾ ਕੰਡੀਸ਼ਨਲ, ਉਹਨੇ ਇਮੀਗ੍ਰੇਸ਼ਨ ਕਹਿੰਦੀ ਕਿ ਤੂੰ ਤਾਂ ਜਿਹੜਾ ਆਪਣਾ ਇੰਟੈਂਟ ਨਹੀਂ ਦੱਸਿਆ ਸਾਨੂੰ, ਕੰਡੀਸ਼ਨਸ ਤੇਰੇ ਜਿਹੜੇ ਰਿਮੂਵ ਹੋਣੇ ਆ। ਸੋ ਕਾਫੀ ਲੰਬਾ ਚੌੜਾ ਜਿਹੜਾ ਕੰਮ ਫਿਰ ਚੱਲਿਆ ਸੀਗਾ। ਰਿਮੂਵਲ ਪ੍ਰੋਸੀਡਿੰਗ ਡੀਪੋਰਟੇਸ਼ਨ ਚ ਪੈ ਗਿਆ, ਤੇ ਤਕੜਾ ਹੀ ਜਿਹੜਾ ਕੰਮ ਉਹ ਚੱਲਿਆ। ਉਹਦੀ ਫਿਰ ਬਣੀ ਗੱਲ ਕਿ ਨਹੀਂ? ਬਣ ਗਈ ਸੀ ਗੱਲ। ਚਲੋ ਠੀਕ ਆ। ਪਰ ਬਹੁਤ ਲੰਬਾ ਜਿਹੜਾ ਗੇੜਾ 7-8 ਸਾਲ ਦਾ ਜਿਹੜਾ ਸੀਗਾ। ਇੱਕ ਗਲਤ ਫਾਰਮ ਕਿੱਥੇ 751 ਭਰਨਾ ਸੀ ਤੇ 90 ਭਰਨ ਦੇ ਨਾਲ ਇਹ ਰੌਲਾ ਰੱਪਾ ਜਿਹੜਾ ਉਹਦਾ ਪੈ ਗਿਆ। ਸੋ ਭਾਈ, ਇਮੀਗ੍ਰੇਸ਼ਨ ਦੇ ਪੇਪਰ ਵਰਕ ਦੇ ਵਿੱਚ ਕੋਈ ਕੁਤਾਹੀ ਨਹੀਂ, ਗਲਤ ਭਰੂਗੇ ਤਾਂ ਕੰਮ ਖਰਾਬ ਹੋ ਜਾਂਦਾ ਆ। ਪੁੱਛ ਕੇ ਦੇਖੋ ਜਿਨ੍ਹਾਂ ਦੇ ਕੰਮ ਇਦਾਂ ਜਿਹੜੇ ਉਹ ਫਸੇ ਆ। ਸੋ ਹਮੇਸ਼ਾ ਸਹੀ ਸਲਾਹ ਲੈ ਕੇ ਸਹੀ ਪਾਸੇ ਵੱਲ ਨੂੰ, ਸਹੀ ਪ੍ਰੋਸੈਸ ਦੇ ਵਿੱਚ ਜਾਓ। ਤੇ ਦੇਖਿਆ ਕਿ ਜਿਹੜੇ ਅਕਾਊਂਟੈਂਟ ਆ ਨਾ, ਅਕਾਊਂਟੈਂਟ ਬਣੇ ਗਏ, ਮੈਨੂੰ ਹੁਣ ਪਤਾ ਨਹੀਂ ਅਕਾਊਂਟੈਂਟ ਵੀ ਹੈਗੇ ਆ ਕਿ ਨਹੀਂ ਹੈਗੇ ਆ। ਉਹ ਅਕਾਊਂਟੈਂਟ ਆ ਨਾ ਜਿੱਦਾਂ ਬਣੇ ਆ, ਉਹ ਅਕਾਊਂਟੈਂਟ ਇਮੀਗ੍ਰੇਸ਼ਨ ਦਾ ਕੰਮ ਕਰੀ ਜਾਂਦੇ ਆ। ਅੱਛਾ, ਠੀਕ ਹੈ। ਰੀਅਲ ਐਸਟੇਟ ਵਾਲੇ ਜਿਹੜੇ ਹੈਗੇ ਆ, ਕਿ ਰੀਅਲ ਐਸਟੇਟ ਵਾਲਾ ਨਾਲ ਉਹਨੇ ਇਮੀਗ੍ਰੇਸ਼ਨ ਦਾ ਵੀ ਖੋਖਾ ਪਾਇਆ। ਤੇ ਉਹ ਮਜ਼ਾਕ ਦੀ ਇੱਕ ਵਾਰੀ ਗੱਲ ਦੱਸਦਾ, ਕਿਤੇ ਸਮਾਗਮ ਤੇ ਗਏ ਨਾ, ਤੇ ਅਕਾਊਂਟੈਂਟ ਸੀਗਾ ਕਿਤੇ ਮਿਲਿਆ, ਕਹਿੰਦਾ ਆਪਾਂ ਵੀ ਕਹਿੰਦਾ ਇਮੀਗ੍ਰੇਸ਼ਨ ਦੇ ਫਾਰਮ ਕਹਿੰਦਾ ਆਪਾਂ ਵੀ ਇਮੀਗ੍ਰੇਸ਼ਨ ਦਾ ਕੰਮ ਕਰ ਲਈਦਾ। ਮੈਂ ਕਿਹਾ ਜਿੱਦਾਂ ਦਾ ਤੇਰਾ ਇਮੀਗ੍ਰੇਸ਼ਨ ਦਾ ਕੰਮ ਆ ਉਦਾਂ ਦੀ ਤਾਂ ਮੈਂ ਕਿਹਾ ਮੈਂ ਵੀ ਫੇਰ ਅਕਾਊਂਟਿੰਗ ਕਰ ਹੀ ਲੈਣਾ। ਅੱਛਾ ਪੈ ਗਿਆ ਫਿਰ।
ਸਹੀ ਆ, ਉਹਨੂੰ ਇਹ ਪਤਾ ਨਹੀਂ ਸੀ ਵੀ ਇਦਾਂ ਦਾ ਜਵਾਬ ਵੀ ਮਿਲ ਸਕਦਾ ਆ। ਉਹ ਇਦਾਂ ਆ ਕਿ ਜਿੱਦਾਂ ਇਮੀਗ੍ਰੇਸ਼ਨ ਪਤਾ ਨਹੀਂ, ਉਦਾਂ ਹੀ ਆ ਕਿ ਚੱਲ ਫਾਰਮ ਜੇ ਭਰੇ 2-4, ਇਧਰੋਂ ਪੈਸੇ ਇਕੱਠੇ ਕੀਤੇ, ਉਧਰੋਂ ਪੈਸੇ ਇਕੱਠੇ ਕੀਤੇ, ਕਿ ਫਾਰਮਾਂ ਤੇ ਗੱਲ ਰਹਿ ਗਈ। ਠੀਕ ਆ, ਕਾਫੀ ਜ਼ਿਆਦਾ ਜਿਹੜਾ ਪ੍ਰੋਸੈਸ ਆ ਉਹ ਫਾਰਮਾਂ ਤੇ ਹੀ ਆ, ਪਰ ਇਦਾਂ ਕਿ ਜਿਹੜੇ ਮੋੜ ਘੋੜ ਆ ਉਹ ਕਾਫੀ ਜ਼ਿਆਦਾ ਵਾ। ਇਮੀਗ੍ਰੇਸ਼ਨ ਏਜੰਟ ਇਦਾਂ ਦੇ ਵੀ ਆ ਕੇ ਕਈ ਥੈਂਕਫੁਲ ਵੀ ਬੜਾ ਹੁੰਦੇ ਆ, ਸ਼ੋਅ ਆਪਣਾ ਕਾਫੀ ਜਾਣੇ ਜਿਹੜੇ ਸੁਣਦੇ ਆ, ਨੌਲੇਜ ਵੀ ਹੁਣ ਹੈਗੀ ਆ ਸਾਰੀ 601 ਕੀ ਆ, ਰੈਗੂਲੇਸ਼ਨਾਂ ਕੀ ਆ, ਕਿੱਦਾਂ ਉਹਦੀ ਸਰਚ ਕਰਨੀ ਆ। ਸੋ ਕਾਫੀ ਜ਼ਿਆਦਾ ਵਧੀਆ ਵੀ ਲੋਕੀ ਕਾਫੀ ਜ਼ਿਆਦਾ ਜਿਹੜੇ ਜੁੜੇ ਆ, ਹੈਲਪ ਵੀ ਬਹੁਤ ਕਮਿਊਨਿਟੀ ਦੀ ਕਰਦੇ ਆ। ਤੇ ਕਈ ਏਦਾਂ ਥੋੜਾ ਹੋਲਸੇਲ ਵਾਲਾ ਕੰਮ ਕਿ ਚੱਲ ਵੀ ਇਧਰੋਂ ਦੀ ਆ 10 ਅੱਗੇ ਵਰਕਰ ਰੱਖ ਲਏ, ਉਹਨਾਂ ਕੋ ਫਾਰਮ ਭਰਾ ਲਏ। ਸੋ ਕਈ ਜਿਹੜਾ ਹੈਗਾ ਕੰਮ ਖਰਾਬ ਵੀ ਜਿਹੜਾ ਕਰਦੇ ਆ। ਸੋ ਆ ਜਿਹੜੀਆਂ ਚੀਜ਼ਾਂ ਹੁਣ ਦੱਸਣ ਦਾ ਇਹ ਆ ਕਿ ਪਰਪਸ ਇਹ ਹੁੰਦਾ ਕਿ ਜਿੱਦਾਂ I-90 ਦਾ ਦੱਸਿਆ ਕਿ ਕੋਈ ਹੋਰ ਬੰਦਾ ਫਸੇ ਨਾ ਗਲਤ ਫਾਰਮ ਦੇ ਵਿੱਚ। ਜਿਹੜਾ ਆਪਾਂ ਕਾਮਨ ਦੇਖਦੇ ਆ ਕਿ ਗ੍ਰੀਨ ਕਾਰਡ ਦੇ ਬੇਸ ਤੇ 485 ਲਾਤਾ ਪੈਸੇ ਬਣਾਉਣ ਲਈ, ਉਹਦੇ ਚੱਕਰ ਚ ਨਾ ਫਸਣ। ਕਿ ਜਿਹੜਾ ਗ੍ਰੀਨ ਕਾਰਡ ਵਾਲੇ ਜਿਹਨੇ ਵਿਆਹ ਕਰਾਇਆ ਕੱਚਾ ਵਾ, ਉਹਨੂੰ ਪਤਾ ਹੋਵੇ ਕਿ ਇਹ ਹੋ ਹੀ ਨਹੀਂ ਸਕਦਾ, ਫਿਰ ਉਹ ਅੱਗੇ ਸਵਾਲ ਕਰੇ ਉਹਨੂੰ ਕਿ ਤੂੰ ਕਿਹੜੇ ਹਿਸਾਬ ਨਾਲ ਮੇਰੇ ਜਿਹੜੇ ਪਟੀਸ਼ਨਾਂ ਫਾਈਲ ਕਰੀ ਜਾਂਦਾ, ਹਨਾ। ਇਹ ਤਾਂ ਬਣਦੀ ਵੀ ਨਹੀਂ ਸੀਗੀ। 751 ਦੀ ਜੇ ਗੱਲ ਕਰੀਏ, ਇਹ ਜੁਆਇੰਟ ਫਾਈਲਿੰਗ ਕਰਨੀ ਪੈਂਦੀ ਹੈ ਤਾਂ ਹੀ ਕੰਡੀਸ਼ਨਸ ਰਿਮੂਵ ਹੁੰਦੀਆਂ, ਜਾਂ ਕੋਈ ਕਿੱਦਾਂ ਬਣਦੀ ਹੈ ਉਸ ਚੀਜ਼ ਦੇ ਵਿੱਚ ਕੇਸ? ਸੋ ਹੁਣ ਕੀ ਹੁੰਦਾ ਕਿ ਜਦੋਂ ਵਿਆਹ ਕਰਾਇਆ 2 ਸਾਲ ਦਾ ਗ੍ਰੀਨ ਕਾਰਡ ਮਿਲ ਗਿਆ, ਉਹਨੂੰ ਤੋੜਨ ਲਈ ਤੁਹਾਨੂੰ 751 ਫਾਈਲ ਕਰਨਾ ਪੈਂਦਾ। ਜੇ ਤਾਂ ਵਿਆਹ ਚੱਲਦਾ ਰਹੇ, ਕੋਈ ਪ੍ਰੋਬਲਮ ਨਾ ਹੋਈ ਹੋਵੇ, ਫਿਰ ਤੁਸੀਂ ਜੁਆਇੰਟ ਫਾਈਲਿੰਗ ਕਰਦੇ ਆ ਕਿ ਦੋਨੋਂ ਘਰ ਵਾਲੀ ਨੇ ਸਾਈਨ ਕਰਤੇ, ਤੇ ਉਹਨਾਂ ਨੇ ਫਿਰ ਦੁਬਾਰਾ ਇੰਟਰਵਿਊ ਬੁਲਾਣੀ, ਦੇਖਣਾ ਕਿ ਸਹੀ ਹੈ ਸਾਰਾ ਕੁਝ, ਤੇ ਉਹਨਾਂ ਨੇ ਗ੍ਰੀਨ ਕਾਰਡ ਤੁਹਾਡਾ ਪੱਕਾ ਵਾਲਾ ਦੇ ਦੇਣਾ। ਕਈ ਵਾਰੀ ਕੀ ਹੁੰਦਾ ਕਿ ਘਰ ਵਾਲੀ ਚ ਅਣਬਣ ਹੋ ਗਈ, ਜਿਹੜਾ US ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਉਹਨੇ ਕੁੱਟਮਾਰ ਕੀਤੀ ਜਾਂ ਕਰੂਐਲਟੀ ਕੀਤੀ, ਏਦਾਂ ਦਾ ਕੁਝ ਕੀਤਾ, ਤੇ ਜਾਂ ਮਨਾ ਕਰਤਾ ਉਹਨੇ ਸਾਈਨ ਕਰਨ ਤੋਂ, ਧੱਕਾ ਕਰਤਾ ਜਿਹਨੂੰ ਕਹਿੰਦੇ ਆ। ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜੇ ਤੁਹਾਡੇ ਨਾਲ ਧੱਕਾ ਹੋਇਆ ਏਦਾਂ, ਤੇ ਤੁਸੀਂ ਪੱਕਾ ਗ੍ਰੀਨ ਕਾਰਡ ਜਿਹੜਾ ਧੱਕੇ ਦੇ ਬੇਸ ਤੇ ਲੈ ਸਕਦੇ ਆ। ਅੱਛਾ, ਹੁਣ ਇਹਦੇ ਇੱਥੇ ਵੀ ਜਿਹੜੇ ਹੈਗੇ ਆ ਪੈਰਾਲੀਗਲ ਗੜਬੜ ਬੜੀ ਕਰਦੇ ਆ। ਸੋ ਆਹ ਚੀਜ਼ ਨੂੰ ਧਿਆਨ ਨਾਲ ਸੁਣਿਓ। ਜੇ ਤੁਹਾਡੇ ਕੋਲ 2 ਸਾਲ ਵਾਲਾ ਗ੍ਰੀਨ ਕਾਰਡ ਜਿਹੜਾ ਉਹ ਹੈਗਾ, ਉਹ ਉਹਨਾਂ ਦਾ ਨਾ ਵਾਵਾ ਕਰ ਦਿੰਦੇ ਕਿ ਤੂੰ ਵਾਵਾ ਕਰ। ਸੋ ਵਾਵਾ ਫਿਰ ਨਵੇਂ ਸਿਰੇ ਉਹਨਾਂ ਦੀ ਗੱਡੀ ਚੱਲਣੀ, ਤੁਸੀਂ ਫਿਰ ਵਾਵਾ ਨਹੀਂ ਕਰਨਾ, ਤੁਸੀਂ ਆਲਰੇਡੀ ਗ੍ਰੀਨ ਕਾਰਡ ਹੋਲਡਰ ਆ। ਤੁਸੀਂ ਜਿਹੜਾ 751 ਆ ਉਹੀ ਫਾਈਲ ਕਰਨਾ, ਜਿਹੜੀ ਕਰੋਇਲਟੀ ਆ ਤੁਸੀਂ 751 ਚ ਲੈਜ ਕਰਨੀ ਹੈ। ਸੋ ਵਾਵਾ ਵਾਲੇ ਰਾਹ ਚ ਨਹੀਂ ਜਾਣਾ, ਸੋ ਤੁਸੀਂ ਉਹਦੇ ਬੇਸ ਤੇ ਕਰਨਾ। ਤੇ ਇਹ ਥੋੜਾ ਜਿਹਾ ਸੌਖਾ ਤੇ ਫਿਰ ਫਾਸਟਰ ਜਿਹੜਾ ਪ੍ਰੋਸੈਸ ਹੋ ਰਹੂਗਾ, ਕਿਉਂਕਿ ਜਿਹੜਾ ਵਾਵਾ ਵਾਲਾ ਉਹ ਫਿਰ ਦੁਬਾਰਾ ਨਵੇਂ ਸਿਰਿਓਂ ਸ਼ੁਰੂ ਹੋ ਜਾਂਦਾ 360 ਤੇ 485। ਸੋ ਆਹ ਚੀਜ਼ ਚ ਆਪਾਂ ਦੇਖਦੇ ਹਾਂ ਕਿ ਕਾਫੀ ਲੋਕੀ ਜਿਹੜੀ ਗਲਤੀ ਕਰ ਦਿੰਦੇ ਆ ਕਿ ਵਾਵਾ ਉਹਨਾਂ ਦਾ ਫਾਈਲ ਕਰਾ ਦਿੰਦੇ ਆ। ਸੋ ਜੇ ਤੁਹਾਡੇ ਨਾਲ ਧੱਕਾ ਹੋਇਆ, 2 ਸਾਲ ਦਾ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ, ਤੇ ਤੁਸੀਂ ਉਹਦੇ ਬੇਸ ਤੇ ਪੱਕੇ ਹੋ ਸਕਦੇ ਆ, ਧੱਕੇ ਦੇ ਬੇਸ ਨਾਲ। ਸੋ ਕਈ ਵਾਰੀ ਏਦਾਂ ਕਿ ਵਿਚਾਰੇ ਬੰਦੇ ਫਸਦੇ ਬੜੇ ਆ, ਬਿਜ਼ਨਸ ਫੈਮਿਲੀ 'ਚ ਵਿਆਹ ਕਰਾ ਲੈਂਦੇ ਆ, ਉਹ ਘਰ ਜਮਾਈ ਵਾਲਾ ਜਾਂ ਜੋ ਵੀ ਹਿਸਾਬ ਕਿਤਾਬ ਜਿਹਾ ਹੋ ਜਾਂਦਾ, ਤੇ ਬੰਦਾ ਵਿਚਾਰਾ ਪਿਸੇ ਜਿਹੇ ਰਹਿੰਦੇ। ਏਦਾਂ ਦੇ ਕਾਫੀ ਜਿੱਦਾਂ ਆਪਾਂ ਕੇਸ ਵੇਖੇ ਆ, ਧਮਕੀਆਂ ਮਿਲਦੀਆਂ, ਹਨਾ। ਜਿਹੜੇ ਬਾਕੀ ਦੇ ਰਿਸ਼ਤੇਦਾਰ, ਕੁੱਟਮਾਰ ਵੀ ਕਈਆਂ ਨਾਲ ਜਿੱਦਾਂ ਹੋ ਜਾਂਦੀ ਆ, ਤੇ ਕਈਆਂ ਦੇ ਏਦਾਂ ਦੱਸਣ ਬੈਠਿਆ ਤੁਹਾਨੂੰ ਮੈਂ, ਤੁਸੀਂ ਕਹਿਣਾ ਫਿਲਮੀ ਸੀਨ ਆ ਜਾਂ ਏਦਾਂ ਵੀ ਆਪਣੀ ਕਮਿਊਨਿਟੀ ਕਰਦੀ। ਕਈਆਂ ਦੇ ਨਾ ਰਿਕਾਰਡਿੰਗ ਡਿਵਾਈਸ ਉਹਨਾਂ ਨੇ ਕੈਮਰੇ ਕੁਮਰੇ ਫਿੱਟ ਕਰ ਦਿੰਦੇ ਬੈਡਰੂਮਾਂ ਦੇ ਵਿੱਚ, ਗੱਡੀਆਂ ਦੇ ਵਿੱਚ, ਗਮਲਿਆਂ ਦੇ ਵਿੱਚ, ਜਿੱਦਾਂ ਕੈਮਰੇ ਆਪਣੇ ਨਿਕਲੇ ਆ। ਤੇ FBI ਵਗੈਰਾ ਨੂੰ ਨਾ, ਜਿੱਦਾਂ ਆਪਾਂ ਉਹੀ ਕੀ ਕਰਦੇ ਰਿਕਾਰਡਿੰਗ ਵਾਇਰ ਟਿਪਿੰਗ ਜਿਹੜੀ ਕੀਤੀ ਆ, ਤੇ ਏਦਾਂ ਦੇ ਪੰਗੇ ਬਹੁਤ ਜਿਹੜੇ ਲੋਕਾਂ ਨੇ ਉਹ ਲਏ ਆ, ਤੇ ਰੋਕ ਕੇ ਰੱਖਦੇ ਆ, ਬਾਹਰ ਨਹੀਂ ਜਾਣ ਦਿੰਦੇ। ਤੇ ਜਿਹੜੀ ਏਦਾਂ ਦੇ ਸਮੱਸਿਆਵਾਂ ਕਈ ਲੋਕਾਂ ਨੂੰ ਹੈਗੇ ਆ, ਤੇ ਉਹ ਵਿਚਾਰੇ ਸੋਚਦੇ ਆ ਕਿ ਯਾਰ ਚੱਲ ਇੱਕ ਵਾਰੀ ਮੈਂ ਪੱਕਾ ਹੋਊਂਗਾ ਤਾਂ ਸਹੀ ਆ। ਪਰ ਏਦਾਂ ਕਿ ਤੁਹਾਨੂੰ ਵੱਜਣ ਦੀ ਲੋੜ ਨਹੀਂ। ਜੇ ਗ੍ਰੀਨ ਕਾਰਡ ਤੁਹਾਡੇ ਕੋਲ 2 ਸਾਲ ਵਾਲਾ ਹੈਗਾ, ਧੱਕਾ ਤੁਹਾਡੇ ਨਾਲ ਹੁੰਦਾ, ਤੇ ਤੁਸੀਂ ਸਿੱਧੇ ਜਿਹੜਾ ਹੈਗਾ ਆਪਣਾ ਉਹਦੇ ਬੇਸ ਤੇ ਪੱਕੇ ਹੋ ਸਕਦੇ ਆ। ਜੇ ਤੁਹਾਡੇ ਕੋਲ ਨਹੀਂ ਹੁਣ 2 ਸਾਲ ਵਾਲਾ ਗ੍ਰੀਨ ਕਾਰਡ ਆਇਆ, ਪਹਿਲਾਂ ਹੀ ਤੁਹਾਡੇ ਨਾਲ ਧੱਕਾ ਹੋ ਗਿਆ ਕੋਈ, ਤੇ ਤੁਸੀਂ ਪਹਿਲੇ ਜਿਹੜੇ 2 ਸਾਲ ਵਾਲੀ ਫਿਨਿਸ਼ ਲਾਈਨ ਤੱਕ ਵੀ ਨਹੀਂ ਜਾ ਸਕਦੇ, ਫਿਰ ਤੁਸੀਂ ਵਾਵਾ ਫਾਈਲ ਜਿਹੜਾ ਉਹ ਕਰ ਸਕਦੇ ਆ। ਜੇ ਤੁਹਾਡੇ ਕੋਲ ਗ੍ਰੀਨ ਕਾਰਡ ਆ ਗਿਆ, ਫਿਰ 751। ਜੇ ਨਹੀਂ ਅਜੇ ਆਇਆ, ਫਿਰ ਤੁਸੀਂ ਵਾਵਾ ਦੇ ਥਰੂ ਜਾਂ ਯੂ ਵੀਜ਼ੇ ਦੇ ਥਰੂ ਜਾਣਾ। ਠੀਕ ਹੈ, ਠੀਕ ਹੈ। ਸੋ ਜਿੱਦਾਂ ਦੱਸਿਆ ਵੀ ਵੇਵਰ ਵੀ ਇਹ ਹੁੰਦਾ ਆ, ਤੇ ਫਿਰ ਇਹ ਸਿੰਗਲ ਫਾਈਲਿੰਗ ਜਿਹੜੀ ਉਹ ਹੋ ਜਾਂਦੀ ਆ ਵੀ ਉਸ ਤੋਂ ਬਗੈਰ, ਆਪਣੇ ਸਪਾਊਸ ਤੋਂ ਬਗੈਰ ਕਰ ਰਹੇ ਆ। ਤੇ ਕੀ ਇਹ ਵੇਵਰ ਲੈਣ ਦੇ ਲਈ ਕੀ ਜਿਹੜੀਆਂ ਚੀਜ਼ਾਂ ਪ੍ਰੂਵ ਕਰਨੀਆਂ ਹੁੰਦੀਆਂ? ਸੋ ਵੇਵਰ ਦਾ ਪਹਿਲਾਂ ਇਹ ਦੱਸ ਦਈਏ ਕਿ ਵੇਵਰ ਇੱਕ ਹੋਰ ਵੀ ਤਰੀਕੇ ਨਾਲ ਆ ਜਾਂਦਾ। ਹੁਣ ਮੰਨ ਲਓ ਤੁਹਾਡਾ ਵਿਆਹ ਸਹੀ ਸੀਗਾ, ਤੇ ਤੁਹਾਡਾ ਜੈਨੂਇਨਲੀ ਡਿਵੋਰਸ ਹੋ ਗਿਆ, ਧੱਕਾ ਨਹੀਂ ਤੁਹਾਡੇ ਨਾਲ ਹੋਇਆ ਕੋਈ, ਡਿਵੋਰਸ ਹੋ ਗਿਆ ਸਿੰਪਲੀ। ਠੀਕ ਹੈ। ਜਦੋਂ ਤੁਹਾਡਾ ਡਿਵੋਰਸ ਹੋ ਜਾਂਦਾ, ਫਿਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਉਦਾਂ ਹੀ ਧੱਕੇ ਨੇ ਕਿ ਮੇਰੇ ਨਾਲ ਏਦਾਂ ਕਰਤਾ, ਉਦਾਂ ਕਰਤਾ, ਆਹ ਹੋ ਗਿਆ, ਉਹ ਹੋ ਗਿਆ, ਏਦਾਂ ਕੁਝ ਇਮੀਗ੍ਰੇਸ਼ਨ ਨੂੰ ਪਤਾ ਕਰਨ ਦੀ ਲੋੜ ਨਹੀਂ।
ਜੇ ਤੁਸੀਂ ਗੁੱਡ ਫੇਥ 'ਚ ਵਿਆਹ ਕਰਾਇਆ ਸੀ ਚੰਗਾ, ਮਤਲਬ ਫੋਟੋਆਂ ਹੈਗੀਆਂ ਤੁਹਾਡੇ ਕੋਲ, ਐਵੀਡੈਂਸ ਹੈਗਾ ਸਾਰਾ, ਤੇ ਤੁਹਾਡਾ ਸਿੰਪਲ ਇੱਕ ਜਿਹੜਾ ਡਿਵੋਰਸ ਹੋ ਜਾਂਦਾ, ਉਹਦੇ ਬੇਸ ਤੇ ਤੁਸੀਂ ਸਿੱਧੇ ਪੱਕੇ ਹੋ ਸਕਦੇ ਆ। ਆਪਣਾ ਜਿਹੜਾ ਕੰਡੀਸ਼ਨਲ ਗ੍ਰੀਨ ਕਾਰਡ ਆ, ਉਹਨੂੰ ਤੁਸੀਂ ਸਿੱਧਾ ਹੀ ਜਿਹੜਾ ਪਰਮਨੈਂਟ ਗ੍ਰੀਨ ਕਾਰਡ 'ਚ ਕਨਵਰਟ ਕਰ ਸਕਦੇ ਆ ਡਿਵੋਰਸ ਵੇਵਰ ਦੇ ਥੱਲੇ। ਸੋ ਉਹ ਕੇਸ ਦੇ ਵਿੱਚ ਕੀ ਆ ਕਿ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਬਸ ਕਿ ਜਿਹੜਾ ਤੁਹਾਡਾ ਵਿਆਹ ਸੀਗਾ ਜਦੋਂ ਕੀਤਾ ਸੀਗਾ ਉਹ ਜੈਨੂਇਨ ਸੀਗਾ, ਤੇ ਗੱਲ ਬਣੀ ਨਹੀਂ, ਤੇ ਤੁਸੀਂ, ਤੁਹਾਡੇ ਕਰਕੇ ਨਹੀਂ ਵਿਆਹ ਟੁੱਟਿਆ, ਤੁਸੀਂ ਆਪਣੇ ਵੱਲੋਂ ਪੂਰੀ ਜਿਹੜੀ ਕੋਸ਼ਿਸ਼ ਕੀਤੀ ਆ, ਕਾਉਂਸਲਿੰਗ ਕੀਤੀ ਆ, ਰਿਸ਼ਤੇਦਾਰਾਂ ਨੂੰ ਵਿੱਚ ਪਵਾਇਆ, ਤੇ ਉਹਨੂੰ ਕਹਿੰਦੇ ਆ ਡਿਵੋਰਸ ਵੇਵਰ। ਡਿਵੋਰਸ ਵੇਵਰ ਦੇ ਰਾਹੀਂ ਤੁਸੀਂ ਜਿਹੜਾ ਫਿਰ ਹੈਗਾ ਉਹਦੇ ਥਰੂ ਵੀ ਪੱਕੇ ਹੋ ਸਕਦੇ ਆ। ਸੋ ਸਿਰਫ ਇਹ ਸ਼ੋਅ ਕਰਨਾ ਪੈਂਦਾ ਕਿ ਵਿਆਹ ਤੁਹਾਡਾ ਜੈਨੂਇਨ ਸੀਗਾ। ਇੱਥੇ ਇੱਕ ਬਹੁਤ ਜ਼ਿਆਦਾ ਸਵਾਲ ਵੀ ਆਉਂਦਾ ਆ, ਬੜੇ, ਜਦੋਂ ਤੁਸੀਂ ਵੀ, ਤੁਹਾਨੂੰ ਵੀ ਪੁੱਛਦੇ ਹੋਣਗੇ, ਉਦਾਂ ਵੀ ਪੁੱਛਦੇ ਰਹਿੰਦੇ ਆ ਵੀ ਵਿਆਹ ਕਰਾਇਆ ਸੀ, ਬਾਅਦ 'ਚ ਚਲੋ ਜੋ ਵੀ ਅਣਬਣ ਹੋਈ, ਕੌਣ ਫਾਲਟੀ ਆ ਕੌਣ ਨਹੀਂ, ਉਹਦਾ ਤਾਂ ਚਲੋ ਆਪਾਂ ਨੂੰ ਪਤਾ ਨਹੀਂ, ਉਹ ਫਿਰ ਇੱਕ ਦੂਜੇ ਦੇ ਉੱਤੇ ਇਹ ਹੁੰਦੀ ਆ, ਇਹ ਤਾਂ ਪੱਕੇ ਹੋਣ ਦੇ ਲਈ ਇਹਨਾਂ ਨੇ ਕਰਾਇਆ ਸੀ, ਅਸੀਂ ਇਹਨਾਂ ਦਾ ਕੈਂਸਲ ਕਰਾਉਣਾ ਚਾਹੁੰਦੇ ਆ। ਇਹ ਚੀਜ਼ ਆ, ਇਹ ਕਿੰਨੀ ਕੁ ਰਿਐਲਿਟੀ ਹੈ, ਇਹ ਹੁੰਦੀ ਹੈ ਇਦਾਂ ਇਹ ਚੀਜ਼, ਕਿ ਇਹ ਸਿਰਫ ਇੱਕ ਗੁੱਸਾ ਹੀ ਹੁੰਦਾ ਬੰਦੇ ਦਾ ਜਿਹੜਾ ਜ਼ਾਹਰ ਹੋ ਰਿਹਾ ਹੁੰਦਾ? ਦੇਖੋ, ਧੱਕਾ ਦੋਨੋਂ ਪਾਸਿਓਂ ਹੀ ਹੁੰਦਾ ਵਾ, ਦੋਨੋਂ ਪਾਸਿਓਂ ਹੀ ਆਪਾਂ ਬੰਦੇ ਜਿਹੜੇ ਵੇਖੇ ਆ। ਕਦੀ ਟਾਈਮ ਹੁੰਦਾ ਕਿ ਗ੍ਰੀਨ ਕਾਰਡ ਵਾਲੇ ਸਿਟੀਜ਼ਨ ਧੱਕਾ ਕਰ ਦਿੰਦਾ ਇਮੀਗ੍ਰੈਂਟ ਨਾਲ, ਕਈ ਵਾਰੀ ਇਮੀਗ੍ਰੈਂਟ ਵੀ ਏਦਾਂ ਦੇ ਹੁੰਦੇ ਆ ਕਿ ਇੱਥੇ ਦੇ ਕਈ ਵਾਰੀ ਜਵਾਕ ਜੂਕ ਜੰਪ ਵਾਲਾ ਜਿਹੜੇ ਨਹੀਂ ਪਤਾ ਹੁੰਦਾ, ਇੰਨਾ ਚੁਸਤੀ ਚਲਾਕੀ ਨਹੀਂ ਹੁੰਦੀ ਸਟਰੀਟ ਦੀ, ਇੰਡੀਆ ਲੈਵਲ ਦੀ ਸੱਚਾਈ ਹੈ ਇਹਦੇ ਵਿੱਚ। ਕਈ ਵਾਰੀ ਉਹਨਾਂ ਨਾਲ ਵੀ ਵਿਚਾਰਿਆਂ ਨਾਲ ਧੱਕਾ ਹੋ ਜਾਂਦਾ ਨਜਾਇਜ਼ ਹੀ। ਕਾਫੀ ਫਿਲਮੀ ਸੀਨ 'ਚ ਮੈਂ ਕਿਹਾ ਕੋਈ ਬੰਦਾ ਸੁਣੋ, ਕਈ ਵਾਰੀ ਬੈਠ ਕੇ ਤਾਂ ਉਹ ਕਹਿੰਦੇ ਯਾਰ ਕੰਨਾਂ ਨੂੰ ਹੱਥ ਲਾਏ, ਇੰਡੀਆ ਜਾ ਕੇ ਨਹੀਂ ਵਿਆਹ ਕਰਾਉਣਾ। ਕਈ ਜਿਹੜੇ ਇੰਡੀਆ ਦੇ ਆ ਉਹ ਇੱਥੋਂ ਹੀ ਤੁਸੀਂ ਦੇਖਦੇ ਆ ਕਿ ਵੀਡੀਓ ਬਣਾਉਂਦੇ ਆ, ਉਹ ਕਹਿੰਦੇ ਯਾਰ ਇੱਥੇ ਨਾ ਆਇਓ, ਜੇਲ੍ਹ 'ਚ ਫਸ ਜਾਓਗੇ, ਏਦਾਂ ਹੋ ਜਾਂਦਾ, ਕੁੜੀਆਂ ਨੇ ਏਦਾਂ ਹੋ ਜਾਂਦਾ, ਮੁੰਡਿਆਂ ਨੇ ਏਦਾਂ ਹੋ ਜਾਂਦਾ। ਸੋ ਦੋਨੋਂ ਪਾਸੇ ਹੀ ਜਿਹੜਾ ਇਹ ਕੰਮ ਚੱਲਦਾ। ਇੱਕੋ ਚੀਜ਼ ਇਹਦੇ ਵਿੱਚ ਮੈਂ ਕਹੂੰਗਾ, ਜੇ ਤੁਹਾਡੇ ਕੋਲ, ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ, ਤੁਹਾਡੇ ਨਾਲ ਕਿਸੇ ਨੇ ਧੱਕਾ ਕੀਤਾ, ਜਿਹੜਾ ਇਮੀਗ੍ਰੈਂਟ ਆਇਆ, ਮੰਨ ਲਓ ਤੁਹਾਨੂੰ ਹੁਣ ਬੁਰਾ ਲੱਗਿਆ ਉਹਦੀ ਗੱਲ ਦਾ ਜਾਂ ਕਿੱਦਾਂ, ਤੇ ਅਕਸਰ ਘਰ ਦੇ ਕਹਿੰਦੇ ਆ ਕਿ ਯਾਰ ਇਹਨਾਂ ਨੇ ਕੰਮ ਖਰਾਬ ਕੀਤਾ, ਇਹ ਤੋਂ ਬਦਲਾ ਲੈਣਾ ਜਾਂ ਕਿੱਦਾਂ ਇਹਦਾ ਕੰਮ ਰੋਕੀਏ। ਤੁਸੀਂ ਜਿੰਨਾ ਉਹਦੇ ਕੰਮ 'ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਨਾ, ਜਿੰਨਾ ਤੁਸੀਂ ਲੈਟਰਾਂ ਲਿਖੀਆਂ ਇਮੀਗ੍ਰੇਸ਼ਨ ਨੂੰ ਜਾਂ ਕੁਛ ਲਿਖਿਆ ਫਰਾਡ ਸੀਗਾ, ਏਦਾਂ ਸੀਗਾ, ਬੰਦਾ ਏਦਾਂ ਵਾ, ਉਦਾਂ ਵਾ, ਝੂਠਾ ਵਾ, ਉਨਾ ਹੀ ਤੁਸੀਂ ਉਹ ਬੰਦੇ ਦੀ ਜ਼ਿਆਦਾ ਹੈਲਪ ਕਰਨੀ ਹੈ, ਉਹਦਾ ਕੇਸ ਮਜ਼ਬੂਤ ਹੁੰਦਾ। ਦਿਓ ਕਿ ਤੁਸੀਂ ਉਨੀ ਉਹਦੀ ਜ਼ਿਆਦਾ ਹੈਲਪ ਕਰਨੀ ਹੈ, ਸਪੈਸ਼ਲੀ ਜੇ ਅਗਲੇ ਨੇ ਆਲਰੇਡੀ ਜਾ ਕੇ ਰਿਸਟੇਨਿੰਗ ਆਰਡਰ ਲਿਆ, ਜਾਂ ਅਗਲਾ ਆਪਣਾ ਕੇਸ ਹੀ ਇਹ ਬਣਾ ਰਿਹਾ ਕਿ ਉਹਨਾਂ ਧੱਕਾ ਹੋ ਰਿਹਾ, ਉੱਤੇ ਕੰਟਰੋਲ ਚੱਲ ਰਿਹਾ, ਉਹਨੂੰ ਇਮੀਗ੍ਰੇਸ਼ਨ ਥ੍ਰੈਟ ਮਿਲ ਰਿਹਾ। ਸੋ ਜਿਹੜਾ ਉਹ ਗੱਲ ਨੂੰ ਤੁਸੀਂ ਕੀ ਕਰਨਾ ਕਿ ਹੁਣ ਤੁਹਾਨੂੰ ਬੁਰਾ ਮੇਰੀ ਗੱਲ ਦਾ ਜ਼ਰੂਰ ਲੱਗ ਸਕਦਾ, ਪਰ ਜਿਹੜੀ ਸਭ ਤੋਂ ਸਹੀ ਚੀਜ਼ ਤੁਸੀਂ ਕਰ ਸਕਦੇ ਆ ਕਿ ਜਦੋਂ ਬੰਦਾ ਹੀ ਤੁਹਾਨੂੰ ਖਰਾਬ ਟੱਕਰ ਗਿਆ, ਨਾਲੇ ਹੁਣ ਬੰਦੇ ਤੋਂ ਮੇਰਾ ਮਤਲਬ ਇਹ ਆ ਕਿ ਇਹ ਨਹੀਂ ਕਿ ਮੁੰਡੇ ਹੀ ਧੱਕਾ ਕਰਦੇ ਆ, ਕੁੜੀਆਂ ਵੀ, ਇਹ ਸਾਰਾ ਮਤਲਬ ਕਹਿਣ ਦਾ ਐਕਸਪ੍ਰੈਸ਼ਨ ਹੈ ਕਿ ਕੋਈ ਵੀ ਇਹ ਹੋ ਸਕਦਾ ਇਨਸਾਨ ਜਿਹੜਾ ਧੱਕਾ ਕਰਦਾ। ਤੁਹਾਨੂੰ ਪਤਾ ਲੱਗ ਗਿਆ ਕਿ ਦੂਜਾ ਸਪਾਊਸ ਜੇ ਉਹਨੇ ਧੱਕਾ ਕੀਤਾ, ਕੋਈ ਤਾਂ ਬੈਸਟ ਇਹਦੇ ਵਿੱਚ ਇਹ ਹੈ ਕਿ ਉਹ ਚੀਜ਼ ਨੂੰ ਨਾ ਛੱਡ ਦਿਓ, ਉੱਥੇ ਤੁਸੀਂ ਬੰਦੇ ਨੂੰ ਸੁਧਾਰ ਨਹੀਂ ਸਕਦੇ ਕਦੀ, ਉਹਨੇ ਉਦਾਂ ਦਾ ਉਦਾਂ ਹੀ ਰਹਿਣਾ। ਹੁਣ ਤੁਸੀਂ ਉਹਦੇ ਇਮੀਗ੍ਰੇਸ਼ਨ ਨੂੰ ਲਿਖੋਗੇ, ਚਿੱਠੀਆਂ ਪਾਓਗੇ, ਕੁਛ ਕਰੋਗੇ, ਜਾਂ ਬੰਦੇ ਨੂੰ ਫੋਨ ਕਰੋਗੇ ਜਾਂ ਮੈਸੇਜ ਕਰੋਗੇ, ਉਹਨੇ ਉਹੀ ਸਾਰਾ, ਭਾਵੇਂ ਉਹ ਨਾ ਵੀ ਪੱਕਾ ਹੋ ਸਕਦਾ ਹੋਵੇ, ਉਹਨੇ ਉਹੀ ਵਿਖਾ ਕੇ ਪੱਕਾ ਹੋ ਜਾਣਾ। ਸੋ ਉਹਨੂੰ ਛੱਡ ਦਿਓ ਉੱਥੇ। ਉਹ ਚੀਜ਼ ਜਿਹੜੀ ਆ ਸਭ ਤੋਂ ਜਿਹੜੀ ਬੈਟਰ ਚੀਜ਼ ਆ। ਤੇ ਦੂਸਰੀ ਗੱਲ ਰਹੀ ਇਹ ਕਿ ਜਿਹੜਾ ਗ੍ਰੀਨ ਕਾਰਡ ਆ ਨਾ, ਕਿਸੇ ਨੂੰ ਜੇ ਮਿਲ ਗਿਆ ਇੱਕ ਵਾਰੀ, ਉਹ ਗ੍ਰੀਨ ਕਾਰਡ ਜਿਹੜਾ ਉਹ ਜਗੀਰ ਨਹੀਂ ਕਿਸੇ ਦੀ, ਉਹ ਇਮੀਗ੍ਰੇਸ਼ਨ ਦੇ ਵਿੱਚ, ਇਮੀਗ੍ਰੇਸ਼ਨ ਜਿਹੜੀ USCIS ਆ ਉਹਦਾ, ਤੇ ਜਿਹੜੇ ਬੰਦੇ ਨੂੰ ਗ੍ਰੀਨ ਕਾਰਡ ਮਿਲਿਆ ਉਹਨਾਂ ਦਾ ਮਸਲਾ ਆਪਸ ਦੇ ਵਿੱਚ। ਸੋ ਉਹ ਜਿਹੜਾ ਟ੍ਰਾਂਜੈਕਸ਼ਨ ਆ ਉਹ ਸਿਰਫ ਤੇ ਸਿਰਫ ਇਮੀਗ੍ਰੇਸ਼ਨ ਦੇ ਵਿੱਚ, ਤੇ ਜਿਹੜੇ ਇਮੀਗ੍ਰੈਂਟ ਨੂੰ ਗ੍ਰੀਨ ਕਾਰਡ ਮਿਲਿਆ ਉਹਦੇ ਵਿੱਚ ਆ, ਉਹਨੂੰ ਤੁਸੀਂ ਨਹੀਂ ਤੋੜ ਸਕਦੇ। ਇਮੀਗ੍ਰੇਸ਼ਨ ਜਿਹੜੀ ਹੈਗੀ ਉਹ ਫੈਮਿਲੀ ਕੋਰਟ ਨਹੀਂ ਹੈਗੀ। ਜੇ ਤੁਹਾਡੇ ਮਸਲੇ ਆ ਪੈਸਿਆਂ ਦੇ, ਧੋਖਾਧੜੀ ਦੇ, ਤੁਸੀਂ ਸਿਵਲ ਲਾਅ ਸੂਟ ਕਰੋ, ਤੁਸੀਂ ਫੈਮਿਲੀ ਕੋਰਟ ਜਾਓ। ਜਿਹੜੀ ਇਮੀਗ੍ਰੇਸ਼ਨ ਉਹਨਾਂ ਨੇ ਗ੍ਰੀਨ ਕਾਰਡ, ਵੀਜ਼ੇ ਵੂਜ਼ੇ ਉਹਨਾਂ ਨੇ ਦੇਣੇ ਆ, ਉਹਨਾਂ ਕੋਲ ਨਹੀਂ ਟਾਈਮ ਹੈਗਾ ਕਿ ਉਹ ਤੁਹਾਡੇ ਮਸਲੇ ਸੁਲਝਾਉਣ, ਦੁੱਖ ਸੁਲਝਾਉਣ, ਤੁਹਾਨੂੰ ਇਨਸਾਫ ਦਿਲਾਉਣ। ਉਹ ਇਨਸਾਫ ਦੀ ਅਦਾਲਤ ਨਹੀਂ ਹੈਗੀ ਇਮੀਗ੍ਰੇਸ਼ਨ। ਤੇ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਪਰਪਸ ਲਈ ਇੱਕ ਸਟੈਪ ਮੈਂ ਹੋਰ ਅੱਗੇ ਜਾਣਾ, ਆਪਾਂ ਇਹਨੂੰ ਵੇਖਦੇ ਆ ਆਪਣੇ ਕਲਚਰਲ ਕੰਟੈਕਸਟ ਦੇ ਨਾਲ, ਕਿ ਪੰਜਾਬੀ ਕਲਚਰ ਦੇ ਵਿੱਚ ਕਿਹੜੀ ਚੀਜ਼ ਨੂੰ ਆਪਾਂ ਧੱਕਾ ਮੰਨਦੇ ਆ ਕਿ ਏਦਾਂ ਵਿਆਹ ਹੋਇਆ, ਇਹਨੇ ਬੰਦੇ ਨੇ ਮਾੜੀ ਬੜੀ ਕੀਤੀ ਆ। ਜਿਹੜੀ ਆਪਾਂ ਕਹਿੰਦੇ ਨਾ ਕਿ ਇਹਨੇ ਮਾੜੀ ਕੀਤੀ ਆ, ਉਹਨੂੰ ਤੁਸੀਂ ਸਿਰਫ ਤੇ ਸਿਰਫ ਪੰਜਾਬੀ ਕਲਚਰ ਦੇ ਹਿਸਾਬ ਨਾਲ ਨਹੀਂ ਦੇਖਣਾ, ਉਹਨੂੰ ਅਮਰੀਕਾ ਦੇ ਕਲਚਰ ਦੇ ਹਿਸਾਬ ਨਾਲ ਦੇਖਣਾ। ਅਮਰੀਕਾ ਦੇ ਕਲਚਰ ਦੇ ਵਿੱਚ ਜਿਹੜੇ ਵਿਆਹ ਦੀ ਜਿਹੜੀ ਡੈਫੀਨੇਸ਼ਨ ਆ ਉਹ ਕੀ ਆ, ਕਿ ਜਦੋਂ ਉਹਨਾਂ ਨੇ ਲੀਗਲੀ ਵਿਆਹ ਕਰਾ ਲਿਆ, ਉਦੋਂ ਵਿਆਹ ਕਰਾਉਣ ਦੇ ਟਾਈਮ ਦੇ ਵਿੱਚ ਦੋਨੋਂ ਜਿਹੜੇ ਸੀਗੇ ਅਡਲਟ ਸੀਗੇ,
ਤੇ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਜਿਹੜਾ ਉਹ ਕਰਾਇਆ ਵਾ, ਉਹ ਵਿਆਹ ਦੀ ਡੈਫੀਨੇਸ਼ਨ ਮੀਟ ਕਰਨ ਲਈ ਬੰਦੇ ਦਾ 10 ਦਿਨ ਬਾਅਦ ਮਨ ਚੇਂਜ ਹੋਇਆ, 20 ਦਿਨ ਬਾਅਦ ਚੇਂਜ ਹੋਇਆ, ਮਹੀਨੇ ਬਾਅਦ ਚੇਂਜ ਹੋਇਆ, ਇਹਦੇ ਨਾਲ ਜਿਹੜੀ USCIS ਨੂੰ ਨਹੀਂ ਕੋਈ ਲੈਣਾ ਦੇਣਾ। ਉਹਨਾਂ ਨੇ ਸਿਰਫ ਇਹ ਦੇਖਣਾ ਕਿ ਕਿਤੇ ਵਿਆਹ ਫਰਾਡ ਤਾਂ ਨਹੀਂ ਸੀਗਾ ਇਨੀਸ਼ੀਅਲੀ। ਕਈ ਵਾਰੀ ਏਦਾਂ ਵੀ ਆ ਕਿ ਏਦਾਂ ਦੇ ਵੀ ਕੇਸ ਆਏ ਕਿ ਉਹਨਾਂ ਕੋਲ ਨਾ ਜਵਾਕ ਹੋ ਜਾਂਦੇ ਆ, ਕਪਲ ਦੇ ਆਪਸ 'ਚ ਜਵਾਕ ਹੁੰਦੇ ਆ, ਤੇ ਉਹ ਘਰ ਦੇ ਆਪਸ 'ਚ ਉਹਨਾਂ ਦਾ ਇੱਟ ਕੁੱਤੇ ਦਾ ਵੈਰ ਹੋ ਜਾਂਦਾ ਕਿ ਇਹਨੂੰ ਸਬਕ ਸਿਖਾਉਣਾ, ਇਹਨੇ ਫਰਾਡ ਕੀਤਾ। ਹੁਣ ਫਰਾਡ ਜਿਹੜਾ ਇਮੀਗ੍ਰੇਸ਼ਨ ਕੀ ਕਹਿੰਦੀ ਆ, ਉਹ ਕਹਿੰਦੀ ਕਿ 2 ਅਡਲਟ ਦੇ ਵਿੱਚ ਜਿਹੜਾ ਕੰਸੈਂਟਿੰਗ ਅਡਲਟ ਦੇ ਵਿੱਚ ਵਿਆਹ ਹੋਇਆ, ਮੈਰਿਜ ਇਹਨਾਂ ਦੀ ਜਿਹੜੀ ਆ ਕਨਜ਼ੂਮੇਟ ਹੋਈ ਆ, ਇਹਨਾਂ ਦੇ ਬੱਚੇ ਵੀ ਆ, ਉਹ ਚੀਜ਼ ਨੂੰ ਫਰਾਡ ਨਹੀਂ ਉਹ ਮੰਨ ਸਕਦੇ, ਉਹਨੂੰ ਵਿਆਹ ਹੀ ਮੰਨਣਾ ਵਾ, ਉਹ ਲੀਗਲ ਵਿਆਹ ਸੀਗਾ। ਤੇ ਜੇ ਬੰਦਾ ਕਹਿੰਦਾ ਕਿ ਫਰਾਡ ਆ ਜਾਂ ਇਹਨੂੰ ਗ੍ਰੀਨ ਕਾਰਡ ਨਹੀਂ ਮਿਲਣਾ ਚਾਹੀਦਾ, ਫਿਰ ਤੁਹਾਨੂੰ ਪਹਿਲਾਂ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈਣਾ। ਅਦਾਲਤ ਦੇ ਦਰਵਾਜ਼ੇ ਵਿੱਚ ਜਾ ਕੇ ਤੁਸੀਂ ਡਿਵੋਰਸ ਦੀ ਬਜਾਏ ਜਿਹੜਾ ਅਨਲਮੈਂਟ ਹੁੰਦੀ ਆ ਕਿ ਮੈਰਿਜ ਨੂੰ ਅਨਲ ਕਰ ਦਿਓ। ਫਰਕ ਕੀ ਹੁੰਦਾ, ਡਿਵੋਰਸ ਦਾ ਮਤਲਬ ਹੁੰਦਾ ਕਿ ਤੁਹਾਡਾ ਵਿਆਹ ਜੈਨੂਇਨ ਸੀਗਾ ਤੇ ਉਹ ਟੁੱਟ ਗਿਆ। ਅਨਲਮੈਂਟ ਦਾ ਮਤਲਬ ਹੁੰਦਾ ਕਿ ਜਿਹੜੀ ਅਦਾਲਤ ਆ ਉਹ ਇੱਕ ਡਿਗਰੀ ਦੇ ਦਿੰਦੀ ਆ ਕਿ ਇਹਨਾਂ ਦਾ ਵਿਆਹ ਅਦਾਲਤ ਏਦਾਂ ਮੰਨਦੀ ਆ ਕਿ ਜਿੱਦਾਂ ਕਦੀ ਹੋਇਆ ਹੀ ਨਾ ਹੋਵੇ, ਉਹਨੂੰ ਅਨਲਮੈਂਟ ਕਹਿੰਦੇ ਆ। ਇਸ ਕਰਕੇ ਜਿਹੜੀਆਂ ਅਦਾਲਤਾਂ ਵਾ ਉਹ ਡਿਵੋਰਸ ਸੌਖਾ ਦੇ ਦਿੰਦੀਆਂ, ਅਨਲਮੈਂਟ ਨਹੀਂ ਦਿੰਦੀਆਂ ਸੌਖੀ ਕਿਤੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਅਨਲਮੈਂਟ ਦਿੱਤੀ ਤਾਂ ਉਹਦਾ ਮਤਲਬ ਏਦਾਂ ਸੀਗਾ ਕਿ ਇਹਨਾਂ ਦੀ ਕਦੀ ਆਪਸ 'ਚ ਕੋਈ ਗੱਲਬਾਤ ਨਹੀਂ ਹੈ ਨਾ। ਹੁਣ ਜਿਹੜੀ USCIS ਆ, ਉਹਨੂੰ ਜਿਹੜੇ ਜੇ ਕੋਈ ਕਹਿੰਦਾ ਕਿ ਨਹੀਂ ਇਹ ਫਰਾਡ ਸੀਗਾ ਹੈ ਨਾ, ਉਹ ਇਮੀਗ੍ਰੇਸ਼ਨ ਨੇ ਨਹੀਂ ਤੁਹਾਡੀ ਹੈਲਪ ਕਰਨੀ। ਪਹਿਲਾਂ ਤੁਸੀਂ ਅਦਾਲਤ ਕੋ ਜਾਣਾ, ਉੱਥੇ ਜਾ ਕੇ ਅਨਲਮੈਂਟ ਲੈਣੀ ਆ, ਤੁਹਾਡੀ ਫਾਈਟ ਹੋਣੀ ਪੂਰੀ, ਤੁਸੀਂ ਵਕੀਲ ਕਰੋ ਆਪਣਾ ਕਿੱਦਾਂ ਮਰਜ਼ੀ। ਜੇ ਤੁਸੀਂ ਅਦਾਲਤ ਕੋ ਜਿੱਤ ਜਾਂਦੇ ਆ, ਅਦਾਲਤ ਲਿਖ ਦਿੰਦੀ ਹੈ ਵਿੱਚ ਕਿ ਹਾਂ ਇਹ ਅਨਲਮੈਂਟ ਆ, ਉਹਦੀ ਗਰਾਊਂਡ ਉਹ ਫਰਾਡ ਲਿਖ ਦਿੰਦੀ ਆ, ਫਿਰ ਤੁਸੀਂ ਉਹ ਵਾਲੀ ਜਿਹੜੀ ਅਨਲਮੈਂਟ ਡਿਗਰੀ ਆ ਉਹਨੂੰ ਲੈ ਕੇ ਫਿਰ ਤੁਸੀਂ USCIS ਦੇ ਕੋਲ ਜਾ ਕੇ ਜਿਹੜੀ ਚਿੱਠੀ ਪਾ ਕੇ ਉਹਨਾਂ ਨੂੰ ਦੱਸ ਸਕਦੇ ਆ ਕਿ ਇਹ ਅਨਲਮੈਂਟ ਹੋ ਗਈ ਹੈ। ਪਰ ਕਿਸੇ ਵੀ ਬੰਦੇ ਨੇ ਡਾਇਰੈਕਟਲੀ ਕਦੀ ਜਿਹੜਾ ਇਮੀਗ੍ਰੈਂਟ ਆਇਆ ਉਹਨਾਂ ਗੱਲ ਨਹੀਂ ਕਰਨੀ, ਉਹਨੂੰ ਕਦੀ ਧਮਕੀ ਨਹੀਂ ਦੇਣੀ। ਠੀਕ ਆ, ਜੇ ਤੁਹਾਨੂੰ ਲੱਗਦਾ ਕਿ ਧੱਕਾ ਹੋਇਆ ਤੇ ਤੁਸੀਂ ਅਦਾਲਤ ਦੇ ਵਿੱਚ ਜਾਣਾ। ਤੇ ਸੇਮ ਚੀਜ਼ ਜਿਹੜਾ ਇਮੀਗ੍ਰੈਂਟ ਆ, ਜੇ ਉਹਨੂੰ ਲੱਗਦਾ ਕਿ ਉਹਨਾਂ ਧੱਕਾ ਕਰਦੇ ਆ, ਤੁਸੀਂ ਕਦੀ ਆਪ ਨਹੀਂ ਕੋਈ ਪ੍ਰੋਬਲਮ 'ਚ ਪੈਣਾ, ਕਿਸੇ ਤੇ ਆਵਾਜ਼ ਨਹੀਂ ਚੱਕਣੀ। ਸਾਰੀ ਜਿਹੜੀ ਚੀਜ਼ਾਂ ਨੂੰ ਡਾਕੂਮੈਂਟ ਕਰੋ। ਤੁਹਾਡੇ ਨਾਲ ਜੇ ਕੋਈ ਨੁਕਸਾਨ ਹੁੰਦਾ, ਕੁਛ ਹੁੰਦਾ, ਤੁਸੀਂ 911 ਕਾਲ ਕਰੋ ਸਿੱਧੇ, ਤੇ 911 ਵਾਲੇ ਜਿਹੜੇ ਹੈਗੇ ਉਹ ਆ ਕੇ ਪੂਰੀ ਆਪਣੀ ਇਨਵੈਸਟੀਗੇਸ਼ਨ ਕਰਦੇ ਆ। ਉਹਨਾਂ ਦੇ ਪ੍ਰੋਸੀਜਰ ਹੁੰਦੇ ਆ, ਡੋਮੈਸਟਿਕ ਵਾਇਲੈਂਸ ਵਗੈਰਾ ਦਾ ਕੇਸ ਜੋ ਵੀ ਚੱਲਦਾ ਵਾ, ਪੂਰਾ ਬੜੀ ਫੇਅਰ ਜਿਹੜੀ ਕੰਟਰੀ ਹੈਗੀ ਆ, ਤੇ ਉਹਦੇ ਹਿਸਾਬ ਨਾਲ ਤੁਸੀਂ ਜਿਹੜਾ ਸਿਸਟਮ ਦੇ ਹਿਸਾਬ ਨਾਲ ਜਿਹੜਾ ਚੱਲਣਾ। ਜਿਹੜੀ ਕਾਨੂੰਨੀ ਜਿਹੜੇ ਮਸਲੇ ਆ ਉਹ ਆਪਣੇ ਹੱਥ ਨਹੀਂ ਲੈਣੇ। ਜਿੱਦਾਂ ਬੰਦਾ ਹੁੰਦਾ ਕਿ ਮੇਰੀ ਕੋਈ ਗੱਲ ਹੋ ਗਈ, ਮੈਂ ਭਾਜੀ ਨੂੰ ਫੋਨ ਕਰ ਦੇਣਾ, ਮੈਂ ਭਾਜੀ ਨੂੰ ਫੋਨ ਕਰ ਦੇਣਾ, ਉਹ ਇੰਡੀਆ 'ਚ ਚੱਲਦੀਆਂ ਗੱਲਾਂ। ਇੱਥੇ ਜਿਹੜਾ ਭਾਜੀ ਆ ਉਹ ਹੈਗੀ 911। ਸੋ ਜੋ ਕੋਈ ਵੀ ਪ੍ਰੋਬਲਮ ਦੇ ਵਿੱਚ ਆ ਉੱਥੇ ਸਿੱਧੀ ਕਾਲ ਕਰਨੀ, ਵਕੀਲ ਤੋਂ ਵੀ ਕਾਲ ਕਰਨ ਤੋਂ ਪਹਿਲਾਂ। ਜੀ ਜੀ, ਅੱਛਾ, ਆਪਾਂ ਜਦੋਂ ਇਹ ਜੁਆਇੰਟ ਫਾਈਲਿੰਗ ਦੀ ਗੱਲ ਕਰ ਰਹੇ ਸੀ, ਡਿਵੋਰਸ ਦੀ ਗੱਲ ਕਰਦੇ ਸੀ ਵੀ ਜੇ ਤਾਂ ਫਾਈਨਲਾਈਜ਼ ਹੋਇਆ, ਜੇ ਫਾਈਨਲਾਈਜ਼ ਨਾ ਹੋਇਆ ਹੋਵੇ ਤਾਂ ਫਿਰ ਉਹਦੇ ਵਿੱਚ ਕੀ ਬਣਦਾ, ਉਸ ਕੇਸ ਦੇ ਵਿੱਚ ਕੀ ਬਣਦਾ? ਫਿਰ ਤੁਸੀਂ ਲਟਕੇ ਰਹਿੰਦੇ ਆ ਥੋੜੇ ਜਿਹੇ, ਤੇ ਜੇ ਤੁਹਾਡੀ ਇੰਟਰਵਿਊ ਆ ਜਾਵੇ ਤੁਸੀਂ ਇਮੀਗ੍ਰੇਸ਼ਨ ਨੂੰ ਰਿਕੁਐਸਟ ਕਰ ਸਕਦੇ ਆ ਕਿ ਇਹਨੂੰ ਪੋਸਟਪੋਨ ਕਰੋ। ਤੇ ਬੇਸਿਕਲੀ ਤੁਸੀਂ ਫਿਰ ਡਿਵੋਰਸ ਲੈ ਕੇ ਹੀ ਜਿਹੜਾ ਜਾਣਾ, ਜਿਹੜਾ ਤੁਹਾਡਾ ਗ੍ਰੀਨ ਕਾਰਡ ਆ, ਜਾਂ ਤੁਹਾਨੂੰ ਡਿਵੋਰਸ ਦੇ ਬੇਸ ਤੇ, ਜਾਂ ਤੁਹਾਨੂੰ ਕਰੂਐਲਟੀ ਦੇ ਬੇਸ ਤੇ, ਜਾਂ ਐਕਸਟ੍ਰੀਮ ਹਾਰਡਸ਼ਿਪ ਦੇ ਬੇਸ ਤੇ ਜਿਹੜਾ ਮਿਲ ਸਕਦਾ। ਤੇ ਉਹਦਾ 751 ਦਾ ਕਾਫੀ ਲੰਬਾ ਚੌੜਾ ਪ੍ਰੋਸੈਸ ਆ, ਪ੍ਰੋਸੈਸਿੰਗ ਟਾਈਮਲਾਈਨ, ਤੇ ਡਿਵੋਰਸ 6 ਮਹੀਨੇ 'ਚ ਆ ਜਾਂਦਾ। ਸੋ ਜਿਹੜਾ ਡਿਵੋਰਸ ਆ ਨਾ, ਜੇ ਤੁਹਾਡਾ ਵਿਆਹ ਨਹੀਂ ਚੱਲਦਾ ਪਿਆ ਤੇ ਤੁਹਾਡੇ ਕੋਲ ਕੰਡੀਸ਼ਨਲ ਗ੍ਰੀਨ ਕਾਰਡ ਆ ਗਿਆ, ਕਹਿਣ ਨੂੰ ਹੁਣ ਗੱਲ ਔਕਵਰਡ ਲੱਗਦੀ ਆ, ਪਰ ਜੇ ਤੁਹਾਨੂੰ ਪਤਾ ਕਿ ਇਹ ਵਿਆਹ ਟੁੱਟ ਜਾਣਾ, ਉਹਨੂੰ ਤੁਸੀਂ ਬਜਾਏ ਸਿਰਫ ਇਮੀਗ੍ਰੇਸ਼ਨ ਪਰਪਸ ਲਈ ਕਿ ਗੱਡੀ ਚਲਾ ਕੇ ਦੇਖੀਏ ਕਿੱਡੀ ਦੂਰ ਤੱਕ ਚੱਲਦੀ ਹੈ, ਏਦਾਂ ਨਹੀਂ ਕਰਨਾ। ਟਾਈਮ ਸਿਰ ਡਿਵੋਰਸ ਲੈਣਾ, ਤੇ ਗੁੱਡ ਫੇਥ ਮੈਰਿਜ ਤੇ ਜੈਨੂਇਨ ਡਿਵੋਰਸ ਜਿਹੜਾ ਹੈਗਾ, ਉਹਦੇ ਬੇਸ ਤੇ ਤੁਹਾਡਾ ਜਿਹੜਾ ਪੱਕਾ ਗ੍ਰੀਨ ਕਾਰਡ ਆ ਸਕਦਾ। ਠੀਕ ਹੈ। ਇਸ ਮਾਮਲੇ ਜਿੱਦਾਂ ਤੁਸੀਂ ਡੋਮੈਸਟਿਕ ਵਾਇਲੈਂਸ ਤਾਂ ਹੋਰ ਚੀਜ਼ਾਂ ਦੀ ਵੀ ਗੱਲ ਕੀਤੀ, ਕਿਤੇ ਬੰਦਾ ਪਿਸ ਰਿਹਾ, ਕਿਤੇ ਬੁੜੀ ਪਿਸ ਰਹੀ ਆ, ਉਹ ਮਾਮਲਾ ਆਉਂਦਾ ਆ, ਤੇ ਫਿਰ ਇਹਦੇ ਵਿੱਚੋਂ ਹੀ ਵਾਵਾ ਇਸ ਦੇ ਵਿੱਚ ਅੱਗੇ ਨਿਕਲਦੀ ਆ, ਜਾਂ ਉਹ ਇੱਕ ਡਿਫਰੈਂਟ ਕੈਟੇਗਰੀ ਆ, ਜਾਂ ਲਾਈਕ ਕਿਸੇ ਵੀ ਤਰੀਕੇ ਨਾਲ ਵਾਵਾ ਜਿਹੜੀ ਉਹ ਚੀਜ਼ ਆ ਜਾਂਦੀ ਹੈ? ਦੁਬਾਰਾ ਪੁੱਛਿਆ ਇੱਕ ਵਾਰੀ ਸਵਾਲ। ਇਹ ਵਾਵਾ ਜਿਹੜਾ ਆ ਜਾਂਦਾ ਆ, ਜਿਹੜਾ ਵੂਮਨ ਵਾਇਲੈਂਸ ਅਗੇਂਸਟ ਵੂਮਨ ਐਕਟ ਜਿਹੜਾ ਆਇਆ ਸੀਗਾ, ਉਹ ਬੇਸਿਕਲੀ ਜ਼ਿਆਦਾ ਡੋਮੈਸਟਿਕ ਵਾਇਲੈਂਸ ਚੋਂ ਨਿਕਲਦਾ ਆ, ਜਾਂ ਹੋਰ ਮਸਲਿਆਂ ਦੇ ਵਿੱਚ ਵੀ ਇਹ ਜਿਹੜਾ ਵਾਵਾ ਹੁੰਦਾ ਹੈ? ਜ਼ਿਆਦਾ ਇਹ ਡੋਮੈਸਟਿਕ ਵਾਇਲੈਂਸ ਦੇ ਵਿੱਚ ਆਉਂਦਾ। ਇਹਦੇ ਵਿੱਚ ਤੁਹਾਨੂੰ ਓਵਰਆਲ ਜਿਹੜੀ ਸਿਚੁਏਸ਼ਨ ਦੱਸਣੀ ਪੈਂਦੀ ਹੈ, ਫਾਈਨੈਂਸ਼ੀਅਲ ਕੰਟਰੋਲ,
ਕਰੂਅਲਟੀ, ਫਿਜ਼ੀਕਲ ਬੀਟਿੰਗ, ਸੈਕਸ਼ੂਅਲ ਡਿਮਾਂਡਸ ਵਗੈਰਾ, ਜੋ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਕੰਟਰੋਲ ਆ, ਉਹ ਤੁਸੀਂ ਅਮਰੀਕੀ ਗਵਰਨਮੈਂਟ ਨੂੰ ਜੇ ਸਾਬਿਤ ਕਰ ਦੋ ਤਾਂ ਤੁਹਾਨੂੰ ਫਿਰ ਡਿਪੈਂਡ ਨਹੀਂ ਹੋਣਾ ਪੈਂਦਾ ਜਿਹੜਾ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਤੇ ਵਾਵਾ ਪ੍ਰੋਸੈਸ ਜਿਹੜਾ ਵਾਇਲੈਂਸ ਅਗੇਂਸਟ ਵੂਮਨ ਐਕਟ ਇੱਕ ਬਣਿਆ ਸੀਗਾ, ਉਹਦੇ ਵਿੱਚੋਂ ਇਹ ਜਿਹੜੀ ਇਮੀਗ੍ਰੇਸ਼ਨ ਦੀ ਧਾਰਾ ਨਿਕਲ ਕੇ ਆਈ ਸੀਗੀ। ਤੇ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਵੀ ਕਈ ਵਾਰੀ ਕੋਈ ਧੱਕੇ ਨਾਲ ਕਿਸੇ ਤੋਂ ਵਾਹਵਾ ਕਰਵਾ ਦਿੰਦਾ ਆ, ਉੱਥੇ ਉਦਾਂ ਵੀ ਸਰ ਜਾਂਦਾ ਆ। ਕਿਹੜੇ ਮਾਮਲੇ ਵਿੱਚ ਵਾਹਵਾ ਕਰਨਾ ਆ ਤੇ ਕਿਹੜੇ ਮਾਮਲੇ ਵਿੱਚ ਜਿਹੜਾ ਉਹ ਜੁਆਇੰਟ ਫਾਈਲਿੰਗ ਤੋਂ ਪਰੇ ਜਾਣਾ ਹੈ, ਸੋ ਉਹ ਕਿੱਦਾਂ ਨਤਾਰਾ ਹੁੰਦਾ ਆ? ਜਿਹਦੇ ਕੋਲ ਗ੍ਰੀਨ ਕਾਰਡ ਨਹੀਂ ਹੈਗਾ ਉਹ ਜੁਆਇੰਟ ਫਾਈਲਿੰਗ ਕਰ ਹੀ ਨਹੀਂ ਸਕਦਾ, ਉਹ ਵਾਵਾ ਕਰੂਗਾ ਹੈ ਨਾ ਜਦੋਂ ਉਹਨਾਂ ਧੱਕਾ ਹੋਇਆ। ਹਾਸੇ ਵਾਲੀ ਤੁਹਾਨੂੰ ਗੱਲ ਦੱਸਦਾ ਇੱਕ, ਤੇ ਹਾਸੇ ਵਾਲੀ ਵੀ ਆ, ਸੈਡ ਵੀ ਆ। ਡਿਪੋਰਟੇਸ਼ਨ ਕਈ ਵਾਰੀ ਬੰਦੇ ਦੀ ਲੱਗੀ ਹੁੰਦੀ, ਕਾਲ ਆਉਂਦੀ ਕੰਸਲਟੇਸ਼ਨ ਤੇ ਮੈਂ ਵਿਆਹ ਕਰਾਉਣਾ ਵਾ, ਮੇਰਾ ਵਾਵਾ ਵਾਲਾ ਕੇਸ ਲੱਗ ਸਕਦਾ। ਮੈਂ ਕਿਹਾ ਯਾਰ ਤੇਰਾ ਜੇ ਵਿਆਹ ਹੋਇਆ ਨਹੀਂ, ਤੈਨੂੰ ਪਹਿਲੇ ਕਿੱਦਾਂ ਪਤਾ ਕਿ ਤੇਰੀ ਘਰ ਵਾਲੀ ਨਾਲ ਜਾਂ ਘਰ ਵਾਲੇ ਨਾਲ ਤੇਰੀ ਲੜਾਈ ਹੋਣੀ ਆ। ਸੋ ਇਹ ਚ ਫਰਾਡ ਵੀ ਬੜਾ ਵਾ, ਤੇ ਇਹਦਾ ਅਜੇ ਤੱਕ ਜਿਹੜਾ ਇਮੀਗ੍ਰੇਸ਼ਨ ਨੇ ਨਹੀਂ ਪਰਦਾਫਾਸ਼ ਕੀਤਾ, ਉਹਦਾ ਟਾਈਮ ਆ ਗਿਆ ਵਾ ਹੁਣ। ਤੇ ਕਾਫੀ ਜਿਹੜੀ ਇਸ ਚੀਜ਼ ਦੇ ਵਿੱਚ ਫਰਾਡ ਜਿਹੜੀ ਫਾਈਲਿੰਗ ਹੋਈ ਹੈ, ਇਹਦੀ ਇਨਵੈਸਟੀਗੇਸ਼ਨ ਵੀ ਜਿੰਨਾ ਕੁ ਪਤਾ ਲੱਗਾ ਹੈ ਨਾ ਕਾਫੀ ਲੈਵਲ ਤੇ ਚੱਲਦੀ ਆ, ਤੇ ਕਾਫੀ ਵਕੀਲ ਬਕੂਲ ਵੀ ਇਹਦੇ ਵਿੱਚ ਫਸਨੇ ਆ ਜਿਹੜੇ ਹੈਗੇ ਆ। ਤੇ ਇਹ ਕੰਮ ਦੇ ਵਿੱਚ ਨਾ ਜਿਹੜਾ ਹੈਗਾ ਇੱਕ ਨਕਲੀ ਵਿਆਹ ਕਰਕੇ ਵਾਵਾ ਲਾ ਦੇਣਾ, ਇਤੋਂ ਜਿਹੜਾ ਹੈਗਾ ਨਾ ਉਹਨੂੰ ਪਰੇ ਰਿਓ, ਇਹ ਕੰਮਾਂ ਦੇ ਵਿੱਚ ਨਾ ਕੋਈ ਵੀ ਜਾਣਾ ਜਾਇਓ। ਕੇਸ ਫੇਲ ਹੋ ਗਿਆ ਕੋਈ ਨਹੀਂ, ਆਪਣੀ ਅਪੀਲ ਲਾਓ, ਜਿਹੜਾ ਲੀਗਲ ਫੋਰਮ ਹੈਗਾ ਉੱਥੇ ਜਾ ਕੇ ਤੁਸੀਂ ਕਰੋ। ਇਹ ਪਹਿਲਾਂ ਵੀ ਆਪਾਂ ਕਈ ਵਾਰੀ ਦੱਸ ਚੁੱਕੇ ਹਾਂ। ਸੋ ਆਹ ਚੀਜ਼ ਤੋਂ ਜਿਹੜਾ ਨਾ ਬਚ ਕੇ ਰਿਓ, ਏਜੰਟ ਟੂਜੈਂਟ ਕਈ ਵਾਰੀ ਵਿੱਚ ਹੁੰਦੇ ਆ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਇਮੀਗ੍ਰੇਸ਼ਨ ਆ ਨਾ ਉਹ ਬੰਦਿਆਂ ਨੂੰ ਫੜਦੀ ਆ ਕਿੱਦਾਂ, ਉਹਨਾਂ ਨੇ ਆਪਣੇ ਹੀ ਬੰਦੇ ਪਲਾਂਟ ਕੀਤੇ ਹੁੰਦੇ ਆ। ਓਕੇ, ਠੀਕ ਆ। ਹਾਂਜੀ, ਤੇ ਕਈ ਵਾਰੀ ਏਦਾਂ, ਤੇ ਜਿਹੜੇ ਹੁਣ ਵਕੀਲ ਬਕੂਲ ਵੀ ਜਿਹਨਾਂ ਨੇ ਨੇਰੀ ਲਿਆਂਦੀ ਆ ਇਹ ਕੰਮਾਂ ਦੀ, ਸੋ ਏਦਾਂ ਕਿ ਉਹਨਾਂ ਨੇ ਕੱਲ ਨੂੰ ਕੋਈ ਗੜਬੜ ਇੱਕ ਕੇਸ ਆ ਗਿਆ, ਸਾਰੇ ਹੀ ਉਹਨਾਂ ਨੇ ਜਿੱਦਾਂ ਤੁਹਾਡਾ ਵਿੱਚ ਫਸੋਗੇ ਹਨਾ। ਸੋ ਗਲਤ ਨਹੀਂ ਕੰਮ ਕੋਈ ਏਦਾਂ ਦਾ ਕਰਨਾ। ਸੋ ਇੱਕ ਕਲੀਨ ਜਿਹਾ ਪ੍ਰੋਸੈਸ ਆ ਵਾਇਲੈਂਸ ਅਗੇਂਸਟ ਵੂਮਨ ਐਕਟ, ਤੇ ਉਹਦੇ ਵਿੱਚ ਤੇ ਜਿਹੜਾ ਮੈਨਲੀ ਵੀ ਨਾਲ ਹੀ ਆ। ਹਾਂਜੀ, ਮੈਨੂੰ ਵੀ ਨਾਲ ਹੀ। ਹਾਂਜੀ, ਉਹਦਾ ਨਾਮ ਚਲੋ ਵਾਇਲੈਂਸ ਅਗੇਂਸਟ ਵੂਮਨ ਹੈਗਾ। ਠੀਕ ਹੈ। ਸੋ ਇਹੀ ਮੇਨ ਡਿਫਰੈਂਸ ਆ ਵੀ ਜਿਹਨੇ ਕਦੀ ਵੀ ਕੰਡੀਸ਼ਨਲ ਅਪਲਾਈ ਨਾ ਕੀਤਾ ਹੋਵੇ ਤਾਂ ਉਹ ਫਿਰ ਵਾਵਾ ਦਾ ਰਸਤਾ ਅਪਣਾਉਂਦਾ ਆ, ਤੇ ਅਦਰਵਾਈਜ਼ ਜਿਹੜੇ ਦੂਸਰੇ ਆ ਉਹ ਐਕਸਟ੍ਰੀਮ ਕੁਆਲਿਟੀ ਦੇ ਬੇਸ ਦੇ ਉੱਤੇ ਜਿਹੜਾ ਉਸ ਨੂੰ ਅੱਗੇ ਵੱਧਦੇ ਆ। ਵਾਇਲੈਂਸ ਦੇ ਮਾਮਲੇ ਵਿੱਚ ਇੱਕ ਯੂ ਵੀਜ਼ਾ ਵੀ ਹੁੰਦਾ ਹੈ, ਇਹ ਕਿੱਦਾਂ ਡਿਫਰੈਂਟ ਆ ਫਿਰ ਉਹਦੇ ਨਾਲੋਂ? ਯੂ ਵੀਜ਼ਾ ਏਦਾਂ ਕਿ ਜੇ ਹੁਣ ਕਿਸੇ ਨੇ ਜਿਹੜਾ ਵਾਵਾ ਵਾ ਉਹਦੇ ਲਈ ਤੁਹਾਡਾ ਜਿਹੜਾ ਸਪਾਊਸ ਆ ਉਹ ਗ੍ਰੀਨ ਕਾਰਡ ਜਾਂ ਸਿਟੀਜ਼ਨ ਹੋਣਾ ਚਾਹੀਦਾ। ਜਿਹੜਾ ਯੂ ਵੀਜ਼ਾ ਵਾ ਉਹਦੇ ਵਿੱਚ ਮੰਨ ਲਓ ਹੁਣ ਤੁਹਾਡਾ ਸਪਾਊਸ ਖੁਦ ਹੀ ਅਸਾਈਲਮ ਤੇ ਜਾਂ ਖੁਦ ਹੀ ਕੱਚਾ ਵਾ, ਜਾਂ H1B ਤੇ ਜਾਂ ਕਿਸੇ ਹੋਰ ਵੀਜ਼ੇ ਤੇ, ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਹੈਗਾ, ਫਿਰ ਤੁਹਾਨੂੰ ਵਾਵਾ ਨਹੀਂ ਮਿਲ ਸਕਦੀ। ਅੱਛਾ, ਠੀਕ ਹੈ। ਮੰਨ ਲਓ ਹੁਣ ਤੁਹਾਡਾ ਸਪਾਊਸ ਆਪ ਹੀ ਉਹਦਾ ਅਸਾਈਲਮ ਕੇਸ ਚੱਲੀ ਜਾਂਦਾ, ਉਹਨੇ ਤੁਹਾਨੂੰ ਕੁੱਟਤਾ, ਉਸ ਕੇਸ ਦੇ ਵਿੱਚ ਤੁਸੀਂ ਯੂ ਵੀਜ਼ਾ ਕਰਨਾ। ਯੂ ਵੀਜ਼ਾ ਡੋਮੈਸਟਿਕ ਵਾਇਲੈਂਸ ਦੇ ਬੇਸ ਤੇ ਤੁਹਾਡਾ ਜਿਹੜਾ ਉਹ ਹੁੰਦਾ। ਓਕੇ, ਠੀਕ ਆ। ਓਕੇ, ਤੇ ਜੇ ਕੋਈ ਚੂਜ਼ ਕਰਦਾ ਹੈ 751 ਵਾਵਾ ਦੇ ਉੱਤੇ, ਤੇ ਉਹਦਾ ਫਿਰ ਕੀ ਡਿਫਰੈਂਸ ਆਉਂਦਾ ਆ ਉਹਦੇ ਵਿੱਚ? ਟਾਈਮਲਾਈਨ ਥੋੜੀ ਜਿਹੀ ਸੌਖੀ ਹੁੰਦੀ ਆ 751 ਦੀ। 751 ਜਿਹੜਾ ਉਹ ਗ੍ਰੀਨ ਕਾਰਡ ਹੋਲਡਰ ਹੀ ਰਹਿੰਦਾ ਵਾ, ਉਹ ਜਦੋਂ ਆਪਣੀ ਐਕਸਟੈਂਸ਼ਨ ਵੀ ਫਾਈਲ ਕਰਦਾ, ਰਿਮੂਵਲ ਆਫ ਕੰਡੀਸ਼ਨ ਫਾਈਲ ਕਰਦਾ, ਉਹਦਾ ਗ੍ਰੀਨ ਕਾਰਡ ਸਟੇਟਸ ਐਕਸਟੈਂਡ ਹੁੰਦਾ ਰਹਿੰਦਾ। ਤੇ ਵਾਵਾ ਵਾਲਾ ਜਿਹੜਾ ਉਹ ਜਦ ਤੱਕ ਅਪਰੂਵ ਨਹੀਂ ਹੁੰਦਾ ਸਾਰਾ, ਉਹਨੂੰ ਕੁਝ ਮਿਲਦਾ ਨਹੀਂ। ਤੇ ਯੂ ਵੀਜ਼ੇ ਦਾ ਸਾਨੂੰ ਪਤਾ ਹੀ ਆ ਕਿ 10 ਸਾਲ ਜਿਹੜੇ ਲੱਗ ਜਾਂਦੇ ਆ ਵੇਟ ਕਰਦੇ। ਤੇ 751 ਸਭ ਤੋਂ ਬੈਟਰ ਆ। ਦੂਜੇ ਨੰਬਰ ਤੇ ਵਾਵਾ ਆਂਦਾ, ਤੇ ਤੀਜੇ ਨੰਬਰ ਤੇ ਯੂ ਵੀਜ਼ਾ। ਜੀ ਜੀ, ਬਿਲਕੁਲ। ਤੇ ਸਮਰਾਈਜ਼ ਓਵਰਆਲ ਕਰਨਾ ਹੋਵੇ ਅੱਜ ਦੇ ਇਸ ਫੈਮਿਲੀ ਬੇਸਡ ਗ੍ਰੀਨ ਕਾਰਡ, ਮੈਰਿਜ ਬੇਸਡ ਗ੍ਰੀਨ ਕਾਰਡ ਨੂੰ, ਤਾਂ ਫਿਰ ਆਪਾਂ ਕਾਲਾਂ ਵੱਲ ਨੂੰ ਵੱਧਦੇ ਹਾਂ ਸਮਰਾਈਜ਼ ਕਰਕੇ ਇੱਕ ਵਾਰੀ। ਜੀ ਬਿਲਕੁਲ। ਸੋ 2 ਸਾਲ ਦਾ ਗ੍ਰੀਨ ਕਾਰਡ ਮਿਲਦਾ ਜਿਹਨਾਂ ਦਾ ਵਿਆਹ 2 ਸਾਲ ਤੋਂ ਘੱਟ ਹੋਇਆ ਹੋਵੇ, ਹਨਾ। ਤੇ ਉਹਨੂੰ ਫਿਰ ਤੁਸੀਂ ਗ੍ਰੀਨ ਕਾਰਡ ਨੂੰ ਵਧਾਉਣ ਲਈ ਤੁਹਾਨੂੰ 751 ਪਟੀਸ਼ਨ ਜਿਹੜੀ ਫਾਈਲ ਕਰਨੀ ਪੈਂਦੀ ਹੈ, ਰਿਮੂਵਲ ਆਫ ਕੰਡੀਸ਼ਨ ਜਿਹਨੂੰ ਕਹਿੰਦੇ ਆ। ਜੇ ਵਿਆਹ ਸਹੀ ਚੱਲਦਾ ਪਿਆ, ਦੋਨੋਂ ਜਣੇ ਇਕੱਠੇ ਜੁਆਇੰਟ ਫਾਈਲਿੰਗ ਕਰਦੇ ਆ। ਜੇ ਵਿਆਹ ਗੜਬੜ ਹੋ ਗਈ ਤੇ ਤੁਹਾਡੇ ਕੋਲ ਜਾਂ ਕਰੂਅਲਟੀ ਦੇ ਬੇਸ ਤੇ ਆਪਸ਼ਨ ਆ ਜਾਂਦੀ ਆ, ਜਾਂ ਤੁਹਾਡੇ ਕੋਲ ਐਕਸਟ੍ਰੀਮ ਹਾਰਡਸ਼ਿਪ ਦੇ ਬੇਸ ਤੇ ਆਪਸ਼ਨ ਆ ਜਾਂਦੀ ਆ, ਤੇ ਜਾਂ ਤੁਹਾਡੇ ਕੋਲ ਡਿਵੋਰਸ ਵੇਵਰ ਜਿਹੜਾ ਹੁੰਦਾ ਕਿ ਡਿਵੋਰਸ ਕਰਾ ਲਿਆ ਤੁਸੀਂ, ਉਹਦੇ ਬੇਸ ਤੇ ਤੁਹਾਡੇ ਕੋਲ ਆਪਸ਼ਨ ਆ ਜਾਂਦੀ ਆ। ਜੇ ਤੁਹਾਡੇ ਕੋਲ ਜੇ ਗ੍ਰੀਨ ਕਾਰਡ ਵਗੈਰਾ ਕੋਈ ਆਇਆ ਨਹੀਂ, ਪਹਿਲਾਂ ਹੀ ਤੁਹਾਡੇ ਨਾਲ ਕੁੱਟਮਾਰ ਹੋਈ ਆ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਸਪਾਊਸ ਵੱਲੋਂ, ਫਿਰ ਤੁਸੀਂ ਵਾਵਾ ਕਰ ਦਿੰਦੇ ਆ।
ਤੇ ਜੇ ਤੁਹਾਨੂੰ ਕੁੱਟਮਾਰ ਕਰਨ ਵਾਲਾ ਖੁਦ ਕੱਚਾ ਸੀਗਾ ਜਾਂ ਕੋਈ ਵੀਜ਼ੇ ਤੇ ਸੀਗਾ, ਫਿਰ ਤੁਸੀਂ ਯੂ ਵੀਜ਼ਾ ਕਰਦੇ। ਠੀਕ ਹੈ ਜੀ। ਸੋ ਹੁਣ ਆਪਾਂ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ, ਫਿਰ ਤੁਹਾਡੀਆਂ ਲੈਂਦੇ ਹਾਂ ਜੀ ਆਪਾਂ ਕਾਲਸ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200 408 272 5200 ਕਾਲ ਕਰ ਲਿਓ ਤੇ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵੇਲੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਚੱਲ ਰਿਹਾ ਆ। ਜੁੜੇ ਹੋਏ ਨੇ ਆਪਣੇ ਨਾਲ ਇਸ ਟਾਈਮ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕਿਆਣਾ ਜੀ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਆਪਾਂ ਕਾਲਸ ਜਿਹੜੀਆਂ ਹੁਣ ਲਵਾਂਗੇ। ਕਾਲਸ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200 ਦੇ ਉੱਤੇ। ਹਾਂਜੀ ਜੀ ਇੱਕ ਗੱਲ ਦੱਸਣੀ ਸੀਗੀ ਜ਼ਰੂਰ। ਇੱਕ ਨਾ ਆਪਣਾ ਕੇਸ ਹੋਇਆ, ਮੈਨੂੰ ਹੁਣ ਪੋਲਿਟਿਕਸ 'ਚ ਤਾਂ ਪਤਾ ਨਹੀਂ ਇੰਨਾ, ਨਾ ਮੈਨੂੰ ਕੋਈ ਲੈਣਾ ਦੇਣਾ ਵਾ, ਪਰ ਜਿਹੜੀ ਇਨਫੋਰਮੇਸ਼ਨ ਆ ਉਹ ਮੈਂ ਜ਼ਰੂਰ ਦਊਂਗਾ ਜੀ। ਕਿਸੇ ਨੇ ਲੈਟਰ ਲਾਈ ਸੀਗੀ ਮਾਨ ਪਾਰਟੀ ਵੈਸਟ ਵੱਲੋਂ, ਤੇ ਸਰਕਾਰੀ ਵਕੀਲ ਨੇ ਜਿਹੜੀ ਹੈਗੀ ਆ ਉਹਨੇ ਆਪਣੀ ਸਬਮਿਸ਼ਨਸ ਕੀਤੀਆਂ ਕਿ ਇਹ ਜਿਹੜੀ ਵੈਸਟ ਵਿੰਗ ਜਿਹੜਾ ਹੈਗਾ ਇਹਨੂੰ ਮਾਨ ਪਾਰਟੀ ਜਿਹੜੀ ਅਫੀਸ਼ੀਅਲੀ ਉਹ ਰੈਕਗਨਾਈਜ਼ ਨਹੀਂ ਕਰਦੀ, ਤੇ ਸਰਕਾਰ ਕਹਿੰਦੀ ਕਿ ਆਪਾਂ ਲੈਟਰ ਨਾਲ ਅਗਰੀ ਨਹੀਂ ਕਰਦੇ ਕਿ ਇਹਦੇ ਕੰਟੈਂਟਸ ਨਾਲ, ਕਿਉਂਕਿ ਜਿਹੜੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਆਪ ਕੁਝ ਹੋਰ ਕਿਹਾ ਵਾ। ਫੈਸਲਾ ਨਹੀਂ ਅਜੇ ਕੇਸ ਤੇ ਆਇਆ, ਦੇਖਦੇ ਕਿੱਦਾਂ ਚੱਲਦਾ। ਸੋ ਇਹ ਤੁਹਾਡੀ ਨਜ਼ਰ 'ਚ ਜਿਹੜੀ ਹੈਗੀ ਆ ਸਾਰਿਆਂ ਦੀ ਗੱਲ ਲੈ ਕੇ ਆਉਣੀ ਸੀਗੀ। ਤੇ ਉਹਨੇ ਜਿੱਦਾਂ ਸਵਾਲ ਪੁੱਛਿਆ ਕਿ ਨੈਸ਼ਨਲ ਪਾਰਟੀ ਕਿਹੜੀ ਆ ਤੇ ਇਹ ਜਿਹੜੀ ਵੈਸਟ ਆ ਇਹ ਕੀ ਚੀਜ਼ ਆ, ਤੇ ਉਹ ਜਿਹੜੀ ਚੀਜ਼ ਹੈ ਨਾ, ਹੁਣ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਆਪ ਤੁਸੀਂ ਜਿਹੜੇ ਫੈਸਲੇ ਕਰੋ ਕਿ ਕੀ ਫਰਕ ਕੀ ਹੈਗਾ ਵੈਸਟ ਦਾ ਤੇ ਨੈਸ਼ਨਲ ਜਿਹੜੀ ਇਹਨਾਂ ਦੀ ਪਾਰਟੀ ਆ। ਤੇ ਉਹਦੇ ਵਿੱਚ ਹੁਣ ਜਿਹੜੀ ਸਰਕਾਰ ਆ ਉਹ ਨਵੇਂ ਜਿਹੜੇ ਦਸਤਾਵੇਜ਼ ਜਿਹੜੇ ਪੇਸ਼ ਕਰ ਰਹੀ ਆ, ਤੇ ਜਿਹੜੇ ਵੈਸਟ ਵਾਲੇ ਤੇ ਉਹਦੇ ਵਿੱਚ ਹੁਣ ਦੇਖਦੇ ਆ ਕਿ ਕਿੱਥੇ ਤੱਕ ਗੱਲ ਜਿਹੜੀ ਚੱਲਦੀ ਹੈ। ਓਕੇ ਠੀਕ ਹੈ। ਸੋ ਓਕੇ, ਸੋ ਇਹ ਨਵੀਂ ਚੀਜ਼ ਜਿਹੜੀ ਆ ਇਹ ਕਿੱਥੇ ਦੇ ਕੋਰਟ ਦੇ ਵਿੱਚ ਇਹ ਹੋਇਆ ਆ? ਇਹ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ। ਓਕੇ ਠੀਕ ਹੈ। ਓਕੇ ਚਲੋ ਜੀ। ਸੋ ਅਪਡੇਟ ਜਿਹੜੀ ਹੈ ਜੀ ਨੋਟ ਕਰ ਲਿਓ ਸਾਰੇ ਜਾਣੇ। ਆਪਣੇ ਅਗਲੇ ਜਿਹੜੇ ਕਾਲਰਸ ਆ ਉਹਨਾਂ ਵੱਲ ਵਧੀਏ। 408 272 5200 ਤੇ ਕਾਲ ਕਰ ਸਕਦੇ ਹੋ। ਰਾਈਟ ਨਾਓ ਕਈਆਂ ਦੀਆਂ ਕਾਲਸ ਮਿਲ ਨਹੀਂ ਰਹੀਆਂ ਨੇ ਕਿਉਂਕਿ ਸਾਰੀਆਂ ਲਾਈਨਸ ਬਿਜ਼ੀ ਨੇ। ਵਾਰੀ ਸਿਰ ਤੁਸੀਂ ਆਪਣਾ ਸਵਾਲ ਪੁੱਛਿਓ ਜਲਦੀ ਦੇਣੀ, ਤੇ ਫਿਰ ਆਪਾਂ ਅਗਲੇ ਵਾਰੀ ਸਿਰ ਵੱਧ ਤੋਂ ਵੱਧ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ। ਯਸ਼, ਹਾਂਜੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਹਾਂਜੀ ਯਸ਼, ਯਸ਼ ਮੈਨੂੰ ਲੱਗਦਾ ਭੁੱਲ ਗਏ। ਅਗਲੇ ਵੱਲ ਵਧੀਏ। ਜਗਤਾਰ ਜੀ, ਹਾਂਜੀ ਜਗਤਾਰ ਸਿੰਘ ਜੀ। ਕੋਈ ਟੈਕਨੀਕਲ ਹੀ ਲੱਗਦਾ ਅੱਜ ਫਿਰ ਪ੍ਰੋਬਲਮ। ਲੈਟਸ ਸੀ। ਮਨਦੀਪ ਜੀ, ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਨਹੀਂ ਚੱਲਦੇ ਫੋਨ ਚੱਲਦੇ ਆ, ਉਹੀ ਮਿਊਟ ਕਰਕੇ ਮੈਨੂੰ ਲੱਗਦਾ ਭੁੱਲ ਗਏ ਨੇ। ਹਾਂਜੀ ਮਨਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ, ਮੈਂ ਨਾ ਆਪਣੇ ਆਇਆ ਸੀਗਾ 2018 ਦੇ ਵਿੱਚ ਆਇਆ ਸੀਗਾ ਉਰੇ। ਮੈਂ ਅਸਾਈਲਮ ਹੀ ਲਾਈ ਸੀਗੀ, ਤੇ ਇਸ ਸਤੰਬਰ ਨੂੰ ਮੇਰਾ ਕੇਸ ਜਿਹੜਾ ਉਹ ਕਲੀਅਰ ਹੋ ਗਿਆ ਸੀਗਾ ਆਪਣੇ 2023 ਨੂੰ। ਹਾਂਜੀ, ਤੇ ਮੇਰੀ ਆਪਣੇ 2 ਸਾਲ ਹੋ ਗਏ ਇੰਗੇਜਮੈਂਟ ਹੋਈ ਨੂੰ ਇੰਡੀਆ, ਤੇ ਕੀ ਮੈਂ ਉਹਨਾਂ ਦੇ ਲਈ ਕੁਝ ਕਰ ਸਕਦਾ ਉਹਨਾਂ ਨੂੰ ਇੱਥੇ ਸੱਦਣ ਦੇ ਵਿੱਚ ਜਾਂ ਕਿਵੇਂ? ਨਹੀਂ, ਤੁਸੀਂ ਜਿਹੜਾ ਆਪਣਾ ਨਾ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਤੇ ਇੰਗੇਜਮੈਂਟ ਰਾਹੀਂ ਤੁਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਇੰਗੇਜਮੈਂਟ ਵਾਲਾ ਕੋਈ ਵੀਜ਼ਾ ਹੀ ਨਹੀਂ ਹੈਗਾ ਕੱਚੇ ਬੰਦੇ ਲਈ, ਹਨਾ, ਜਾਂ ਈਵਨ ਗ੍ਰੀਨ ਕਾਰਡ ਹੋਣ ਲਈ, ਗ੍ਰੀਨ ਕਾਰਡ ਵਾਲੇ ਲਈ ਸਿਟੀਜ਼ਨ ਬੰਦਾ ਸਿਰਫ ਆਪਣੀ ਫਿਆਂਸੇ ਨੂੰ ਬੁਲਾ ਸਕਦਾ। ਸੋ ਤੁਹਾਡੇ ਕੇਸ ਦੇ ਵਿੱਚ ਕੀ ਹੁੰਦਾ ਕਿ ਲੋਕੀ ਥਾਈਲੈਂਡ ਵਗੈਰਾ ਜਾਂਦੇ ਆ ਤੇ ਉੱਥੇ ਜਾ ਕੇ ਆਪਣਾ ਵਿਆਹ ਵੀ ਕਰਾ ਕੇ ਆ ਜਾਂਦੇ ਆ, ਤੇ ਜਦੋਂ ਤੁਹਾਡਾ ਫਿਰ ਗ੍ਰੀਨ ਕਾਰਡ ਆਊਗਾ ਫਿਰ ਤੁਸੀਂ ਉਸ ਤੋਂ ਬਾਅਦ ਸਪਾਂਸਰ ਕਰ ਸਕਦੇ ਆ। ਆਹੀ ਤੁਸੀਂ ਕਰ ਸਕਦੇ ਆ, ਹੋਰ ਨਹੀਂ ਕੁਝ ਕਰ ਸਕਦੇ। ਤੇ ਸਰ ਮੈਂ ਜੇ ਉਹਨਾਂ ਨੂੰ ਇੱਥੇ ਕਰਦੇ ਮਤਲਬ ਉਹਨਾਂ ਨੂੰ ਮੇਰਾ ਕੋਈ ਫਾਇਦਾ ਹੋ ਸਕਦਾ ਇੱਥੇ ਆਇਆ ਤਾਂ, ਜਾਂ ਕਿਵੇਂ ਆ? ਜਦੋਂ ਮੈਂ ਆਇਆ ਸੀਗਾ ਜੇ ਉਸ ਵੇ ਤੇ ਸੱਦ ਲਵਾਂ ਉਹਨਾਂ ਨੂੰ ਤਾਂ 2 ਨੰਬਰ ਦੇ ਵਿੱਚ? ਹਾਂਜੀ ਨਹੀਂ, 2 ਨੰਬਰ ਵਾਲਾ ਭਾਜੀ ਪਹਿਲਾਂ 2 ਚੀਜ਼ਾਂ, ਇੱਕ ਤਾਂ ਆਪਾਂ ਸਲਾਹ ਨਹੀਂ ਦੇ ਸਕਦੇ ਕਿ 2 ਨੰਬਰ ਵਾਲਾ, ਦੂਸਰੀ ਚੀਜ਼ ਆ ਕਿ 2 ਨੰਬਰ ਜਿਹੜਾ 2 ਨੰਬਰ ਵਾਲਾ ਵੀ ਬੰਦਾ ਉਹਨੂੰ ਤਾਂ ਸਿਟੀਜ਼ਨ ਵੀ ਜਿਹੜਾ ਪੱਕਾ ਨਹੀਂ ਕਰਾ ਸਕਦਾ, ਹਨਾ। ਸੋ ਉਸ ਵਿੱਚ ਨਹੀਂ ਤੁਹਾਨੂੰ ਕੋਈ ਫਾਇਦਾ। ਤੁਸੀਂ ਥਾਈਲੈਂਡ ਵਗੈਰਾ ਨਾ ਵਿਆਹ ਕਰਾ ਕੇ ਫਿਰ ਆਪਣਾ ਗ੍ਰੀਨ ਕਾਰਡ ਲੈ ਕੇ ਤੇ ਫਿਰ ਉਸ ਤੋਂ ਬਾਅਦ ਹੀ ਉਹਨਾਂ ਨੂੰ ਜਿਹੜਾ ਸਪਾਂਸਰ ਕਰੋ। ਤੁਹਾਨੂੰ 4-5 ਸਾਲ ਜੋ ਵੀ ਤੁਹਾਡੇ ਲੱਗਣੇ ਆ, ਪਰ ਪੱਕੇ ਤੌਰ ਤੇ ਆਉਗੇ। ਠੀਕ ਹੈ ਜੀ, ਠੀਕ ਹੈ, ਮਿਹਰਬਾਨੀ। ਥੈਂਕ ਯੂ ਭਾਜੀ। ਰਣਜੀਤ ਜੀ, ਹੈਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਸਿਟੀਜ਼ਨ ਆ ਉੱਦਾਂ, ਤੇ ਮੈਂ ਆਪਣੇ ਨਾ ਮਮ ਡੈਡ ਦਾ ਨਾ ਪੱਕਾ PR ਤੌਰ ਤੇ ਪੇਪਰ ਅਪਲਾਈ ਕੀਤੇ ਸੀਗੇ, ਤੇ ਉਹਨਾਂ ਦੀ ਪਹਿਲਾਂ ਇੰਟਰਵਿਊ ਮੇਰੇ ਇਕੱਲੇ ਮਮ ਦੀ ਹੋਈ, ਤੇ ਉਹਨਾਂ ਨੇ ਅਪਰੂਵ ਕਰਤੀ, ਪਰ ਨੈਕਸਟ ਡੇ ਫੇਰ ਕਾਲ ਕਰ ਲਈ ਵੀ ਤੁਹਾਨੂੰ ਦੁਬਾਰਾ ਇੰਟਰਵਿਊ ਤੇ ਆਉਣਾ ਪੈਣਾ ਆ। ਜਦੋਂ ਉਹ ਇੰਟਰਵਿਊ ਤੇ ਦੁਬਾਰਾ ਗਏ ਤੇ ਉਹਨਾਂ ਨੇ ਰਿਜੈਕਸ਼ਨ ਪਾ ਕੇ, ਤੇ ਹਿਊਮਨ ਸਮਗਲਿੰਗ ਦੇ ਵਿੱਚ ਨਾ ਉਹਨਾਂ ਦੀ ਰਿਜੈਕਸ਼ਨ ਪਾਤੀ, ਕਿਉਂਕਿ
ਜਿਹੜਾ ਮੇਰਾ ਬ੍ਰਦਰ ਸੀਗਾ ਉਹ 2010 ਦੇ ਵਿੱਚ ਆਇਆ ਸੀਗਾ, ਉਹ ਵੀ ਕੱਚੇ ਤੌਰ ਤੇ ਆਇਆ ਸੀਗਾ ਜਿੱਦਾਂ ਜੀ, ਪਰ ਉਹ ਬਾਅਦ ਵਿੱਚ ਕੈਨੇਡਾ ਮੂਵ ਕਰ ਗਿਆ ਜਿੱਦਾਂ ਵਿਆਹ ਕਰਾ ਕੇ, ਹਨਾ। ਤੇ ਪਰ ਜਦੋਂ ਕੈਨੇਡਾ ਮੂਵ ਕੀਤਾ ਤੇ ਉਹਤੇ 10 ਸਾਲ ਦਾ ਜਿੱਦਾਂ ਬੈਨ ਲੱਗਾ। ਤੇ ਉਹ ਕਹਿੰਦੇ ਵੀ ਤੁਸੀਂ, ਜਦੋਂ ਉਹ ਆਇਆ ਸੀ ਮੇਰਾ ਬ੍ਰਦਰ, ਉਹ ਛੋਟੀ ਏਜ ਦਾ ਸੀ 18 ਸਾਲ ਦਾ, ਵੀ ਤੁਸੀਂ ਉਹਨੂੰ ਭੇਜ ਨਹੀਂ ਸੀ ਸਕਦੇ। ਤੇ ਉਹਨਾਂ ਨੇ ਹਿਊਮਨ ਸਮਗਲਿੰਗ ਦਾ ਨਾ ਮੇਰੇ ਮੋਮ ਡੈਡ ਤੇ ਲਾ ਦਿੱਤਾ। ਤੇ ਉਹ ਕਰ ਸਕਦੇ ਆਪਾਂ ਕੋਈ ਹੱਲ ਉਹਦਾ? ਤੁਹਾਨੂੰ ਉਹਦਾ ਵੇਵਰ ਕਰਨਾ ਪੈਣਾ, ਔਖਾ ਹੁੰਦਾ ਵੇਵਰ ਲੈ ਸਕਦੇ ਹੋ ਤੁਸੀਂ ਉਹਦਾ। ਵੇਵਰ ਲੈ ਕੇ ਤੇ ਜਿਹੜਾ ਮੇਰੇ ਫਾਦਰ ਸਾਹਿਬ ਦੀ ਇੰਟਰਵਿਊ ਨਹੀਂ ਹੋਈ ਤੇ ਉਹ ਦੇਣੀ ਚਾਹੀਦੀ ਉਹਨਾਂ ਨੂੰ? ਕਿੱਦਾਂ ਇੰਟਰਵਿਊ ਕੈਂਸਲ ਕਰ ਦਿਓ ਫਾਦਰ ਸਾਹਿਬ ਦੀ ਫਿਲਹਾਲ, ਜਾਂ ਫਿਰ ਮੈਨੂੰ ਹੁਣ ਪਤਾ ਨਹੀਂ ਕਿ ਬ੍ਰਦਰ ਨੇ ਕੀ ਕਿਹਾ ਸੀਗਾ, ਤੁਸੀਂ ਕੀ ਕਿਹਾ, ਮਦਰ ਨੇ ਕੀ ਕਿਹਾ ਵਾ। ਉਹ ਬੇਸਿਕਲੀ ਪੁੱਛਦੇ ਆ ਕਿ ਕਿੰਨੇ ਹੈਲਪ ਕੀਤੀ, ਪੈਸੇ ਕਿੰਨੇ ਦਿੱਤੇ, ਹਨਾ। ਤੇ ਹੁਣ ਮਦਰ ਨੇ ਮੰਨ ਲਓ ਕਿਹਾ ਕਿ ਅਸੀਂ ਦਿੱਤੇ ਆ, ਅਸੀਂ ਦੇ ਵਿੱਚ ਕੌਣ ਆ ਜਾਂਦਾ, ਫਾਦਰ ਵੀ ਆਉਂਦੇ ਆ, ਨਹੀਂ ਆਉਂਦੇ ਆ, ਕੀ ਫੈਕਟਸ ਜਿਹੜੇ ਹੈਗੇ ਆ, ਹਨਾ। ਤੇ ਉਹਦੇ ਬੇਸ ਤੇ ਤੁਸੀਂ ਵੇਖੋ ਕਿੱਦਾਂ ਕਰਨਾ। ਪਰ ਏਲੀਅਨ ਸਮਗਲਿੰਗ ਨਾ ਹੀ ਲੱਗੇ ਤੇ ਵਧੀਆ ਵਾ। ਤੇ ਨਾਲੇ ਕੱਲੇ ਮਾਤਾ ਨੂੰ ਤਾਂ ਵੈਸੇ ਵੀ ਛੱਡ ਕੇ ਨਹੀਂ ਆ ਸਕਦੇ, ਸੋ ਮੇਰੇ ਹਿਸਾਬ ਨਾਲ ਬਾਪੂ ਜੀ ਦੀ ਕੈਂਸਲ ਹੀ ਕਰ ਦਿਓ ਤਾਂ ਵਧੀਆ। ਏਲੀਅਨ ਸਮਗਲਿੰਗ ਨਾ ਲੱਗੇ, ਮਾਤਾ ਵਾਲੇ ਨਾਲ ਪਹਿਲਾਂ ਡੀਲ ਕਰ ਲਓ। ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ, ਥੈਂਕ ਯੂ। ओके मोहम्मद जी, अस्सलाम वालेकुम जी नमस्कार। कैसे हैं आप? जी सलाम जी। वकील साहब, मेरा एक मसला है कि मैंने 2018 में शादी की। जी, ਤੁਹਾਡੀ ਨਾ ਆਵਾਜ਼ ਥੋੜੀ ਜਿਹੀ ਕਲੀਅਰ ਨਹੀਂ ਆ ਰਹੀ। ਸਪੀਕਰ ਤੋਂ ਬੋਲਦੇ, ਲਾਊਡ ਸਪੀਕਰ ਬੰਦ ਕਰਕੇ ਕੰਨ ਨੂੰ ਲਾਓ ਜੀ ਫੋਨ। अच्छा, चलो बंद करके ले आए। हाँ जी और पूछो जी सवाल। 2018 में की और मैंने वाइफ के लिए अप्लाई कर दिया इस्लामाबाद में। अच्छा, इंटरव्यू भी हो गया। इंटरव्यू पे उन लोगों ने एक पेपर मेरा गलत था, डिवोर्स सर्टिफिकेट जो था ना वो गलत आ गई था। तो उन लोगों ने मेरा केस रिजेक्ट करके टेक्सास में भेज दिया, अरवाइन में। वहां से मुझे एक नोटिस आया कि भाई आपका केस जो है डिनाई हो गया, अगर तुसी अर्जेंट फीस अदा करो तो थोड़ी ऐसी फाइल खोलेंगे। मैं बोले चंगा, ने $110 भिजवा दिए। उसके बाद उनका जवाब यही आता है जब भी फोन करते हैं कि भाई आपके सारे पेपर मिल गए हैं, आप फिक्र न करें और इंतजार करें। वो 2-2.5 साल से सर इंतजार कर, असे बड़े परेशानी थे, असी इतने परेशानी, साड़ी मैम उठे परेशानी। जी, आपका सिटीजन है, आपकी क्या ग्रीन कार्ड है? हाँ, मेरी सिटीजन है सर, और मैं यहाँ 35 साल से हूँ। कांग्रेसमैन को कांटेक्ट करो, अपने लोकल कांग्रेसमैन को कांटेक्ट करो। लोकल कांग्रेसमैन जो है वो आपकी हेल्प करेगा। क्या था मैंने तो कांग्रेसमैन जो था ना अपने इंडियन है, वो पॉल है सर, तो उन्होंने बोला कि हम ये केस को अभी हाथ में नहीं दे सकते, तो तुसी कोई हेल्प कर दो, तुसी कोई मदद कर दो साणी जी। कैसे की करे और कितना इंतजार और करें? पॉल का नहीं, कांग्रेसमैन से करना पड़ेगा भाई। कांग्रेसमैन को कांटेक्ट करो दोबारा, वो चिट्ठी पत्र लिखते हैं इनको, वही हेल्प करेंगे आपकी। ये वकील के काम से बाहर होगी ये बात। या फिर ऐसा है कि हमारी हेल्प चाहिए, हम तो फिर लॉ सूट ही फिर फाइल करेंगे, सीधा करना है तो उसमें फिर आपका पूरा फिर जो फाइट करनी पड़ेगी आपको इमिग्रेशन से। आप पहले ये जो इजी काम है ये करके देख लो, जब सारी जगह हाथ खड़े हो जाएंगे तो फिर हमें याद कर लेना। हाँ, बड़ी मेहरबानी, शुक्रिया। ठीक है। वो विजिट वीजा पे बुला सकते हैं उनको? नहीं करके दे, नहीं वीजा नहीं उन्होंने देना उसको, ग्रीन कार्ड जिसका फाइल हुआ। अच्छा ठीक है, ओके। अपने अगले कॉलर ने विकुल। हाँ जी विकुल। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਾਂਜੀ ਭਾਜੀ, ਮੈਂ ਨਾ ਆਪਣੇ ਜੱਜ ਬਾਰੇ ਪੁੱਛਣਾ ਸੀਗਾ ਜੀ ਕੇਸ ਦੇ। ਉਹਨਾਂ ਦਾ ਨਾਮ ਹੈ ਲੇਵਨ ਸ਼ੀਰਾ। ਬਹੁਤ ਵਧੀਆ ਜੱਜ ਹੈ ਭਾਜੀ। ਬਹੁਤ ਵਧੀਆ ਜੱਜ ਭਾਜੀ। ਹਾਂਜੀ ਬਹੁਤ ਵਧੀਆ ਜੱਜ। ਭਾਜੀ ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਜੀ। ਨਾਲੇ ਇਦਾਂ ਭਰਾਵੋ ਜਿਹੜੇ ਇਹ ਤਾਂ ਬਾਕੀ ਜੱਜ ਬਹੁਤ ਵਧੀਆ ਵਾ। ਹੁਣ ਮੈਨੂੰ ਤੁਸੀਂ ਇਹ ਦੱਸੋ, ਜੇ ਕੋਈ ਜੱਜ ਮਾੜਾ ਹੋਵੇ ਉਹਨੂੰ ਮੈਂ ਹੁਣ ਉਹਨੂੰ ਕਹਿ ਦਵਾਂ ਕਿੱਦਾਂ ਤੁਸੀਂ ਮੈਨੂੰ ਇੱਥੇ ਘਰਾ ਲਓ, ਤਾਂ ਮੈਂ ਕਹਿੰਦਾ ਜੱਜ ਬਹੁਤ ਮਾੜਾ, ਤੇ ਕੱਲ ਨੂੰ ਤੁਸੀਂ ਮੇਰੀ ਰਿਕਾਰਡ ਕਰਕੇ ਉਹਨੂੰ ਕਰ ਦਿਓ ਤਾਂ ਮੇਰੀ ਵੀ ਤਾਂ ਤਰੀਕ ਉਹਦੇ ਮੋਹਰੇ ਪੈਣੀ ਹੈ। ਇਹ ਤੁਸੀਂ ਟੈਗ ਕੀਤਾ ਹੋਵੇਗਾ, ਇਹ ਕਹਿੰਦਾ ਜੱਜ ਬਹੁਤ ਮਾੜਾ, ਤਾਂ ਜੱਜ ਨੇ ਕਿਹਾ ਲੈ ਜੀ ਇੱਧਰ ਆ ਤੈਨੂੰ ਮੈਂ ਦੱਸਦਾ, ਮੈਂ ਮਾੜਾ ਥੋੜਾ ਕਿਸੇ ਨੂੰ ਕਹਿ ਦੇਣਾ। ਬਾਕੀ ਚੈੱਕ ਕਰ ਲਿਆ ਕਰੋ ਕਿਹੜੀ ਵੈਬਸਾਈਟ ਆ ਜੀ ਜੱਜਾਂ ਦੀ ਰੇਟਿੰਗ ਚੈੱਕ ਕਰਨ ਲਈ। ਟਰੈਕ TRAC। ਫਿਲਹਾਲ ਵੀ ਤਾਂ ਬਹੁਤ ਘੈਂਟ ਜੱਜ ਆ, ਬਹੁਤ ਘੈਂਟ। ਮਤਲਬ ਇਹਦਾ ਬੰਦੇ ਦਾ ਕੇਸ ਪਾਸ ਹੀ ਅਨਲੈਸ ਕਈ ਵਾਰੀ ਹਵਾ ਚ ਉੱਤੋਂ ਤੁਰਿਆ ਜਾਂਦਾ ਤੀਰ ਬੰਦਾ ਆਪ ਹੀ ਫੜ ਕੇ ਏਦਾਂ ਕਰਕੇ ਮਾਰ ਲਵੇ, ਉਹਦਾ ਕੁਝ ਕਹਿ ਨਹੀਂ ਸਕਦੇ। ਉੜਦਾ ਤੀਰ, ਸਹੀ ਹੈ। ਸਰਬਜੀਤ ਜੀ।
ਹਾਂਜੀ ਸਰਬਜੀਤ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਪਹਿਲਾਂ ਤਾਂ ਤੁਹਾਡਾ ਦੋਨੋਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਕਮਿਊਨਿਟੀ ਲਈ ਵਰਕ ਕਰਦੇ ਹੋ, ਇਨਫੋਰਮੇਸ਼ਨ ਦਿੰਦੇ ਹੋ, ਬਹੁਤ ਗੁੱਡ ਹੈ। ਤੇ ਤੁਹਾਡੀ ਇਨਫੋਰਮੇਸ਼ਨ ਲੈ ਕੇ ਹੀ ਮੈਂ ਆਪਣੇ ਐਡਜਸਟਮੈਂਟ ਆਫ ਸਟੇਟਸ ਪਾਇਆ ਸੀਗਾ ਜੀ। ਮੇਰੇ ਕੋਲ ਯੂਰੋਪੀਅਨ ਪਾਸਪੋਰਟ ਹੈ ਜੀ, ਤੇ ਮੈਂ ਐਸਟਾ ਤੇ ਆਇਆ ਸੀਗਾ। ਤੇ ਉਸ ਤੋਂ ਬਾਅਦ ਜੇ ਭਾਜੀ ਦੀ ਇਨਫੋਰਮੇਸ਼ਨ ਸੁਣ ਕੇ ਤੁਹਾਡੇ ਪ੍ਰੋਗਰਾਮ ਦੇਖ ਕੇ ਮੈਂ ਆਪਣੀ ਐਪਲੀਕੇਸ਼ਨ I-485 ਤੇ I-30 ਆਪ ਹੀ ਪਾਈ ਸੀਗੀ, ਤੇ ਉਹ 4 ਮਹੀਨੇ 'ਚ ਅਪਰੂਵ ਹੋ ਗਈ ਵਿਦਆਊਟ ਇੰਟਰਵਿਊ। ਚਲੋ ਬਹੁਤ ਵਧਾਈਆਂ ਭਾਈ ਤੁਹਾਨੂੰ ਜੀ। ਫਿਰ ਤਾਂ ਹਾਂਜੀ 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 ਭਾਈ, ਤਾਂ 2 ਲੱਡੂਆਂ ਦੇ ਡੱਬੇ ਬਣਦੇ, ਇੱਕ ਉਹਨਾਂ ਦੇ ਆਫਿਸ, ਇੱਕ ਇੱਧਰ। ਹਾਂਜੀ ਭਾਈ, ਤੇ ਸਾਨੂੰ ਤਾਰੇ ਛੱਡ ਦਿਓ, ਰਿਵਿਊ ਪਾ ਦਿਓ ਬਹੁਤ ਇਨਫੋਰਮੇਸ਼ਨ ਮਿਲੀ ਗੂਗਲ ਰਿਵਿਊਜ਼ ਤੇ ਯੈਲਪ ਤੇ ਜਿੱਤੇ ਵੀ ਹੈ। ਹਾਂਜੀ 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 ਭਾਜੀ, ਉਹ ਸਿਰਫ ਮੈਂ ਕੁਛ ਨਹੀਂ ਕੀਤਾ ਭਾਜੀ, ਤੁਹਾਡਾ ਪ੍ਰੋਗਰਾਮ ਹੀ ਸੁਣਿਆ, ਕੁਛ ਮੈਂ ਇਨਫੋਰਮੇਸ਼ਨ ਕਲੈਕਟ ਕੀਤੀ ਤੇ ਮੈਂ ਸਿਰਫ ਫੀਸ ਪੇ ਕੀਤੀ ਤੇ ਆਪਣਾ ਮੈਡੀਕਲ ਐਗਜ਼ਾਮ ਪਾਇਆ ਸੀ ਜੀ, ਉਹ ਆਪਣਾ ਕੰਮ ਹੋ ਗਿਆ। ਤੇ ਮੇਰਾ ਹੁਣ ਭਾਜੀ ਅੱਜ ਦਾ ਕੁਐਸਚਨ ਇਹ ਸੀਗਾ ਕਿ ਮੇਰੇ ਮਦਰ ਜਿੱਦਾਂ ਉਹ ਪਿੱਛੇ ਇਕੱਲੇ ਰਹੇ, ਤੇ ਮੇਰੇ ਹੁਣ ਵਾਈਫ ਦੇ ਬੱਚਾ ਹੋਣ ਵਾਲਾ, ਪ੍ਰੈਗਨੈਂਟ ਰਹੇ, ਤੇ ਹਜੇ ਹੈਗਾ ਥੋੜਾ ਜਿਹਾ ਸਮਾਂ, ਤੇ ਇਹ ਪੁੱਛਣਾ ਸੀਗਾ ਜੀ ਜੇ ਅਸੀਂ ਉਹਨਾਂ ਨੂੰ ਸਪਾਂਸਰ ਕਰਨਾ ਹੋਵੇ, ਉਹ ਮੈਂ ਆਪਣੇ ਬਿਹਾਫ ਤੇ ਕਰਾਂ, ਮੇਰੇ ਕੋਲ ਗ੍ਰੀਨ ਕਾਰਡ ਤਾਂ ਮੈਨੂੰ ਮਿਲ ਗਿਆ, ਜਾਂ ਮੇਰੀ ਵਾਈਫ ਕਰ ਸਕਦੀ ਹੈ? ਇਹਦਾ ਏਦਾਂ ਹੁੰਦਾ ਕਿ ਕੋਈ ਏਦਾਂ ਦੀ ਚੀਜ਼ ਨਹੀਂ ਹੁੰਦੀ ਕਿ ਸਪਾਂਸਰ, ਘਰਦਿਆਂ ਨੂੰ ਸਪਾਂਸਰ ਏਦਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਜਿਹੜਾ ਘਰਦੇ ਆ ਉਹਨਾਂ ਨੇ ਆਪਣੀ ਐਪਲੀਕੇਸ਼ਨ ਲਾਣੀ ਹੁੰਦੀ ਹੈ ਟੂਰਿਸਟ ਵੀਜ਼ੇ ਦੀ, ਤੇ ਤੁਸੀਂ ਉਹਨਾਂ ਨੂੰ ਫਾਈਨੈਂਸ਼ੀਅਲ ਸਪਾਂਸਰ ਸਿਰਫ ਕਰ ਸਕਦੇ ਆ, ਜਾਂ ਲੈਟਰ ਲਿਖ ਕੇ ਦੇ ਸਕਦੇ ਆ ਕਿ ਇਹਨਾਂ ਦੀ ਹੈਲਪ ਚਾਹੀਦੀ ਆ, ਕਿ ਬੱਚਾ ਹੁਣ ਆਇਆ, ਉਹਨਾਂ ਨੇ ਰੀਜ਼ਨ ਪੁੱਛਣਾ ਕਿ ਕਿਉਂ ਜਾਣਾ ਵਾ, ਬਟ ਉਹਨਾਂ ਦੀ ਆਪ ਦੀ ਆਪਣੀ ਐਪਲੀਕੇਸ਼ਨ ਹੀ ਹੁੰਦੀ ਆ। ਕੋਈ ਏਦਾਂ ਨਹੀਂ ਕਿ ਘਰ ਵਾਲੀ ਵੱਲੋਂ ਜਾਣੀ ਹੈ ਤੁਹਾਡੇ ਵੱਲੋਂ ਜਾਣੀ ਆ। ਉਹ ਤੁਸੀਂ ਸਿਰਫ ਉਹਨਾਂ ਨੂੰ ਇੱਕ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਆ ਕਿ ਇਹਨੇ ਰਹਿਣਾ ਸਾਡੇ ਨਾਲ ਵਾ। ਉਹਨੂੰ ਫਾਰਮ I-134 ਕਹਿੰਦੇ ਆ, ਬਾਕੀ ਤੁਸੀਂ ਕੀਤੀ ਆ ਵੀ ਤੁਸੀਂ ਆਪ ਹੀ ਕਰ ਲੈਣੀ ਹੈ। DS-160 ਫਾਰਮ ਭਰਨਾ ਪੈਣਾ ਤੁਹਾਨੂੰ, ਤੇ ਇੱਕ I-134 ਐਫੀਡੇਵਿਟ ਭਰੋ ਉਹਨਾਂ ਦੇ ਲਈ, ਤੁਸੀਂ ਵੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਆਪ ਹੀ। ਤੇ ਇਹਦੇ ਨਾਲ ਉੱਥੇ ਇੱਕ ਅਕਾਊਂਟੈਂਟ ਹਾਇਰ ਕਰ ਲਿਓ, CPA ਜਿਹੜਾ CA ਜਿਹੜਾ ਵੀ ਹੁੰਦਾ, ਜਿਹੜਾ ਤੁਹਾਡੀ ਇੱਕ ਸਮਰੀ ਜੀ ਬਣਾ ਦੇਵੇ, ਉਹਨਾਂ ਦੀ ਘਰ ਦੀ ਫਾਈਨੈਂਸ਼ੀਅਲ ਰਿਪੋਰਟ ਵਗੈਰਾ ਬਣਾ ਦੇ। ਸੋ DS-160 ਫਾਰਮ ਭਰਨਾ, I-134 ਤੁਸੀਂ ਫਾਈਨੈਂਸ਼ੀਅਲ ਐਫੀਡੇਵਿਟ ਲਾਣੇ ਆ, ਤੇ ਇੱਕ CA ਅਕਾਊਂਟੈਂਟ ਜਿਹੜਾ ਲਾ ਉਹ ਸਮਰੀ ਜੀ ਕਰਕੇ ਲੈ ਜਾਊਗਾ। ਬਸ ਆਹੀ ਚੀਜ਼ਾਂ ਚਾਹੀਦੀਆਂ ਤੁਹਾਨੂੰ। ਜੀ ਜੀ ਜੀ। ਆਪਣੇ ਅਗਲੇ ਕਾਲਰ ਨੇ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। भाजी मैं दरअसल न्यूयॉर्क रहता हूँ और फिनिक्स दरअसल मूव होना है, और फिनिक्स का जो मेरा केस है मतलब लोअर लेवल पे फर्स्ट इंटरव्यू आना है अभी, मैं विजिट आया। हाँ जी हाँ जी, ठीक है। तो फिनिक्स में कौन सा कोर्ट पैंदा है? असाइलम ऑफिस ही लगेगा। हाँ, असाइलम फिनिक्स में होगा या फिर LA पे होगा? एक मिनट जी सॉरी, नहीं असाइलम ऑफिस है, मुझे पता नहीं कौन सा उसको लगता है। फिनिक्स को असाइलम ऑफिस है, ऑनलाइन चेक करो। असाइलम ऑफिस लोकेटर डाल के ना जिप कोड डालो जिस जगह पे, वो बता देंगे कौन से। हाँ जी भाजी, एक क्वेश्चन और सीगा भाजी। दरअसल मेरा सन है ना, वो 7.5 ईयर है, और वो स्पीच ही इज गेटिंग लाइक स्पीच थेरेपी एंड ऑक्यूपेशनल थेरेपी, सो कंटिन्यूअस है। वैसे तो ठीक है, लेकिन इसके स्कूल वाले टीचर बोल रहे हैं कि नहीं इसको चाहिए, दिलवानी पड़ेगी। तो किसकी बात कर रहे हैं? बच्चे अपने मुंडे ਦੀ ਗੱਲ ਕਰਦੇ, 7.5 ਸਾਲ ਦਾ ਮੁੰਡਾ ਉੱਥੇ ਆ, ਪਿੱਛੇ ਪੰਜਾਬ ਉੱਥੇ ਆ ਤੁਹਾਡੇ इंडिया च? नहीं, यहीं पे न्यूयॉर्क में यहीं पैदा हुआ था। अच्छा 16 में। अच्छा देखो, वो ऐसा होता है, अगर आपके 10 साल निकल गए असाइलम ऑफिस पे, आपको कोर्ट की तरफ से नोटिस नहीं आया, हाँ जी, उसको कहते हैं नोटिस टू अपीयर NTA। 10 साल जिस बंदे के सेफ निकल जाते हैं, और फिर उसके बाद भी उसकी जो सिटीजन बच्चा है उसको प्रॉब्लम चल रही है, हाँ जी, सीरियस प्रॉब्लम है, तो जज उस चीज को वो कंसिडर कर सकता है। गारंटी नहीं इसकी कोई होती। तो अभी इसका जो स्पीच का ये सारा इशू है, इसका भी कोई रेलेवेंस नहीं है इस टाइम पे। अच्छा, उसको कैंसिलेशन ऑफ रिमूवल बोलते हैं। वो 10 साल पहले आपको बिना NTA के निकालने पड़ेंगे, उसके बाद कोर्ट में जाके वो चीज होती है। अभी उसका कोई पॉइंट नहीं है। ठीक है जी, ओके जी, ओके। एक और पूछना था नहीं जी, ਹੁਣ ਇਦਾਂ ਇੱਕ ਇੱਕ ਕਰਦੇ ਤੁਸੀਂ 5-10 ਕਰ ਲੈਣੇ ਆ। ਸੌਰੀ ਆ ਮੈਂ, ਬਟ ਆਪਾਂ ਅਗਲੇ ਕਾਲਰਸ ਵੀ ਲੈਣੇ ਆ, ਤੇ ਬਹੁਤ ਜ਼ਿਆਦਾ ਲੋਕ ਵੇਟ ਕਰਦੇ ਰਹਿੰਦੇ ਆ। ਸੋ ਟਰਾਈ ਕਰਿਆ ਕਰੋ ਭਾਈ ਥੋੜਾ, ਤੇ ਜਲਦੀ ਜਲਦੀ ਪੁੱਛ ਲਿਆ ਕਰੋ। ਗੁਰਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਾਹਿਬ, ਇੱਕ ਕੁਐਸਚਨ ਹੈ ਜੀ। ਜੀ 97 ਚ ਮੈਂ ਆਇਆ ਜੀ T3 ਵੀਜ਼ੇ ਤੇ,
ਅਸਾਈਲਮ ਕੇਸ ਕੀਤਾ, ਡਿਨਾਈਡ ਹੋ ਗਿਆ, ਵਲੰਟੀਅਰ ਡਿਪਾਰਚਰ 'ਚ ਆ। ਉਸ ਤੋਂ ਬਾਅਦ 'ਚ ਮੇਰੇ ਕੋਲ ਇੱਥੇ ਬੱਚੇ 2 ਇੰਡੀਅਨ ਵਾਈਫ 'ਚੋਂ, ਆਈ ਮੀਨ ਗਰਲਫ੍ਰੈਂਡ 'ਚੋਂ 10 ਸਾਲ 12 ਸਾਲ ਦੇ ਨੇ। ਉਹਨਾਂ ਦਾ ਕਹਾਣੀ ਖਤਮ ਹੋਈ ਤੇ ਹੁਣ ਮੇਰੇ ਕੋਲ ਸਪੈਨਿਸ਼ ਕਰ ਲਈ ਜਿਹਨਾਂ ਮੈਂ ਰਹਿਣਾ ਪਿਆ। ਔਰ ਮੇਰੇ ਤੋਂ 10 ਸਾਲ ਉਮਰ ਤੋਂ ਵੱਡੀ ਹੈ ਤੇ ਕੰਮ ਜਿਹੜਾ ਉਹ ਸਾਲ ਤੱਕ 10-12 ਹਜ਼ਾਰ ਰੁਪਏ ਕਰਦੀ ਖਾਣ ਪੀਣ ਜੋ ਗਈ। ਜੇ ਮੈਂ ਕੋਈ ਪਟੀਸ਼ਨ ਪਾਈਏ ਉਹ ਤੇ ਉਹਦੇ ਨਾਲ ਕੋਈ ਚਾਂਸ ਪੇਪਰਾਂ ਦਾ ਬਣ ਸਕਦਾ ਹੈ, ਆਰਡਰ ਆਫ ਰਿਮੂਵਲ ਰੁਕ ਸਕਦੇ ਨੇ ਜਾਂ ਕਿਸ ਤਰ੍ਹਾਂ। ਪਹਿਲਾਂ ਏਦਾਂ ਕਿ ਵਲੰਟਰੀ ਡਿਪਾਰਚਰ ਤੁਸੀਂ ਡਿਪਾਰਟ ਨਹੀਂ ਕੀਤਾ, ਡੀਪੋਰਟੇਸ਼ਨ ਤੁਹਾਡੀ ਫਾਈਨਲ ਹੋ ਗਈ ਆ। ਬੱਚੇ ਤੁਹਾਡੇ ਸਿਟੀਜ਼ਨ ਆ ਇਸ ਵੇਲੇ? ਸਿਟੀਜ਼ਨ ਜੀ, ਹਾਂਜੀ। ਚਲੋ ਉਹ ਤਾਂ 21 ਸਾਲ ਦੇ ਹੋ ਕੇ ਤੇ ਉਹਨਾਂ ਦੇ ਵਿੱਚ ਹੋਰ ਮਸਲੇ ਆ ਕਿਉਂਕਿ ਵੇਵਰ ਨਹੀਂ ਮਿਲਣਾ। ਅਜੇ ਤੱਕ 12 ਸਾਲ ਤੇ 14 ਸਾਲ ਦੇ। ਹਾਂਜੀ ਹਾਂਜੀ। ਸੋ ਵਾਈਫ ਦੇ ਥਰੂ ਤੁਸੀਂ, ਗਰਲਫ੍ਰੈਂਡ ਦੇ ਥਰੂ ਕੁਝ ਨਹੀਂ ਹੋ ਸਕਦਾ। ਜੇ ਵਿਆਹ ਤੁਹਾਡਾ ਹੁੰਦਾ ਤੇ ਫਿਰ ਤੁਸੀਂ ਆਪਣਾ ਪੇਪਰ ਵਰਕ ਜਿਹੜੇ ਫਾਈਲ ਕਰ ਸਕਦੇ ਆ ਤੇ ਡੀਪੋਰਟੇਸ਼ਨ ਵਗੈਰਾ ਜਿੱਦਾਂ ਅੱਜ ਦੱਸਿਆ ਪ੍ਰੋਗਰਾਮ 212 601A, ਤੁਹਾਨੂੰ ਉਹ ਸਾਰੇ ਰਾਊਟ ਤੇ ਜਾਣਾ ਪੈਣਾ। I-130 212 601A, ਫਿਰ ਕੰਟਰੀ ਆਊਟ ਕਰਕੇ ਜਿਹੜਾ 7 ਸਾਲ ਦਾ ਇਹ ਪ੍ਰੋਸੈਸ ਜਿਹੜਾ ਪੈਣਾ। ਤੇ ਵਾਈਫ ਦੀ ਹਾਰਡਸ਼ਿਪ, ਜਵਾਕਾਂ ਨੂੰ ਹਾਰਡਸ਼ਿਪ ਸਾਰੀ ਉਹ ਦੱਸਣੀ ਪੈਣੀ ਹੈ ਤੇ ਮੇ ਵੀ ਇਮੀਗ੍ਰੇਸ਼ਨ ਕਨਵਿੰਸ ਹੋਵੇ, ਮੇ ਵੀ ਨਾ ਹੋਵੇ, ਹਨਾ। ਏਜ ਡਿਫਰੈਂਸ ਜਿਹੜਾ ਕੰਮ ਦੀ ਹੈ, ਕੋਈ ਜਿਵੇਂ ਕੰਮ ਘੱਟ ਕਰਦੀ ਹੋ ਉਹਦਾ ਵੀ ਕੋਈ ਇਸ਼ੂ ਬਣ ਸਕਦਾ ਰੈਡ ਫਲੈਗ ਕਿਸ ਤਰ੍ਹਾਂ? ਨਹੀਂ, ਉਹਦਾ ਨਹੀਂ ਇਸ਼ੂ ਬਣਦਾ। ਉਹ ਜੇ ਤੁਸੀਂ ਕਰਤਾ ਧਰਤਾ ਘਰ ਦੇ ਤਾਂ ਉਹਦਾ ਤੁਹਾਨੂੰ ਫਾਇਦਾ ਵੀ ਹੋ ਸਕਦਾ। ਉਹ ਜਦੋਂ ਤੁਸੀਂ ਸਪਾਂਸਰ ਵਾਲੀ ਸਟੇਜ ਤੇ ਜਾਓਗੇ ਉਦੋਂ ਤੁਹਾਨੂੰ ਇੱਕ ਕੋ ਸਪਾਂਸਰ ਜਿਹੜਾ ਵਿੱਚ ਪਵਾਉਣਾ ਪੈਣਾ ਵਾ। ਸੋ ਏਜ ਦਾ ਐਸਾ ਚ ਕੋਈ ਫਰਕ ਨਹੀਂ ਪੈਂਦਾ, ਪਰ ਉਹਨਾਂ ਨੇ ਇਹ ਦੇਖਣਾ ਕਿ ਇਹ ਵਿਆਹ ਜਿਹੜਾ ਜੈਨੂਇਨ ਆ ਕਿ ਨਹੀਂ ਜੈਨੂਇਨ ਆ, ਹਨਾ। ਸੋ ਉਸ ਪੱਖੋਂ ਜਿਹੜੀ ਏਜ ਆ ਉਹ ਜ਼ਰੂਰ ਉਹ ਵੇਖਦੇ ਆ ਜੀ। ਥੈਂਕ ਯੂ ਜੀ। ਰੋਹਿਤ ਜੀ। हेलो, हाँ जी, सत श्री अकाल वीरे। सत श्री अकाल जी। हाँ जी, मेरे 2 छोटे सवाल है, बड़ा क्विक पूछांगा। अच्छा, मैं अपनी मेरे वैडिंग तो बाद मेरे बेबी होने वेले मैं अपनी मदर इन लॉ ਨੂੰ ਨਾ ਸਪਾਂਸਰ ਕੀਤਾ ਸੀਗਾ, ਲਾਈਕ ਜਸਟ ਤੁਸੀਂ ਕਿਸੇ ਨੂੰ ਐਕਸਪਲੇਨ ਕੀਤਾ ਹੋਣੀ, ਉਹਨੂੰ ਫਾਈਨੈਂਸ਼ੀਅਲੀ ਸਪੋਰਟ ਲਈ। ਤੇ ਉਹਨਾਂ ਦਾ ਵੀਜ਼ਾ ਲੱਗ ਗਿਆ ਸੀ 10 ਸਾਲ ਦਾ। ਤੇ ਉਸ ਟਾਈਮ ਤੇ ਇੱਥੇ ਆ ਗਏ ਸੀਗੇ, ਤੇ ਉਸ ਟਾਈਮ ਤੇ ਆ ਗਏ ਤੇ ਉਹ 6 ਮਹੀਨੇ ਬਾਅਦ ਚਲੇ ਗਏ ਸੀਗੇ। ਤੇ ਮੇਰੀ ਹੁਣ ਥੋੜਾ ਜਿਹਾ ਪ੍ਰੋਬਲਮ ਚੱਲ ਰਹੀ ਹੈ ਤੇ ਮੈਂ ਇਹ ਚਾਹੁੰਦਾ ਕਿ ਜਦੋਂ ਬੰਦਾ ਦੂਸਰੀ ਵਾਰ ਅਮਰੀਕਾ ਦੇ ਵਿੱਚ ਆਉਂਦਾ ਹੈ ਤੇ ਉਸ ਟਾਈਮ ਤੇ ਵੀ ਉਹ ਤੁਹਾਡੀ ਰਿਸਪੌਂਸਿਬਿਲਿਟੀ ਰਹਿੰਦੀ ਹੈ ਫਾਈਨੈਂਸ਼ੀਅਲੀ ਉਸ ਬੰਦੇ ਦੀ, ਜੇ ਉਹ ਬੰਦਾ ਕੁਝ ਗਲਤ ਕਰੇ। ਕਿ ਫਸਟ ਟਾਈਮ ਐਂਟਰੀ ਤੇ ਤੁਸੀਂ ਜਿਵੇਂ ਰਿਸਪੌਂਸਿਬਿਲਿਟੀ ਤਾਂ ਤੁਹਾਡੀ ਪਹਿਲੀ ਵਾਰੀ ਵੀ ਨਹੀਂ ਰਹਿੰਦੀ। ਹੁਣ ਜਿਹੜਾ ਆਪਣਾ ਉਹਦਾ ਡਿਪੈਂਡ ਕਰਦਾ ਕਿ ਉਹਨਾਂ ਨੇ ਕਰਨਾ ਕੀ, ਗਲਤ ਕੀ ਕਰਨਾ, ਹੈ ਨਾ, ਕਿਸ ਲੈਵਲ ਦਾ ਕਰਨਾ। ਤੇ ਤੁਹਾਡਾ ਜਿਹੜਾ ਫਾਈਨੈਂਸ਼ੀਅਲ ਰਿਸਪੌਂਸਿਬਿਲਿਟੀ ਤੁਸੀਂ ਕਿਹੜਾ ਫਾਰਮ ਭਰਿਆ ਸੀਗਾ? 134 ਭਰਿਆ ਸੀਗਾ ਕਿ ਕੀ ਭਰਿਆ ਹੈਗਾ? ਆਈ ਥਿੰਕ ਸੋ ਮੇਰੀ ਵਾਈਫ ਨੇ ਭਰਿਆ ਸੀ ਆਪਣੀ ਮੇਰੀ ਮਦਰ ਇਨ ਲਾ ਦਾ। ਹਾਂਜੀ। ਤੇ ਉਹਦੇ ਵਿੱਚ ਉਹਨੇ ਲਿਖਿਆ ਹੁੰਦਾ ਕਿ ਕਾਦੀ ਹੈਲਪ ਕਰਨੀ ਆ, ਬੋਰਡਿੰਗ ਦੀ, ਲੌਜਿੰਗ ਦੀ। ਉਹ ਫਾਰਮ ਨੂੰ ਭਰੋ, ਉਨੀ ਕੀ ਲਾਇਬਿਲਿਟੀ ਹੈ ਤੁਹਾਡੀ, ਉਸ ਤੋਂ ਜ਼ਿਆਦਾ ਨਹੀਂ। ਜੋ ਤੁਸੀਂ ਸਾਈਨ ਕੀਤਾ ਬਸ ਉਹੀ ਲਾਇਬਿਲਿਟੀ ਹੈ ਤੁਹਾਡੀ। ਬੇਬੀ ਹੋਣਾ ਸੀਗਾ ਤੇ ਉਸ ਟਾਈਮ ਤੇ ਆਏ ਸੀਗੇ। ਨਹੀਂ ਦੇਖੋ ਜੋ ਕਹਿ ਰਹੇ ਉਹਨੂੰ ਸਮਝਣ ਦੀ ਕੋਸ਼ਿਸ਼। 34 ਫਾਰਮ ਹੈ ਨਾ, ਉਹ ਫਾਈਨੈਂਸ਼ੀਅਲ ਕੰਟਰੈਕਟ ਕਿਹੜਾ ਭਰਿਆ ਸੀ ਦੇ ਵਿੱਚ, ਉਹ ਦੇਖੋ। ਉਹਨੂੰ ਪੜ੍ਹੋ ਕਿ ਉਹਦੇ ਵਿੱਚ ਕੀ ਰਕਮਾਂ ਲਿਖੀਆਂ, ਕਿ ਉਹਦੇ ਵਿੱਚ ਸਿਰਫ ਇਹੀ ਲਿਖਿਆ ਕਿ ਰਹਿਣ ਦੀ ਆਪਾਂ ਹੈਲਪ ਕਰਨੀ ਆ, ਕੁਝ ਲਿਖਿਆ ਖਾਣ ਪੀਣ ਦੀ ਵੀ ਹੈਲਪ ਕਰਨੀ ਆ ਜਾਂ ਕਿੱਦਾਂ ਨਾ। ਸੋ ਲਿਮਿਟਡ ਜਿਹੜੀ ਲਾਇਬਿਲਿਟੀ ਤੁਹਾਡੀ ਰਹਿੰਦੀ ਹੈ, ਉਸ ਤੋਂ ਇਲਾਵਾ ਕੁਝ ਨਹੀਂ ਜੀ। ਨਹੀਂ ਤਾਂ ਫਸਟ ਟਾਈਮ ਰਹਿੰਦੀ ਹੈ ਕਿ ਸੈਕਿੰਡ ਟਾਈਮ ਵੀ ਤੁਸੀਂ ਅਵੇਲੇਬਲ ਹੁੰਦੇ ਹੋ ਉਹਦੇ ਲਈ ਐਲੀਜੀਬਲ? ਮਤਲਬ ਸੈਕਿੰਡ ਟਾਈਮ ਜੇ ਬੰਦਾ ਇੱਕ ਵਾਰੀ ਇੰਡੀਆ ਚਲਾ ਗਿਆ, ਦੁਬਾਰਾ ਫਿਰ ਆਇਆ, ਫਿਰ ਵੀ ਉਹ ਕੰਡੀਸ਼ਨਸ ਮੀਟ ਕਰਦੀਆਂ, ਤੁਸੀਂ ਉਹਦੇ ਹੁੰਦੇ ਹੋ ਜ਼ਿੰਮੇਵਾਰ ਬੰਦੇ ਦੇ? ਹਾਂਜੀ, ਜ਼ਿੰਮੇਵਾਰ ਤਾਂ ਤੁਸੀਂ ਹੁੰਦੇ ਹੀ ਹੋ, ਪਰ ਅੱਜ ਤੱਕ ਵੇਖਿਆ ਨਹੀਂ ਕਦੀ ਕਿ ਕਿਸੇ ਮਗਰ ਉਹ ਗਏ ਹੋਣ। ਓਕੇ। ਤੇ ਦੂਸਰਾ ਛੋਟਾ ਜਿਹਾ ਸਵਾਲ ਹੈ, ਤੇ ਹੁਣ ਉਸੇ ਵੀਜ਼ੇ ਨੂੰ, ਉਹ ਟੂਰਿਸਟ ਵੀਜ਼ਾ ਉਹਨਾਂ ਨੂੰ ਮਿਲਿਆ ਸੀ, ਪਰ ਉਸ ਵਾਰੀ ਉਹ 1 ਵਾਰੀ ਜਾ ਚੁੱਕੇ, 2 ਵਾਰੀ ਜਾ ਚੁੱਕੇ, 3 ਵਾਰੀ ਜਾ ਚੁੱਕੇ, 3-4 ਵਾਰੀ ਹੋ ਗਿਆ। ਉਹ ਜਾਂਦੇ ਆ 6 ਮਹੀਨੇ ਬਾਅਦ ਫਿਰ ਅਮਰੀਕਾ ਫਿਰ ਵਾਪਸ ਆ ਜਾਂਦੇ ਆ ਤੇ ਉਹ ਵੀਜ਼ੇ ਨੂੰ ਮਿਸਯੂਜ਼ ਕਰਦੇ ਆ। ਇਸ ਕਰਕੇ ਮੇਰੀ ਲਾਈਫ ਦੇ ਵਿੱਚ ਉਸੇ ਕਰਕੇ ਬੜੀ ਪ੍ਰੋਬਲਮ ਹੋਈ ਹੈ। ਤੇ ਇਹ ਕਿਸੇ ਤਰੀਕੇ ਇਮੀਗ੍ਰੇਸ਼ਨ ਨੂੰ ਤੁਸੀਂ ਇਨਫੋਰਮ ਕਰ ਸਕਦੇ ਹੋ ਕਿ ਇਹ ਬੰਦੇ ਦਾ ਟੂਰਿਸਟ ਵੀਜ਼ਾ ਹੈ, ਇਹਨੇ ਦਾ ਕੰਮ ਹੀ ਫੜ ਲਿਆ ਕਿ ਇਹ 6 ਮਹੀਨੇ 4 ਮਹੀਨੇ 5 ਮਹੀਨੇ ਰਹਿੰਦਾ, ਫਿਰ ਚਲ ਜਾਂਦਾ, ਫਿਰ ਆ ਜਾਂਦਾ, ਫਿਰ ਚਲ ਜਾਂਦਾ, ਫਿਰ ਆ ਜਾਂਦਾ। ਨਹੀਂ, ਉਹ ਇਮੀਗ੍ਰੇਸ਼ਨ ਤੇ ਉਹਨਾਂ ਦੇ ਵਿੱਚ ਮਸਲਾ ਵਾ ਕਿੱਦਾਂ ਵਾ। ਇਹ ਤਾਂ ਤੁਸੀਂ ਭਾਜੀ ਆਪਣੇ ਘਰੇ ਉਹਨੂੰ ਵੜਨ ਤੋਂ ਜ਼ਰੂਰ ਰੋਕ ਸਕਦੇ ਆ। ਇੰਨਾ ਤੁਸੀਂ ਕਰ ਸਕਦੇ ਆ ਕਿ ਮੇਰੇ ਘਰੇ ਨਹੀਂ ਆਉਣਾ, ਤੇ ਤੁਹਾਡੇ ਘਰੇ ਕੋਈ ਹੁਣ ਜ਼ਬਰਦਸਤੀ ਤਾਂ ਆ ਨਹੀਂ ਸਕਦਾ, ਫਿਰ ਤੁਸੀਂ ਪੁਲਿਸ ਬੁਲਾ ਸਕਦੇ ਆ, ਹਨਾ। ਇਮੀਗ੍ਰੇਸ਼ਨ ਨੂੰ ਨਹੀਂ ਤੁਸੀਂ ਕੁਝ ਕਰ ਸਕਦੇ ਜੀ। ਇਹ ਤਾਂ ਮਾਹੌਲ ਦੇਖੋ, ਰਿਸ਼ਤੇ ਚੇਂਜ ਹੁੰਦੇ ਰਹਿੰਦੇ। ਉਹੀ ਜਿਹੜੀ ਅੱਜ ਪਹਿਲਾਂ ਵੀ ਗੱਲ ਕਰਦੇ ਸੀਗੇ, ਬੰਦੇ ਨੂੰ ਗੁੱਸਾ ਜਦੋਂ ਹੁੰਦਾ ਬੰਦਾ ਫਿਰ ਹੋਰ ਹਿਸਾਬ ਦੇ ਨਾਲ ਸੋਚਦਾ ਹੈ ਨਾ। ਸੋ ਇਹ ਤਾਂ ਹੁਣ ਆਪਣਾ ਚਲੋ ਮਤਲਬ ਤੁਹਾਡੇ ਤੇ ਵਾਈਫ ਦੀ ਅੰਡਰਸਟੈਂਡਿੰਗ ਕੀ ਹੈ, ਹਨਾ, ਕਿੱਦਾਂ
ਤੇ ਆਪਣਾ ਜ਼ਿਆਦਾਤਰ ਆਪਾਂ ਰੋਜ਼ ਦਾ ਹੀ ਆਪਣਾ ਜਿੱਦਾਂ ਕੇਸ ਕੂਸ ਹੈਗੇ ਨਾ ਜਿਹੜੇ ਆਪਣਾ ਜ਼ਿਆਦਾਤਰ ਜਦੋਂ ਘਰਦਿਆਂ ਦੀ ਇੰਟਰਫੇਰੈਂਸ ਜ਼ਿਆਦਾ ਜਿੱਦਾਂ ਰਹਿੰਦੀ ਆ ਤੇ ਆਪਾਂ ਵੇਖਦੇ ਹਾਂ ਕਿ ਕੰਮ ਜੇ ਨਾ ਗੱਲ ਬਣਦੀ ਨਹੀਂ, ਉਹ ਰਿਮੋਟ ਫਿਰ ਕਈ ਵਾਰੀ ਛੱਡਦੇ ਨਹੀਂ ਘਰ ਦੇ ਜਿਹੜੇ ਜਵਾਕਾਂ ਦੇ ਉੱਤੇ ਜਿਹੜਾ ਰੱਖਿਆ ਹੁੰਦਾ ਉਹਨਾਂ ਨੇ, ਤੇ ਇੰਨੇ ਤਾਂ ਆਪਾਂ ਇਹ ਕਾਮਨ ਹੀ ਆ। ਸੋ ਆਮ ਨਾਟ ਸਰਪ੍ਰਾਈਜ਼ਡ। ਇਹ ਆਪਣਾ ਜਿਹੜਾ ਦੋਨੋਂ ਬੰਨੇ ਕਈ ਵਾਰੀ ਜਿਹੜੇ ਇੱਧਰ ਵਾਲੇ ਹੁੰਦੇ ਆ ਉਹਨਾਂ ਨੇ ਵੀ ਪੂਰੀ ਆਪਣੀ ਜਿਹੜੀ ਪਕੜ ਜਮਾ ਕੇ ਰੱਖੀ ਹੁੰਦੀ ਆ ਜਵਾਕਾਂ ਉੱਤੇ, ਤੇ ਫਿਰ ਜਦੋਂ ਸਪਾਊਸ ਆਉਂਦਾ ਉਹਨੂੰ ਵੀ ਉਹੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਜਿਹੜਾ ਕਈ ਵਾਰੀ ਹੁਣ ਜਿੱਦਾਂ ਇਹ ਦੱਸਦੇ ਇੰਡੀਆ ਤੋਂ, ਉਹ ਵੀ ਕਈ ਵਾਰੀ ਆਪਣਾ ਡੇਰਾ ਜਿਹੜਾ ਛੱਡਦੇ ਨਹੀਂ ਆ। ਤੇ ਇਸ ਕੇਸ ਦੇ ਵਿੱਚ ਏਦਾਂ ਆ ਕਿ ਜਿਹੜਾ ਸੁਣਦਾ ਹੈ ਨਾ, ਸੋ ਅਮਰੀਕਾ ਫਰੀडम ਆ, ਫ੍ਰੀ ਕੰਟਰੀ ਹੈ, ਕਿੱਦਾਂ ਹਰੇਕ ਦੀ ਫਰੀडम ਆ। ਜੇ ਤੁਹਾਡਾ ਆਪਣਾ ਘਰ ਆ, ਤੁਸੀਂ ਚਲਾ ਰਹੇ ਆ, ਤੁਹਾਡੇ ਫਾਈਨੈਂਸਿਸ ਹੈਗੇ ਆ ਕਿੱਦਾਂ, ਤੇ ਆਪਣੀ ਇੱਕ ਜੇ ਤੁਸੀਂ ਉਸ ਮੌਕੇ ਤੇ ਪਹੁੰਚ ਗਏ ਆ ਕਿ ਨਹੀਂ ਇਹ ਤੁਹਾਨੂੰ ਐਕਸੈਪਟੇਬਲ ਨਹੀਂ ਹੈਗਾ, ਤੁਹਾਨੂੰ ਇੱਕ ਸਟੈਂਡ ਲੈਣਾ ਪੈਂਦਾ ਲਾਈਫ ਦੇ ਵਿੱਚ। ਤੁਸੀਂ ਉਹ ਸਟੈਂਡ ਲਓ, ਜੋ ਵੀ ਤੁਹਾਡਾ ਸਟੈਂਡ ਆ। ਮੇਰੀ ਕੋਈ ਮੋਰਾਲਿਟੀ ਨਹੀਂ, ਤੁਹਾਡੀ ਆਪਣੀ ਮੋਰਾਲਿਟੀ ਹੈ, ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਕਰੋ। ਉਹ ਜਿਹੜਾ ਸਟੈਂਡ ਆ ਉਹ ਲਓ, ਉਹ ਕਮਿਊਨੀਕੇਟ ਕਰੋ ਕਿ ਆਹ ਮੇਰਾ ਸਟੈਂਡ ਆ। ਆਪਣੇ ਸਪਾਊਸ ਨੂੰ ਕਮਿਊਨੀਕੇਟ ਕਰੋ, ਜਿਹੜਾ ਦੂਜਾ ਬੰਦਾ ਉਹਨੂੰ ਕਮਿਊਨੀਕੇਟ ਕਰੋ ਕਿ ਭਾਈ ਤੂੰ ਇੰਨਾ ਵੈਲਕਮ ਹੈ, ਇਹ ਤੋਂ ਜ਼ਿਆਦਾ ਵੈਲਕਮ ਨਹੀਂ ਹੈਗਾ। ਜੇ ਇਹ ਤੋਂ ਜ਼ਿਆਦਾ ਵੈਲਕਮ ਆ ਤਾਂ ਜੋ ਵੀ ਤੁਹਾਡੀ ਟਰਮਸ ਐਂਡ ਕੰਡੀਸ਼ਨ ਹੈਗੀਆਂ ਉਹਨੂੰ ਆਪਣਾ ਕਮਿਊਨੀਕੇਟ ਕਰੋ ਆਰਾਮ ਨਾਲ। ਤੁਸੀਂ ਇੱਕ ਵਾਰੀ ਕਮਿਊਨੀਕੇਟ ਕਰਤਾ, ਉਸ ਤੋਂ ਬਾਅਦ ਕੋਈ ਜ਼ਬਰਦਸਤੀ ਨਹੀਂ ਤੁਹਾਡੇ ਘਰ ਇੱਥੇ ਰਹਿ ਸਕਦਾ। ਸੋ ਉਹ ਫਿਰ ਤੁਸੀਂ ਰਿਸਪੈਕਟਫੁਲੀ 911 ਨੂੰ ਕਾਲ ਕਰ ਸਕਦੇ ਆ। ਹੋਰ ਰੱਬ ਕਰੇ ਤੁਹਾਡੀ ਐਡੀ ਨੌਬਤ ਨਾ ਆਵੇ ਕਿ ਤੁਹਾਨੂੰ ਇਦਾਂ ਦੀ ਕਾਲਾਂ ਦੇ ਚੱਕਰਾਂ ਦੇ ਝਗੜਿਆਂ ਦੇ ਵਿੱਚ ਪੈਣਾ ਪਊਗਾ। ਪਰ ਜੇ ਤੁਸੀਂ ਅੱਜ ਫਰਸਟ੍ਰੇਟ ਹੋ ਕੇ ਕਾਲ ਕਰ ਰਹੇ ਆ ਰੇਡੀਓ ਤੇ, ਤਾਂ ਆਈ ਨਾਟ ਬੀ ਸਰਪ੍ਰਾਈਜ਼ਡ ਕਿ ਕੱਲ ਨੂੰ ਤੁਸੀਂ ਕਹੋ ਕਿ ਤੁਹਾਡੇ ਉੱਤੇ ਕੋਈ ਕਾਰਵਾਈ ਪਾਤੀ ਕਿਸੇ ਨੇ ਜਾਂ ਏਦਾਂ ਕਰਤਾ। ਸੋ ਯੂ ਨੀਡ ਟੂ ਵੈਲੂਏਟ ਦਿਸ। ਤੇ ਇਹਨੂੰ ਏਦਾਂ ਕਿ ਆਪਣਾ ਸਟੈਂਡ ਲਓ, ਡਰਨ ਦੀ ਲੋੜ ਨਹੀਂ ਜੀ ਜੀ। ਤੇ ਆਪਣਾ ਜੇ ਪੁਆਇੰਟ ਦੱਬ ਕੇ ਰਹੋਗੇ ਕੱਲ ਨੂੰ ਹੋਰ ਜ਼ਿਆਦਾ ਹੋਊਗਾ। ਸੋ ਜ਼ਮੀਰ ਦੀ ਜਿਹੜੀ ਮੌਤ ਆ ਉਹੀ ਮੌਤ ਹੁੰਦੀ ਆ। ਫਿਜ਼ੀਕਲ ਮੌਤ ਜਿਹੜਾ ਕਹਿੰਦੇ ਮੌਤ ਨਹੀਂ ਹੁੰਦੀ ਹੈ ਨਾ, ਕਿਸੇ ਮਹਾਨ ਵਿਅਕਤੀ ਨੇ ਕਿਹਾ ਹੈਗਾ ਇਹ। ਤੇ ਤੁਸੀਂ ਵੇਖੋ ਹੁਣ ਤੁਹਾਨੂੰ ਕੀ ਕਿੱਦਾਂ ਕਰਨਾ। 911 ਜਿਹੜੀ ਹੈਗੀ ਆ ਉਹ ਤੁਹਾਡੇ ਫਿੰਗਰ ਟਿਪਸ ਤੇ, ਅਜੇ ਲੋੜ ਪਵੇ ਤੇ ਉਤੋਂ ਝਕਿਓ ਨਾ ਜੀ। ਪ੍ਰੋਗਰਾਮ 'ਚ ਕਾਲ ਕਰਨ ਦੇ ਲਈ ਨੰਬਰ ਹੈ 408-272-5200, ਪਰ ਕਾਲਸ ਤਕਰੀਬਨ ਸਾਰੀਆਂ ਬਿਜ਼ੀ ਜਿਹੜੀਆਂ ਚੱਲ ਰਹੀਆਂ। ਟਰਾਈ ਕਰਦੇ ਰਹੋ, ਹੋਪਫੁਲੀ ਤੁਹਾਡਾ ਵੀ ਜਿਹੜਾ ਉਹ ਨੰਬਰ ਲੱਗ ਜਾਵੇ। ਜਗਤਾਰ ਸਿੰਘ। ਹੈਲੋ। ਕਈ ਕਹਿੰਦੇ ਯਾਰ ਇਹ ਤਾਂ 911 ਦਾ ਦੱਸੀ ਜਾਂਦਾ, ਕਮਿਊਨਿਟੀ 'ਚ ਫੁੱਟ ਪਾਈ ਜਾਂਦਾ, ਏਦਾਂ ਕਰੀ ਜਾਂਦਾ। ਭਰਾਵਾ ਮੈਂ ਕਿਹੜਾ, ਮੈਂ ਥੋੜਾ ਫੁੱਟ ਪਾਈ ਆ ਅਗਲਾ, ਮੈਂ ਤਾਂ ਲਾਅ ਦੀ ਸੇਵਾ ਦੱਸ ਰਿਹਾ ਕਿ ਏਦਾਂ ਵਾ। ਤੇ 911 ਕੀ ਹੁਣ ਇੱਥੇ ਕੋਈ ਇਹ ਕੋਈ ਸਰਪੰਚ ਨੇ ਥੋੜਾ ਨਾ ਪਿੰਡ ਵਾਲੇ ਨੇ ਸਮਝੌਤੇ ਕਰਾਉਣ ਜਾਂ ਤੁਸੀਂ ਜਾਣਾ ਵਾ। ਨਹੀਂ ਏਦਾਂ ਹੀ ਆ, ਯੂਵੀਜ਼ੇ ਵੇਲੇ ਤਾਂ ਕਰ ਲੈਣੀ 911, ਜਦੋਂ ਹੋਰ ਕਿਸੇ ਦਾ ਪਰਸਨਲ ਮਸਲਾ ਉਹ 'ਚ ਨਾ ਕਰੋ। ਏਦਾਂ ਨਹੀਂ ਹੁੰਦਾ ਜੀ। ਇਹ ਹਰ ਇੱਕ ਨੂੰ ਇੱਥੇ ਖੋਲਾ, ਇਹ ਉਹਨੇ ਆਪ ਹੀ ਫੈਸਲਾ ਲੈਣਾ। ਕਰਨ ਵਾਲਾ ਵੀ ਉਹੀ ਆ, ਨਾ ਕਰਨ ਵਾਲਾ ਵੀ ਉਹੀ ਹੁੰਦਾ। ਕਹਿ ਕੇ ਕਿਸੇ ਤੋਂ ਕਰਵਾ ਨਹੀਂ ਲੈਣਾ ਹੁੰਦਾ। ਇਹ ਮਰਜ਼ੀ ਹੁੰਦੀ ਹੈ ਜੀ ਹਰ ਇੱਕ ਦੀ ਆਪੋ ਆਪਣੀ, ਵੀ ਉਹਨੇ ਕਿੱਦਾਂ ਕਰਨੀ। ਹਾਂਜੀ ਜਗਤਾਰ ਜੀ, ਪੁੱਛੋ ਜੀ ਸਵਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਸੀਗਾ, ਮੈਂ ਜਿੱਦਾਂ ਸੈਕਰਾਮੈਂਟੋ ਕੋਰਟ ਦੇ ਵਿੱਚ ਜੀ ਮੈਨੂੰ 5 ਸਾਲ ਹੋ ਗਿਆ ਤੇ ਮੇਰੀ ਸਿਸਟਰ 2 ਕੁ ਮਹੀਨੇ ਹੋ ਗਏ ਆਈ ਹੈ ਜੀ। ਤੇ ਜੀ ਅਸੀਂ ਕੇਸ ਮਤਲਬ ਇਕੱਠੇ ਕਰ ਸਕਦੇ ਆ ਭਾਜੀ? ਹਾਂਜੀ, ਇਹਦੇ ਵਿੱਚ ਨਾ ਵਿਟਨੈਸ ਬਣਨ ਨੂੰ ਅੱਜ ਕੱਲ ਬੜਾ ਕਹਿ ਦਿੰਦੇ ਆ ਕੇਸਾਂ ਦੇ ਵਿੱਚ ਕਿ ਕੀ ਕਾਰਨ ਆ ਕਿ ਭਰਾ ਤੇਰਾ ਵਿਟਨੈਸ ਨਹੀਂ ਬਣਿਆ, ਭੈਣ ਤੇਰੀ ਵਿਟਨੈਸ ਨਹੀਂ ਆਈ, ਐਡਾ ਇੰਪੋਰਟੈਂਟ ਤੇਰੇ ਲਈ ਕੇਸ ਆ ਤੇ ਗਵਾਹ ਕਿਉਂ ਨਹੀਂ ਬਣੇ। ਸੋ ਕੇਸ ਇਕੱਠੇ ਕਰਨ ਦੇ ਵਿੱਚ ਫਾਇਦਾ, ਕਿਉਂਕਿ ਕਈ ਵਾਰੀ ਬੰਦਾ ਕੇਸ ਇਕੱਠੇ ਵੀ ਨਹੀਂ ਕਰਦਾ ਤੇ ਗਵਾਹ ਵੀ ਬਣਾ ਦਿੰਦੀ ਆ ਸਰਕਾਰ ਧੱਕੇ ਦੇ ਨਾਲ। ਤੇ ਚੀਜ਼ ਤੇ ਉਹੀ ਆ, ਜੇ ਗਵਾਹੀ ਦੇਣੀ ਪੈ ਗਈ ਤਾਂ ਹਨਾ। ਤੇ ਇਕੱਠੇ ਕਰਕੇ ਜਿਹੜਾ ਫਾਇਦਾ ਵਾ, ਤੇ ਡਾਕੂਮੈਂਟ ਤੁਹਾਡੇ ਸਾਰੇ ਜਿਹੜਾ ਗਲਤੀਆਂ ਘੱਟ ਇਕੱਠੇ, ਜਿਹੜਾ ਵਕੀਲ ਨੂੰ ਇੱਕ ਅੱਖ ਰਹਿੰਦੀ ਆ ਦੋਨੋਂ ਕੇਸਾਂ ਦੇ ਉੱਤੇ। ਸੋ ਇਕੱਠੇ ਕਰਕੇ ਫਾਇਦਾ ਹੁੰਦਾ ਜੀ। ਅੱਛਾ ਜੀ। ਤੇ ਪੁੱਛਣਾ ਜਿਵੇਂ ਭਾਜੀ ਉਹ ਇੱਕ ਫਿੰਗਰ ਨਹੀਂ ਹੋਏ ਹੈਗੇ ਹਾਂਜੀ, ਤੇ ਉਹਦਾ ਕੀ ਚੱਕਰ ਪਏਗਾ ਭਾਜੀ? ਕਿਉਂਕਿ ਜਿੱਦਾਂ ਮੇਰੀ ਤਰੀਕ ਹੈ, ਮੰਨ ਲਓ ਥੋੜੇ ਸਮੇਂ 'ਚ, ਉਹਦੇ ਪਰ ਫਿੰਗਰ ਨਹੀਂ ਹੋਏ ਉਹਨਾਂ ਦੇ। ਜੀ। ਉਹ ਫਿੰਗਰ ਜਿਹੜੇ ਹੁੰਦੇ ਨਾ, ਪਟੀਸ਼ਨ ਜਿਹੜਾ ਵਕੀਲ ਆ ਉਹਨੂੰ ਫਿੰਗਰਪ੍ਰਿੰਟ ਰਿਕੁਐਸਟ ਕਰਨੇ ਪੈਂਦੇ ਆ। ਜੇ ਨਹੀਂ ਹੋਏ ਤੇ ਫਿਰ ਨਾਲ ਇੱਕ ਮੋਸ਼ਨ ਟੂ ਕੰਟੀਨਿਊ ਜ਼ਰੂਰ ਪਾਉਣਾ ਵਾ, ਤੇ ਤਾਂ ਕਿ ਜੇ ਨਹੀਂ ਫਿੰਗਰਪ੍ਰਿੰਟ ਉਦੋਂ ਹੈਗੇ ਤੇ ਜੱਜ ਕੋਲ ਇੱਕ ਆਪਸ਼ਨ ਹੈਗੀ ਆ ਮੋਸ਼ਨ ਟੂ ਕੰਟੀਨਿਊ ਦੀ। ਜ਼ਿਆਦਾਤਰ ਜੱਜ ਕੀ ਕਰਦੇ ਆ ਕਿ ਕਈ ਵਾਰੀ ਉਹ ਕਹਿ ਸਕਦੇ ਆ ਕਿ ਕੋਈ ਨਹੀਂ, ਆਪਾਂ ਸੁਣਦੇ ਆ ਕੇਸ ਆਪਣਾ, ਤੇ ਫਿੰਗਰ ਤਾਂ ਬਾਅਦ 'ਚ ਆਪਾਂ ਵੇਖ ਲੈਂਦੇ ਆ ਕਿ ਕਿੱਦਾਂ ਉਹਦੇ ਫੈਸਲੇ ਦੇ ਹਿਸਾਬ ਨਾਲ। ਤੇ ਮੋਸ਼ਨ ਟੂ ਕੰਟੀਨਿਊ ਜ਼ਰੂਰ ਤੁਸੀਂ ਪਵਾਓ ਨਾਲ। ਜੀ, ਮਿਹਰਬਾਨੀ।
ਮਨਪ੍ਰੀਤ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ 2017 ਚ ਆਇਆ ਸੀ। ਮੈਂ ਅਸਾਈਲਮ ਆਫਿਸ ਕੇਸ ਲਾਇਆ ਸੀ ਤੇ ਮੈਂ ਭਾਜੀ ਉਹਦੀ ਵੇਟ ਕਰਦਾ ਸੀ ਇੰਟਰਵਿਊ ਦੀ। ਤੇ ਮੇਰਾ ਸਾਲ ਪਹਿਲੋਂ ਮੈਰਿਜ ਹੋਈ ਸੀ। ਮੇਰੀ ਵਾਈਫ ਉਹ ਪਰਮਾਨੈਂਟ ਹੈਗੀ ਇੱਥੋਂ ਦੀ, ਕੈਨੇਡਾ ਦੀ ਹੈ। ਤੇ ਉਹ ਜੀ ਉਹਦੇ ਬੇਬੀ ਹੋਣ ਵਾਲਾ ਜਿਵੇਂ ਫਰਵਰੀ ਦੇ ਵਿੱਚ। ਤੇ ਮੈਂ ਕੋਈ ਉਹਨਾਂ ਅਸਾਈਲਮ ਆਫਿਸਰ ਨੂੰ ਕੋਈ ਰਿਕੁਐਸਟ ਕਰ ਸਕਦਾ ਜੀ ਇਸ ਲਈ ਕਿ ਮੇਰੀ ਇੰਟਰਵਿਊ ਡੇਟ ਕੋਈ ਦਿੱਤੀ ਜਾਵੇ? ਅਸਾਈਲਮ ਆਫਿਸਰ ਨੂੰ ਨਹੀਂ, ਜਿਹੜਾ ਤੁਹਾਡਾ ਜਿਹੜੇ ਕੈਨੇਡਾ ਦੇ ਵਿੱਚ ਸਿਟੀਜ਼ਨ ਆ ਹੋਗੇ ਕਿੱਦਾਂ? ਨਹੀਂ ਜੀ, ਉਹ ਕੱਲ ਸਿਟੀਜ਼ਨ ਨਹੀਂ, PR ਹੀ ਹੈ ਗੱਲੇ। ਨਹੀਂ, ਅਸਾਈਲਮ ਆਫਿਸਰ ਨੂੰ ਉਹਨਾਂ ਕੋਲ ਟੂਰਿਸਟ ਵੀਜ਼ਾ ਹੈਗਾ ਸਪਾਊਸ ਤੁਹਾਡੇ ਕੋਲ? ਹਾਂਜੀ, ਉਹ ਤਾਂ ਹੀ ਇੱਧਰ ਆਏ ਸੀ ਨਾ, ਉਦੋਂ ਪਿਛਲੇ ਸਾਲ ਮੈਰਿਜ ਕਰਵਾਈ ਸੀ। ਜੀ, ਤੇ ਟੂਰਿਸਟ ਵੀਜ਼ੇ ਤੇ ਆਉਂਦੇ ਸੀ। ਟੂਰਿਸਟ ਵੀਜ਼ੇ ਤੇ ਉਹ ਟਰੈਵਲ ਕਰ ਸਕਦੇ ਆ। ਉਹਨਾਂ ਨੂੰ ਏਦਾਂ ਆ ਕਿ ਸਿਟੀਜ਼ਨ ਜਦੋਂ ਬਣਦੇ ਆ ਉਹਨਾਂ ਕੋਲ ਆਪਸ਼ਨ ਜਿਹੜੀਆਂ ਫਿਰ ਅੱਗੇ ਖੁੱਲ ਜਾਂਦੀਆਂ ਵਾ। E2 ਵੀਜ਼ਾ, ਬਿਜ਼ਨਸ ਵੀਜ਼ੇ ਦੇ ਵਿੱਚ ਉਹ ਆ ਸਕਦੇ ਆ। ਤੇ ਅਸਾਈਲਮ ਜਿਹੜਾ ਆਫਿਸਰ ਆ, ਤੁਸੀਂ ਜੇ ਇੰਟਰਵਿਊ ਤੇਜ਼ ਕਰਨੀ ਆ, ਤੁਸੀਂ ਰਿਕੁਐਸਟ ਵੀ ਉਹਨਾਂ ਨੂੰ ਕਰ ਸਕਦੇ ਆ। ਤੇ ਘਰ ਵਾਲੀ ਦੇ ਬੇਸ ਤੇ ਤਾਂ ਨਹੀਂ ਉਹਨਾਂ ਨੇ ਕਰਨਾ, ਕਿਉਂਕਿ ਉਹ ਆ ਜਾ ਸਕਦੀ ਆ। ਉਸ ਬੇਸ ਤੇ ਨਹੀਂ ਉਹਨਾਂ ਨੇ ਤੁਹਾਡੀ ਕਰਨੀ। ਜੇ ਤੁਹਾਨੂੰ 3 ਸਾਲ ਤੋਂ ਵੱਧ ਹੋ ਗਿਆ ਤਾਂ ਤੁਸੀਂ ਲਾਅ ਸੂਟ ਕਰ ਸਕਦੇ ਹੋ ਉਹਨਾਂ ਦੇ ਉੱਤੇ, ਇਮੀਗ੍ਰੇਸ਼ਨ ਤੇ ਅਮੈਂਡਮੈਂਟਸ ਦਾ, ਤੇ ਉਹਦੇ ਥਰੂ ਤੁਹਾਨੂੰ ਉਹ ਇੰਟਰਵਿਊ ਦੇ ਸਕਦੇ ਆ। ਉਹ ਜਦੋਂ ਪਿਛਲੇ ਮਹੀਨੇ ਆਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਉਹ ਬਾਰਡਰ ਦੇ, ਜਾਨੀ ਕਿ ਲੈਂਡ ਬਾਰਡਰ ਦੇ ਥਰੂ ਆਉਂਦੇ ਆ। ਤੇ ਉਹ ਆਫਿਸਰ ਨੂੰ ਉਹਨਾਂ ਨੇ ਸਾਰਾ ਕੁਝ ਦੱਸਿਆ ਸੀ ਵੀ ਐਵੇਂ ਮੈਂ ਪ੍ਰੈਗਨੈਂਟ, ਮੇਰਾ ਹਸਬੈਂਡ ਉੱਥੇ ਰਹਿੰਦਾ ਹੈ। ਤੇ ਉਹਨਾਂ ਨੇ ਉਹਨੂੰ ਕੀਤਾ ਨਹੀਂ, ਕਹਿੰਦੇ ਅਸੀਂ ਤੁਹਾਨੂੰ ਅਲਾਓ ਨਹੀਂ ਕਰ ਸਕਦੇ ਵੀ ਤੁਹਾਨੂੰ ਜਾਣਾ, ਤੁਹਾਡੀ ਡਿਊ ਡੇਟ ਨੇੜੇ ਆ। ਤੇ ਉਹਨਾਂ ਨੇ ਫਿਰ ਐਂਟਰੀ ਨਹੀਂ ਦਿੱਤੀ ਸੀ ਜੀ ਉੱਥੋਂ ਬਾਰਡਰ। ਹਾਂਜੀ, ਨਹੀਂ ਉਹ ਤਾਂ ਫਿਰ ਉਹਨਾਂ ਨੂੰ ਪਤਾ ਕਿ ਬੇਬੀ ਬਰਥ ਕਰ ਦੇਣਾ ਉਹਨਾਂ ਨੇ ਨਾ। ਕਈ ਵਾਰੀ ਨਹੀਂ ਜਾਂਦੇ ਤਾਂ ਉਹ ਤਾਂ ਉਹਨਾਂ ਦੀ ਪੂਰੇ ਆਪਣੇ ਹੱਕਾਂ 'ਚ ਹੀ ਸੀਗੇ ਉਹ। ਨਹੀਂ, ਹਾਂਜੀ, ਉਹ ਮਨਾ ਕਰ ਸਕਦੇ ਆ। ਹਾਂਜੀ। ਤੇ ਇਸ ਚੀਜ਼ ਦਾ ਆਪਾਂ ਕਰ ਸਕਦੇ ਹਾਂ ਜੀ। ਮੈਂ ਬਾਕੀ ਤੁਹਾਨੂੰ ਇਹ ਪੁੱਛਣਾ ਸੀ, ਆਪਾਂ ਕੁਝ ਕਰ ਸਕਦੇ? ਕਰਕੇ ਦੇਖ ਲਓ ਜੀ ਉਹਨਾਂ ਨੂੰ ਰਿਕੁਐਸਟ ਫਿਰ ਇਹੀ ਹੈ ਅਸਾਈਲਮ ਆਫਿਸ ਦੇ ਵਿੱਚ। ਸਚਿਨ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਅੱਜ ਐਡਜਸਟਮੈਂਟ ਸਟੇਟਸ ਤੇ 601 ਤੇ ਸਾਰਾ ਕੁਝ ਦਿੱਤਾ, ਬਹੁਤ ਵਧੀਆ ਸੀ। ਤੇ ਮੈਂ ਸੇਮ ਹੀ ਕੈਟੇਗਰੀ 'ਚ ਹਾਂ। ਤੇ ਮੇਰਾ ਕੁਐਸਚਨ ਹੈ ਭਾਜੀ, ਮੈਂ 2013 'ਚ ਆਇਆ ਸੀ। ਮੈਂ C1D ਦੇ ਐਂਟਰ ਹੋਇਆ। ਕੋਵਿਡ 'ਚ ਮੇਰੀਆਂ ਮਾਸਟਰ ਹੀਅਰਿੰਗ ਪਈਆਂ, ਪਰ ਉਹ ਕੈਂਸਲ ਹੋ ਗਈਆਂ 3 ਵਾਰ। ਉਸ ਤੋਂ ਬਾਅਦ ਮੈਂ ਵਿਆਹ ਕੀਤਾ ਸਿਟੀਜ਼ਨ ਨਾਲ। ਮੈਂ ਸਿਟੀਜ਼ਨ ਨਾਲ ਵਿਆਹ ਕਰਕੇ 130 ਫਾਈਲ ਕੀਤਾ ਤੇ 130 ਅਪਰੂਵ ਹੋ ਗਿਆ। ਉਸ ਤੋਂ ਬਾਅਦ ਉਹਨੇ ਮੇਰੇ ਅਸਾਈਲਮ ਤੇ ਮੇਰੇ ਲਾਇਰ ਨੇ ਉਹ ਲੈ ਲਿਆ, ਕੀ ਉਹਨੂੰ ਕਹਿੰਦੇ ਆ, ਉਹਨੂੰ ਲਾਈਕ ਪੈਂਡਿੰਗ ਕਰਾਤਾ ਅਸਾਈਲਮ ਨੂੰ। ਮੈਨੂੰ ਨਾਮ ਨਹੀਂ ਆਉਂਦਾ ਕੀ ਉਹਨੂੰ ਕਹਿੰਦੇ ਆ। ਨਹੀਂ, PD ਨਹੀਂ, ਐਡਮਿਨ ਕਲੋਜ਼ਰ ਲੈ ਲਿਆ ਉਹਨੇ। ਠੀਕ ਹੈ, ਉਹ ਲੈ ਲਿਆ। ਪਰ ਜਦੋਂ ਮੇਰਾ 130 ਅਪਰੂਵ ਹੋ ਗਿਆ ਭਾਜੀ, ਉਹਨਾਂ ਨੇ ਮੈਨੂੰ NVC ਦੇ ਫਾਰਮ ਨਹੀਂ ਭੇਜੇ। ਠੀਕ ਆ, ਉਹਦੇ ਵਾਸਤੇ ਮੈਂ IA-24 ਫਾਈਲ ਕੀਤਾ। ਉਹਨੂੰ ਵੀ ਆਲਮੋਸਟ 10-11 ਮਹੀਨੇ ਹੋ ਗਏ, ਹਜੇ ਤੱਕ ਉਹਨਾਂ ਨੇ ਮੈਨੂੰ ਫਾਰਮ ਨਹੀਂ ਸੈਂਡ ਕੀਤੇ। ਸੋ ਮੈਂ ਅੱਗੇ 601 ਵਾਸਤੇ ਬੈਠਾ, ਵੇਟ ਕਰਦਾ ਕਿ ਕੀ ਕਰਾਂ ਜੀ। ਸੋ ਭਾਜੀ ਤੁਹਾਡੇ ਨਾ ਉਹਨੇ ਗਲਤ ਫਾਈਲ ਕੀਤਾ ਹੋਣਾ 130 ਕਾਉਂਸਲਰ 'ਚ, ਉਹਨੇ ਕੀਤਾ ਨਹੀਂ, ਉਹਨੇ ਐਡਜਸਟਮੈਂਟ ਆਫ ਸਟੇਟਸ ਦੇ ਹਿਸਾਬ ਨਾਲ ਕੀਤਾ ਹੋਣਾ। ਸੋ ਇਹ ਵੀ ਬੜੀ ਕਾਮਨ ਆਪਾਂ ਗਲਤੀ ਦੇਖਦੇ ਹਾਂ, ਪੈਰਾਲੀਗਲ ਪੂਰਾ ਲੀਗਲ ਕਰ ਦਿੰਦੇ ਆ। ਤੇ 824 ਜਿਹੜਾ ਤੁਹਾਡਾ ਕਰਨਾ ਤੇ ਉਹੀ ਬਣਦਾ ਸੀ। ਸੋ ਡਿਲੇ ਤੁਹਾਡੇ ਵਾਲੀ ਹੈ ਇਹਦੇ ਵਿੱਚ, ਇਮੀਗ੍ਰੇਸ਼ਨ ਦੀ ਤੇ ਕੋਈ ਗਲਤੀ ਨਹੀਂ ਹੈਗੀ ਹਨਾ। ਤੁਹਾਨੂੰ ਵੇਟ ਹੀ ਕਰਨਾ ਪੈਣਾ ਇਹਦੇ ਵਿੱਚ। ਇੰਨਾ ਕੁ ਤੇ ਟਾਈਮ ਹੁਣ ਨਾਰਮਲ ਹੀ ਆ ਜਿੰਨਾ ਤੁਸੀਂ ਮੈਨੂੰ ਦੱਸਿਆ। ਹਾਂ, ਮੈਂ ਉਹਦਾ 15 ਮਹੀਨੇ ਵੇਟਿੰਗ ਵਿਖਾਣ ਡਿਆ, 11 ਮਹੀਨੇ ਆਲਮੋਸਟ ਹੋ ਗਏ ਆ। ਨਹੀਂ, ਫਿਰ ਤੁਸੀਂ ਠੀਕ ਹੈ, ਟਰੈਕ ਤੇ ਚੜੇ। ਹੁਣ ਤੁਸੀਂ ਜਿਹੜਾ ਵੀ ਜੋ ਵੀ ਵਕੂਲ ਪੈਰਾਲੀਗਲ, ਹੁਣ ਤੁਸੀਂ ਪ੍ਰੋਸੈਸ ਗਲਤ ਫੋਲੋ ਕੀਤਾ ਸੀਗਾ ਇਹਦੇ ਵਿੱਚ। ਹੁਣ ਇਮੀਗ੍ਰੇਸ਼ਨ ਦੀ ਤਾਂ ਨਹੀਂ ਕੋਈ ਗਲਤੀ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਭਾਜੀ 601A ਦਾ ਕਿੰਨਾ ਕੁ ਟਾਈਮ ਲੱਗਦਾ? 2 ਸਾਲ ਜਾਂ ਵੱਧ? ਭਾਜੀ ਵੱਧ ਵੀ 2 ਤੋਂ 4 ਸਾਲ ਉਹ ਵੀ ਦੇਖੋ ਪ੍ਰੋਸੈਸਿੰਗ ਟਾਈਮ ਨਾ। 2-4 ਸਾਲ ਉਹਦੇ ਆਮ ਗੱਲ ਆ। ਓਕੇ ਜੀ। ਓਕੇ ਭਾਜੀ। ਫਰਸਟ੍ਰੇਸ਼ਨ ਡਿਲੇ ਵਾਲੀ ਆ, ਪਰ ਮੇਰਾ ਵੀਰ ਡਿਲੇ ਵੀ ਤੇ ਤੁਸੀਂ ਆਪ ਹੀ ਪਵਾਇਆ ਵਾ। ਇਮੀਗ੍ਰੇਸ਼ਨ ਨੇ ਥੋੜਾ ਨਾ ਕੁਛ ਇਹਦੇ ਵਿੱਚ ਕੀਤਾ ਜੀ। ਸੁਖਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸ਼ਿਆਟਲ ਤੋਂ ਆ। ਮੇਰੇ ਕੋਲ ਇੱਕੋ ਕੁਐਸਚਨ ਸੀਗਾ UVA ਬਾਰੇ। ਤੇ ਮੇਰਾ ਇਹਦਾ ਭਾਈ ਲਾਸਟ ਈਅਰ ਫਰਵਰੀ 22 ਦੇ ਵਿੱਚ ਮੈਨੂੰ ਬੋਨਾਫਾਈਡ ਵਾਲਾ ਲੈਟਰ ਆਇਆ ਸੀਗਾ
ਜੀ। ਤੇ ਉਹ ਤੋਂ ਬਾਅਦ ਮੈਨੂੰ ਵਰਕ ਪਰਮਿਟ, ਉਹਨੇ ਵੀ ਵਰਕ ਪਰਮਿਟ ਵੀ ਅਪਲਾਈ ਕੀਤਾ, 4 ਸਾਲ ਦਾ ਵਰਕ ਪਰਮਿਟ ਵੀ ਦੇ ਦਿੱਤਾ ਜੀ। ਤੇ ਅੱਗੇ ਹੁਣ ਮੈਨੂੰ ਇਹ ਨਹੀਂ ਸਮਝ ਲੱਗਦਾ ਭਾਜੀ, ਜਿੱਦਾਂ ਅਪਰੂਵਲ ਆਊਗੀ ਜਾਂ ਮੈਂ ਟਰੈਵਲ ਡਾਕੂਮੈਂਟ ਅਪਲਾਈ ਕਰਾਂ, ਕੀ ਹਿਸਾਬ, ਮੈਨੂੰ ਇਹ ਨਹੀਂ ਸਮਝ ਲੱਗਦਾ ਭਾਜੀ। ਨਹੀਂ, ਤੁਹਾਡਾ ਅਪਰੂਵਲ ਹੀ ਆਣੀ ਹੈ ਵੀਜ਼ੇ ਦੀ, ਜਿੱਦਾਂ 2016 ਕਦੇ ਚੱਲਦੇ ਆ, ਤੁਸੀਂ 17 ਚ ਕੀਤਾ ਹੈਗਾ? ਹਾਂਜੀ, ਮੇਰਾ 17 ਫਰਵਰੀ ਚ ਲੱਗਾ ਸੀ ਭਾਜੀ। ਤੇ ਹਾਂਜੀ, ਸੋ ਤੁਹਾਡਾ ਹੁਣ ਪਤਾ ਨਹੀਂ ਐਗਜ਼ੈਕਟ ਕਿੰਨਾ ਕੁ ਟਾਈਮ ਲੱਗੂਗਾ, ਸਾਲ 2 ਸਾਲ ਚ ਆ ਜਾਣਾ ਤੁਹਾਡਾ ਨੰਬਰ। ਉਹੀ ਭਾਈ ਮੇਰਾ ਜਿੱਦਾਂ ਬ੍ਰਦਰ ਦਾ ਲੱਗਾ ਸੀ, ਉਹਦਾ 2016 ਚ ਅਪ੍ਰੈਲ ਚ ਲੱਗਾ ਸੀਗਾ, ਉਹਨੂੰ ਅਪਰੂਵਲ ਆ ਗਈ ਜਿੱਦਾਂ ਲਾਸਟ ਮੰਥ ਦੇ ਵਿੱਚ। ਹਾਂਜੀ, ਸੋ ਸਾਨੂੰ ਇਹ ਨਹੀਂ 10,000 ਮਿਲਣੇ ਆ ਸਾਲ ਦੇ ਵਿੱਚ, ਸੋ ਮੈਨੂੰ ਐਗਜ਼ੈਕਟਲੀ ਨਹੀਂ ਨਾ ਪਤਾ ਹੁਣ ਕਿੱਦਾਂ ਬ੍ਰਦਰ ਦਾ ਲੱਗ ਗਿਆ ਨੰਬਰ। ਹੁਣ ਬ੍ਰਦਰ ਤੇ ਤੁਹਾਡੇ ਵਿੱਚ 10,000 ਨੇ ਕੀਤਾ, 50,000 ਨੇ ਕੀਤਾ, ਉਹਦੇ ਹਿਸਾਬ ਨਾਲ ਟਾਈਮ ਚੱਲਣਾ ਨਾ। ਹਾਂਜੀ ਭਾਈ, ਨਹੀਂ ਉਹਦਾ ਤਾਂ ਜਿੱਦਾਂ ਅਪਰੂਵਲ ਲੈਟਰ ਆ ਗਿਆ, ਤੇ ਉਹਦਾ ਜਿੱਦਾਂ ਆਪਣਾ ਟਰੈਵਲ ਡਾਕੂਮੈਂਟ ਆ, ਉਹ ਜਿੱਦਾਂ ਤੁਸੀਂ ਅਪਲਾਈ ਕਰ ਸਕਦੇ ਭਾਜੀ, ਜਾ ਸਕਦੇ ਕੰਟਰੀ ਉਹਦੇ ਜਿੱਦਾਂ ਕੈਨੇਡਾ ਵਗੈਰਾ। ਬਾਕੀ ਦੇਖ ਲਿਓ, ਜਾ ਤਾਂ ਸਕਦੇ ਆ, ਆਪਣੇ ਗਰੰਟੀ ਨਹੀਂ ਹੁੰਦੀ ਵਾਪਸ ਆਉਣ ਦੀ। ਆਪਣੇ ਵਕੀਲ ਨੂੰ ਪੁੱਛ ਕੇ ਜਾਇਓ ਸੈਲਮ ਸੋਲਮ ਵਾਲਾ ਕੀ ਹਿਸਾਬ ਕਿਤਾਬ ਆ, ਲੰਬੀ ਚੌੜੀ ਡਿਸਕਸ਼ਨ ਆ। ਕਿਉਂਕਿ ਅਸਾਈਲਮ ਭਾਜੀ ਉਹਦੀ ਕਲੋਜ਼ ਕਰਾਤੀ ਸੀਗੀ ਉਹਦੇ ਵਕੀਲ ਨੇ, ਜਿੱਦਾਂ ਆਪਣੀ ਤਰੀਕ ਸੀਗੀ, ਉਹਦੀ ਤਰੀਕ ਤੇ ਜੱਜ ਨੇ ਮੋਹਰੇ ਬੈਠੇ ਨੇ ਕਲੋਜ਼ ਕਰਤੀ ਸੀਗੀ ਅਸਾਈਲਮ। ਹਾਂਜੀ, ਫਿਰ ਕਰ ਸਕਦੇ ਆ ਭਾਜੀ। ਠੀਕ ਆ ਭਾਜੀ, ਇਹੀ ਸੀਗਾ ਮੈਂ ਜਿੱਦਾਂ ਹੁਣ 2016 ਦਾ ਉਹਦਾ ਲਾਇਆ ਸੀ, ਤਾਂ ਟਰੈਵਲ ਡਾਕੂਮੈਂਟ ਬਾਰੇ ਪੁੱਛਿਆ। ਥੈਂਕ ਯੂ ਭਾਜੀ। ਥੈਂਕ ਯੂ ਜੀ, ਮਿਹਰਬਾਨੀ। ਓਕੇ, ਅਵਤਾਰ ਜੀ ਸਤਿ ਸ਼੍ਰੀ ਅਕਾਲ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਪੁੱਛਣਾ ਸੀ ਵਕੀਲ ਸਾਹਿਬ ਕੋ, ਜਿੱਦਾਂ ਨਾ ਆਪਾਂ ਜਿੱਦਾਂ ਮਾਈਨਰ ਆਇਆ ਜਿੱਦਾਂ ਹੁਣ ਸ਼ਟਲ ਚੋਂ, ਉਹਦਾ ਆਪਾਂ ਅੱਗੇ ਕੀ ਪ੍ਰੋਸੀਜਰ ਆਪਾਂ ਕੀ ਕਰ ਸਕਦੇ, ਵਰਕ ਪਰਮਿਟ ਉਹਦਾ ਜਾਂ ਕੁਛ ਉਹਦੇ ਬਾਰੇ? ਮਾਈਨਰ ਕਿੰਨੇ ਸਾਲ ਦਾ ਇਸ ਵੇਲੇ? ਹਾਂਜੀ, 17.5 ਸਾਲ ਦਾ ਭਾਜੀ। ਉਹਦਾ ਗਾਰਡੀਅਨਸ਼ਿਪ, ਜੇ ਘਰ ਦੇ ਟੇਕ ਕੇਅਰ ਨਹੀਂ ਕਰ ਸਕਦੇ ਤਾਂ ਗਾਰਡੀਅਨਸ਼ਿਪ ਵਾਲਾ ਜਿਹੜਾ ਕੇਸ ਹੁੰਦਾ SIJ ਜਿਹੜਾ ਹੁੰਦਾ, ਉਹ ਫਾਈਲ ਕਰੋ। ਠੀਕ ਹੈ ਜੀ। ਤੇ ਜੇ ਕੋਈ ਖਤਰਾ ਸੀਗਾ ਤੇ ਸਾਲ ਦੇ ਅੰਦਰ ਅਸਾਈਲਮ ਵੀ ਫਾਈਲ ਕਰਨਾ ਹੁੰਦਾ, ਸੋ ਦੋਨੋਂ ਚੀਜ਼ਾਂ ਜੇ ਐਪਲੀਕੇਬਲ ਆ ਤਾਂ ਦੋਨੋਂ ਚੀਜ਼ਾਂ ਕਰੋ। ਠੀਕ ਹੈ ਜੀ। ਤੇ ਕਿੰਨੇ ਚਿਰ ਆਪਾਂ ਕਰ ਸਕਦੇ ਹਾਂ ਜੀ? ਗਾਰਡੀਅਨਸ਼ਿਪ ਵਾਲਾ 21 ਸਾਲ ਤੋਂ ਪਹਿਲਾਂ ਹੋਣਾ ਚਾਹੀਦਾ, ਤੇ ਅਸਾਈਲਮ ਵਾਲਾ ਜਿਹੜਾ ਹੈਗਾ ਉਹ ਜਿਹੜਾ ਅਸਾਈਲਮ ਵਾਲਾ 1 ਸਾਲ ਦੇ ਅੰਦਰ ਲਾਣਾ ਹੁੰਦਾ ਜਦੋਂ ਆਏ ਇੱਥੇ। ਠੀਕ ਹੈ ਜੀ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਹਰਵੀਰ ਸਿੰਘਾ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੁਐਸਚਨ ਹੈ ਜੀ, ਮੈਂ ਅਸਾਈਲਮ ਕੇਸ ਆ ਜੀ, ਵਿਆਹ ਕਰਾਇਆ ਸੀ ਸਾਲ ਕੁ ਪਹਿਲਾਂ, ਆਪਣਾ ਸਿਟੀਜ਼ਨਸ਼ਿਪ ਹੈ ਵਾਈਫ, ਤੇ ਜੇ ਮੈਂ ਇੰਡੀਆ ਜਾਣਾ ਤੇ ਭਾਜੀ ਕਿੰਨਾ ਟਾਈਮ ਲੱਗਦਾ ਇੰਡੀਆ ਦੇ ਵਿੱਚ ਪ੍ਰੋਸੈਸ ਦੇ ਵਿੱਚ? ਵੇਵਰ ਵੂਵਰ ਸਾਰੇ ਲੈ ਕੇ ਤੁਸੀਂ ਜਾਂਦੇ ਆ ਤੇ ਇੰਡੀਆ ਜਿਹੜਾ ਫਿਰ ਮਹੀਨਾ ਕੁ ਟਿਕਣਾ ਪੈਂਦਾ, ਮਹੀਨਾ 1.5 ਮਹੀਨਾ। ਵੇਵਰ ਵੂਵਰ ਨੂੰ ਕਿੰਨਾ ਟਾਈਮ ਲੱਗਦੇ? ਸਾਰੇ ਨੂੰ ਤਾਂ 5-7 ਸਾਲ ਦੀ ਜਿਹੜੀ ਲੱਗ ਜਾਣੇ ਆ, ਡਿਪੈਂਡਿੰਗ ਹੁਣ ਜਿੱਦਾਂ ਅੱਜ ਆਪਾਂ ਗੱਲ ਕੀਤੀ ਇਹਦੇ ਬਾਰੇ, ਇੱਕ 130 ਫਿਰ ਵੇਵਰ ਜੇ ਡਿਪੋਰਟੇਸ਼ਨ ਲੱਗੀ ਹੈ ਤਾਂ 212। ਹੁਣ ਮੈਨੂੰ ਪਤਾ ਨਹੀਂ ਪੂਰਾ ਡਿਟੇਲਾਂ ਕੀ ਹੈ ਕੇਸ ਦੀਆਂ, ਪਰ 5-7 ਸਾਲ ਔਨ ਐਵਰੇਜ। ਇੰਡੀਆ ਦੇ ਵਿੱਚ ਕਿੰਨਾ ਚਿਰ ਰਹਿਣਾ ਪਊਗਾ ਜੀ? 1.5 ਮਹੀਨਾ। 1.5 ਮਹੀਨਾ, ਠੀਕ ਹੈ ਜੀ। ਉਦੋਂ ਪ੍ਰੋਸੈਸ ਪਹਿਲਾਂ 5-7 ਸਾਲ ਦਾ ਇੱਥੇ ਆ ਜੀ, ਇੱਥੋਂ ਬਾਅਦ ਪ੍ਰੋਸੈਸ ਹੋ ਕੇ ਤੇ ਫੇਰ ਜਾਣਾ ਉੱਥੇ ਜੀ। ਜੀ ਜੀ ਜੀ। ਇੰਡੀਆ ਵੀ ਜਾ ਕੇ ਰਹਿ ਸਕਦੇ 5-7 ਸਾਲ, ਉਹ ਤੁਹਾਡੇ ਮੂਡ ਦੀ ਗੱਲ ਆ ਕਿੱਦਾਂ ਕਰਨਾ। ਚਲੋ ਠੀਕ ਹੈ ਭਾਜੀ, ਥੈਂਕ ਯੂ। ਗਗਨ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਸੀਗਾ ਐਡਰੈਸ ਦੇ ਰਿਲੇਟਡ ਭਾਜੀ। ਭਾਜੀ ਜੀ ਆਪਾਂ ਇੱਕ ਸਟੇਟ ਵੀ ਜਿਵੇਂ ਮੂਵ ਕਰਨੇ ਆ ਤੇ ਭਾਜੀ ਸਾਨੂੰ ਆਪਣਾ ਐਡਰੈਸ ਅਪਡੇਟ ਕਰਨਾ ਪੈਣਾ ਕੋਰਟ ਵਿੱਚ ਭਾਜੀ? ਬਿਲਕੁਲ ਕਰਨਾ ਪੈਣਾ। ਤੇ ਭਾਜੀ ਨਾਲ ਤੁਸੀਂ ਲਾਸਟ ਵੀ ਕਹਿ ਰਹੇ ਸੀ ਜੇ ਆਪਾਂ PO ਬਾਕਸ ਲੈਣੇ ਆ ਤੇ ਭਾਜੀ ਉਹਦਾ ਕੋਈ ਇਫੈਕਟ ਤੇ ਨਹੀਂ ਪੈਣੇਗਾ ਕੇਸ ਤੇ, ਜਿਵੇਂ ਆਪਾਂ ਫਿਜ਼ੀਕਲ ਐਡਰੈਸ ਸਾਡਾ ਡਿਫਰੈਂਟ ਜਿਹਾ ਹੋਵੇ ਤੇ? ਆਵਾਜ਼ ਘੱਟ ਗਈ ਸੀਗੀ, ਦੁਬਾਰਾ ਪੁੱਛ ਲਿਓ ਜੀ, ਕੀ ਕਹਿੰਦੇ ਆ? ਭਾਜੀ ਮੈਂ ਕਹਿ ਰਿਹਾ ਸੀਗਾ ਲਾਸਟ ਵੀਕ ਤੁਸੀਂ ਕਹਿ ਰਹੇ ਜਿਵੇਂ ਆਪਾਂ PO ਬਾਕਸ ਲੈ ਸਕਦੇ ਆ ਤੇ ਭਾਜੀ ਉਹਦਾ ਕੋਈ ਕੇਸ ਤੇ ਕੋਈ ਇਫੈਕਟ ਤੇ ਨਹੀਂ ਪੈਂਦਾ ਹੁੰਦਾ PO ਬਾਕਸ ਦਾ? ਨਹੀਂ ਵੀਰ, ਜਿਹੜਾ PO ਬਾਕਸ ਹੈ ਨਾ ਉਹ ਸਿਰਫ ਮੇਲਿੰਗ ਲਈ ਹੈ, ਕਿ ਮੇਲ ਕਿੱਥੇ ਫਾਰਵਰਡ ਹੋਣੀ, ਉਹਦਾ ਐਡਰੈਸ ਨਾ ਨਹੀਂ ਕੋਈ ਲੈਣ ਦੇਣਾ। ਜਿਹੜਾ ਰਿਹਾਇਸ਼ੀ ਐਡਰੈਸ ਹੋਰ ਆ ਬੰਦੇ ਦਾ, ਤੇ ਡਾਕ ਚਿੱਠੀ ਪੱਤਰ ਕਿੱਥੇ ਜਾਣਾ ਉਹਦੇ ਲਈ PO ਬਾਕਸ ਹੁੰਦਾ ਵਾ। ਰੈਜ਼ੀਡੈਂਸ਼ੀਅਲ ਐਡਰੈਸ ਤੇ ਮੇਲਿੰਗ ਐਡਰੈਸ 'ਚ ਫਰਕ ਆ। ਠੀਕ ਹੈ ਜੀ। ਔਰ ਭਾਜੀ ਇੱਕ ਕੁਐਸਚਨ ਹੋਰ ਸੀ, ਆਪਾਂ ਭਾਜੀ ਸਾਲ ਦੇ ਵਿੱਚ 3-4 ਵਾਰ ਮੂਵ ਹੋਏ ਆ ਤੇ ਕੋਈ ਚੱਕਰ ਤੇ ਨਹੀਂ ਭਾਜੀ ਕੋਰਟ 'ਚ ਅਪਡੇਟ ਕਰਾਂਗੇ ਐਡਰੈਸ, ਕੋਈ ਚੱਕਰ ਤੇ ਨਹੀਂ ਪੈਂਦਾ ਇਸ ਚੀਜ਼ ਦਾ? ਜਿੰਨੀ ਵਾਰੀ ਮਰਜ਼ੀ ਹੋਵੋ, ਕਈ ਵਾਰੀ ਬੰਦਾ ਤਰੀਕ ਜਿਹੀ ਤੇ ਜਿਹੜਾ ਲਾਗੇ ਜੇ ਹੁੰਦਾ ਨਾ, ਉਹਨੂੰ ਕੋਰਟ ਜ਼ਰੂਰ ਕਹਿੰਦਾ ਕਿ ਭਰਾਵਾ ਤੈਨੂੰ ਜੱਜ ਦੇਖ ਕੇ ਹੁਣ ਐਂਡ 'ਚ ਮੂਵ ਹੋਣਾ ਯਾਦ ਆ ਗਿਆ। ਸੋ ਉਦਾਂ ਨਾਰਮਲੀ ਜਿੱਦਾਂ ਮਰਜ਼ੀ ਮੂਵ ਹੋ, ਕੋਈ ਚੱਕਰ ਨਹੀਂ। ਠੀਕ ਹੈ ਜੀ, ਮਿਹਰਬਾਨੀ।
ਇਹ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਿਆ ਕਰੋ। ਬਾਕੀ ਇਹ ਵੀ ਉਹ 5 ਸਾਲ ਦੀ ਫਿਰ ਹਿਸਟਰੀ ਪੁੱਛਦੇ, ਫਿਰ ਚੇਤਾ ਰੱਖਿਓ ਕਿਹੜੀ ਥਾਂ ਤੇ ਕਿੰਨੇ ਮਹੀਨੇ ਰਹੇ ਸੀਗੇ, ਫਿਰ ਉਹ ਨਾ ਉਹਦੇ ਵਿੱਚ ਕਨਫਿਊਜ਼ਨ ਨਾ ਪਏ। ਸਾਹਿਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ। ਹਾਂਜੀ ਸਰ ਮੈਂ ਕੇਸ ਲਾਇਆ ਹੋਇਆ ਸੈਕਰਾਮੈਂਟੋ, ਤੇ ਮੈਨੂੰ ਸਵਾ ਕੁ ਸਾਲ 1.5 ਸਾਲ ਹੋ ਚੱਲਾ ਜੀ, ਤੇ ਮੇਰੀ ਮਾਸਟਰ ਹੀਅਰਿੰਗ ਵੀ ਕੈਂਸਲ ਹੋ ਗਈ ਸੀਗੀ ਜੀ, ਤੇ ਮੇਰੀ ਹਲੇ ਕੋਈ ਵੀ ਡੇਟ ਨਹੀਂ ਹੈਗੀ ਜੀ ਬਿਲਕੁਲ ਵੀ ਕੋਰਟ ਦੇ ਵਿੱਚ, ਤੇ ਮੇਰੀ ਮਾਸਟਰ ਹੀਅਰਿੰਗ ਵੀ ਕੈਂਸਲ ਹੋ ਗਈ ਸੀਗੀ। ਫਿਰ ਭਾਜੀ ਮੋਸ਼ਨ ਟੂ ਰੀਕੈਲੰਡਰ ਕਰਾਓ। ਠੀਕ ਆ ਜੀ। ਤੇ ਵਕੀਲ ਸਾਹਿਬ ਕਹਿੰਦੇ ਡੇਟ ਤੁਹਾਡੀ ਆ ਜਾਊਗੀ ਅਗਲੇ ਸਾਲ। ਮੈਨੂੰ ਟੂ ਬੀ ਔਨੈਸਟ ਮੈਨੂੰ ਥੋੜਾ ਜਿਹਾ ਹੈਗਾ ਵੀ ਕੋਈ ਵੀ ਅਪਡੇਟ ਨਹੀਂ ਹੈਗੀ। ਪਤਾ ਨਹੀਂ ਹੁਣ ਭਾਜੀ ਕੀ ਚੱਕਰ ਹੈ, ਏਦਾਂ ਮੋਸ਼ਨ ਟੂ ਰੀਕੈਲੰਡਰ ਪਾ ਲਓ, ਕੋਈ ਚੱਕਰ ਨਹੀਂ। ਠੀਕ ਆ ਜੀ। ਤੇ ਇੱਕ ਥੋੜਾ ਜਿਹਾ ਜ਼ਰੂਰੀ ਸਵਾਲ ਹੋਰ ਸੀਗਾ ਜੀ, ਮੇਰੇ ਜਿਹੜਾ ਚਾਚਾ ਜੀ ਨੇ, ਤੇ ਉਹਨਾਂ ਦਾ ਨਾ ਵਿਆਹ ਹੋਇਆ ਪਿਆ ਇੰਡੀਆ, 7-8 ਸਾਲ ਇੱਥੇ ਹੋ ਗਏ ਨੇ, ਤੇ ਉਹਨਾਂ ਦਾ ਵਿਆਹ ਉਹ ਜਿਹੜੇ ਸਪਾਊਸ ਨੇ ਉਹ ਇੰਡੀਆ ਨੇ, ਤੇ ਉਹਨਾਂ ਨਾਲ ਉਹਨਾਂ ਦੀ ਬਣਦੀ ਨਹੀਂ ਗੀ, ਤੇ ਉਹ ਵਨ ਸਾਈਡਡ ਡਿਵੋਰਸ ਕਰ ਸਕਦੇ ਨੇ ਜੀ? ਕਰ ਸਕਦੇ ਆ। ਇੱਥੋਂ ਅਮਰੀਕਾ 'ਚ ਕੋਈ ਪ੍ਰੋਬਲਮ ਨਹੀਂ ਹੋਣੀ। ਨੋਟਿਸ ਵਗੈਰਾ ਦੀ ਰਿਕੁਆਇਰਮੈਂਟ ਹੁੰਦੀ ਹੈ ਬੰਦੇ ਦੀ ਨਾ, ਤੇ ਜਿਹੜਾ ਡਿਵੋਰਸ ਹੁੰਦਾ ਉਹ ਤੁਹਾਡੇ ਰੈਜ਼ੀਡੈਂਸ ਦੇ ਹਿਸਾਬ ਨਾਲ ਜਿਹੜਾ ਜੂਰਿਸਡਿਕਸ਼ਨ ਬਣਦਾ ਵਾ। ਤੇ ਹੁਣ ਆਫਕੋਰਸ ਇੰਡੀਆ 'ਚ ਚੈਲੰਜ ਕਈ ਵਾਰੀ ਕਰ ਸਕਦੇ ਆ ਐਨਫੋਰਸਮੈਂਟ ਆਫ ਡਿਕਰੀਜ਼ ਦੀ, ਪਰ ਜ਼ਿਆਦਾਤਰ ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਆਣੀ ਨਹੀਂ। ਜੇ ਜੈਨੂਇਨ ਡਿਵੋਰਸ ਆ ਬੰਦਾ ਕਰ ਸਕਦਾ ਇੱਥੋਂ ਬੈਠਾ ਵਨ ਸਾਈਡਡ ਦਾ, ਕਿ ਨੋਟਿਸ ਵਗੈਰਾ ਦੀ ਰਿਕੁਆਇਰਮੈਂਟ ਹੁੰਦੀ ਹੈ, ਨੋਟਿਸ ਘੱਲਣਾ ਪੈਂਦਾ। ਠੀਕ ਆ। ਤੇ ਉਹ ਏਦਾਂ ਵਨ ਸਾਈਡਡ ਡਿਵੋਰਸ ਲੈ ਕੇ ਫਿਰ ਇੱਥੇ ਸਟੇਟਸ ਲੈ ਸਕਦੇ ਨੇ ਵਿਆਹ ਕਰਵਾ ਕੇ, ਜੇ ਉਹਨਾਂ ਨੇ ਗਾਂਹ ਵਿਆਹ ਇੱਥੇ ਕਰਵਾਉਣਾ ਹੋਵੇ, ਰਾਈਟ? ਹਾਂਜੀ ਜੀ ਠੀਕ ਆ ਸਰ, ਮਿਹਰਬਾਨੀ। ਓਕੇ। ਸ਼ਰਨਬੀਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਜੇ ਸਰ ਕੋਲ ਕੇਸ ਆ, ਮੈਂ ਉਹਨਾਂ ਨੂੰ ਪੁੱਛਣਾ ਸੀ ਮੈਡੀਕਲ ਕੰਡੀਸ਼ਨ ਸੀਰੀਅਸ ਆ ਮੇਰੀ, ਤਾਂ ਜੇ ਐਕਸਪੀਡਾਈਟ ਵਗੈਰਾ ਕਰਾਈਏ ਤਾਂ ਉਹ ਅਸਾਈਲਮ ਕੇਸ ਇੰਟਰਵਿਊ ਸੁਣਦੇ ਆ ਕਿ ਨਹੀਂ ਸੁਣਦੇ? ਅਸਾਈਲਮ ਆਫਿਸ ਕੋ ਆ ਕਿ ਆਪਣਾ ਕੋਰਟ ਦੇ ਕੋਲ? ਆਫਿਸ ਕੋ ਹੈ। 3 ਸਾਲ ਤੋਂ ਜ਼ਿਆਦਾ ਹੋ ਗਏ? ਨਹੀਂ ਭਾਜੀ, ਮੈਨੂੰ 5 ਮਹੀਨੇ ਹੋਏ ਜੀ। ਕੰਡੀਸ਼ਨ ਜਾਂ ਤਾਂ ਮੇਰਾ ਵੀ ਦੱਸ ਦੇ ਕੀ ਮਾੜਾ ਜਿਹਾ, ਕੀ ਹਿਸਾਬ ਕਿਤਾਬ, ਮੈਂ ਦੱਸ ਦੇਣਾ ਹੋ ਸਕਦਾ ਕਿ ਨਹੀਂ। ਮੇਰਾ ਰੀਨਲ ਫੇਲਿਅਰ, ਮੈਂ 3 ਦਿਨ ਡਾਇਲਿਸਿਸ ਤੇ ਆ ਜੀ ਭਾਜੀ ਵੀਕ 'ਚ। ਨਹੀਂ ਮਤਲਬ ਫਿਜ਼ੀਕਲ ਕੰਡੀਸ਼ਨ ਆ ਜਿਹੜੀ ਹੀਲ ਹੋ ਜਾਣੀ ਉਹ ਫਿਜ਼ੀਕਲ ਨਹੀਂ ਮੇਰਾ ਵੀਰ ਉੱਤੇ ਯਾਰ ਉਹਨਾਂ ਨੇ ਕਿਉਂ ਕਰਨਾ ਰਹਿਣ ਦੀ, ਉਹਨਾਂ ਨੇ ਸ਼ਰਨ ਦਿੱਤੀ ਹੈ ਨਾ, ਉਹਦਾ ਤਾਂ ਕੋਈ ਰੀਜ਼ਨ ਹੀ ਨਹੀਂ ਬਣਦਾ ਕਿ ਉਹਨਾਂ ਨੇ ਬੰਦੇ ਦੀ ਲੱਤ ਟੁੱਟੀ ਹੋਵੇ ਤੇ ਉਹਨੇ ਕਹਿਣਾ ਚੱਲ ਐਕਸਪੀਡਾਈਟ ਕਰ ਦੇਣਾ, ਹਨਾ। ਸੋ ਇਸ ਚੀਜ਼ ਤੇ ਨਹੀਂ ਹੋਣਾ। ਨਾਲੇ 5 ਮਹੀਨੇ ਹੋਏ ਆ, ਇਹ ਤਾਂ ਕੋਈ ਬੇਸਿਸ ਨਹੀਂ ਬਣਦਾ ਚਾਹੀਦਾ। ਉਹ ਪਹਿਲਾਂ US ਸਿਟੀਜ਼ਨ ਨੂੰ ਚਾਹੀਦਾ ਮਿਲਦਾ ਆ, ਤਾਂ ਉਹਦੇ ਕਰਕੇ ਜੇ ਸੁਣ ਲੈਣ ਤਾਂ ਕੀ ਚੀਜ਼ ਟ੍ਰਾਂਸਪਲਾਂਟ ਵਗੈਰਾ ਕੱਲ ਨੂੰ ਲੋੜ ਪੈਣੀ ਆ, ਤੇ ਉਹ ਪਹਿਲੇ ਫਸਟ ਜਿਹੜੀ ਪ੍ਰੈਫਰੈਂਸ US ਸਿਟੀਜ਼ਨ ਨੂੰ। ਨਹੀਂ ਇਸ ਬੇਸ ਤੇ ਨਹੀਂ ਉਹਨਾਂ ਨੇ ਕਰਨਾ ਭਰਾ, ਉਹਨਾਂ ਨੇ ਜਾਂ ਰਹਿਣ ਮਤਲਬ ਕਿ ਕਿਡਨੀ ਟ੍ਰਾਂਸਪਲਾਂਟ ਦੀ ਗੱਲ ਕਰਨ ਦੇ ਆਪਾਂ ਕਾਹਦੀ ਗੱਲ ਕਰਦੇ? ਹਾਂਜੀ ਉਸ ਬੇਸ ਤੇ ਨਹੀਂ ਉਹਨਾਂ ਨੇ ਕਰਨਾ। ਆਪਾਂ ਆਫਿਸ ਨੂੰ ਕੰਟੈਕਟ ਕਰ ਲਓ, ਆਪਾਂ ਉਹਨਾਂ ਨੂੰ ਪਾ ਜ਼ਰੂਰ ਸਕਦੇ ਹਾਂ ਕਿ ਆਹ ਪ੍ਰੋਬਲਮ ਜਿਹੜੀ ਹੈਗੀ ਆ, ਤੇ ਟਰਾਈ ਜ਼ਰੂਰ ਕਰ ਸਕਦੇ ਹਾਂ। ਟਰਾਈ ਕਰਨ ਦਾ ਤਾਂ ਕੋਈ ਨਹੀਂ, ਆਪਾਂ ਟਰਾਈ ਜ਼ਰੂਰ ਕਰ ਦਾਂਗੇ। ਉੱਦਾਂ ਮੇਰਾ ਜੇ ਓਪੀਨੀਅਨ ਆ, ਟਰਾਈ ਕਰਨ 'ਚ ਕੋਈ ਨੁਕਸਾਨ ਵੀ ਨਹੀਂ ਹੈਗਾ। ਠੀਕ ਹੈ ਭਾਜੀ। ਈਮੇਲਾਂ ਤੁਹਾਡੇ ਕੋਲ ਹੋਣੀਆਂ, ਉੱਤੇ ਰਿਪਲਾਈ ਕਰ ਦਿਓ ਕਿ ਆਹ ਚੀਜ਼ ਸੀਗੀ ਕਿਡਨੀ ਟ੍ਰਾਂਸਪਲਾਂਟ, ਇਹਦੇ ਬੇਸ ਤੇ ਆਪਾਂ ਐਕਸਪੀਡਾਈਟ ਦੀ ਰਿਕੁਐਸਟ ਕਰਕੇ ਦੇਖਣੀ ਹੈ। ਆਪਾਂ ਕਰਕੇ ਦੇਖ ਲੈਂਦੇ ਹਾਂ ਕੀ ਆਪਣਾ, ਜੇ ਆ ਗਿਆ ਤਾਂ ਵਧੀਆ ਵਾ, ਘੱਟੋ ਘੱਟ ਫਾਸਟ ਟਰੈਕ ਲਿਸਟ 'ਚ ਪਾ ਦਿਓ। ਜੀ ਗੁਰਜੀਤ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ 2015 'ਚ ਆਇਆ ਸੀਗਾ, ਮੇਰਾ ਅਸਾਈਲਮ ਆਫਿਸ 'ਚ ਕੇਸ ਲੱਗਿਆ ਹੋਇਆ, ਅਰੇ ਤੱਕ ਕੋਈ ਮਾਸਟਰ ਆਰਿੰਗ ਕੁਛ ਵੀ ਨਹੀਂ ਆਇਆ ਜੀ, ਬਸ ਵਰਕ ਪਰਮਿਟ ਮਿਲ ਜਾਂਦਾ। ਨਹੀਂ ਅਸਾਈਲਮ ਆਫਿਸ 'ਚ ਨਹੀਂ ਭਾਜੀ ਮਾਸਟਰ ਹੀਅਰਿੰਗ ਵਗੈਰਾ ਆਉਂਦੀ, ਉਹ ਕੋਰਟ ਦੇ ਵਿੱਚ ਹੀ ਆਉਂਦੀ ਹੈ। ਇਹਦੇ ਵਿੱਚ ਤੁਹਾਨੂੰ ਮੁਕੱਦਮਾ ਹੀ ਕਰਨਾ ਪੈਣਾ ਉਹਨਾਂ ਉੱਤੇ ਤਰੀਕ ਲੈਣ ਲਈ। ਮੈਨੂੰ 2015 ਦਾ ਲੱਗਿਆ ਹੋਇਆ ਜੀ, ਮੁਕੱਦਮਾ ਕਰਨਾ ਪਊਗਾ ਜੀ। ਇੱਕ ਬੇਟੀ ਮੇਰੇ ਨਾਲ ਆਈ ਸੀ, ਇੱਕ ਬੇਟੀ ਮੇਰੀ ਇੱਥੇ ਬੋਰਨ ਆ, 7 ਸਾਲ ਦੀ ਹੋ ਗਈ ਜੀ। ਉਹ ਫਿਰ 21 ਸਾਲ ਦੀ ਹੋ ਕੇ ਪੱਕੀ ਕਰ ਸਕਦੀ ਹੈ ਤੁਹਾਨੂੰ। ਅੱਛਾ, ਇੱਕ ਮੇਰਾ ਹੋਰ ਕੁਐਸਚਨ ਸੀ ਸਰ, ਮੇਰੀ ਵਾਈਫ RN ਆ ਜੀ, ਉਹ ਇੱਥੇ ਜੋਬ ਕਰਦੀ ਆ, ਕੋਈ ਉਹਦੇ ਬੇਸ ਤੇ ਹੋ ਸਕਦਾ? ਨਹੀਂ, ਉਹ 15 ਸਾਲ ਦਾ ਪ੍ਰੋਸੈਸ ਆ ਵਾਈਫ ਦਾ, ਤੇ ਇਹ ਤੁਹਾਡਾ ਬੇਟੀ ਦੇ ਥਰੂ ਹੀ ਬੈਟਰ ਹੈ ਨਾ। 21 ਸਾਲ ਦੀ ਫਿਰ ਹੋ ਕੇ ਚੱਲੀ ਜਾਂਦਾ ਉਹਨੂੰ ਇੱਦਾਂ ਮੇਰੇ ਹਿਸਾਬ ਨਾਲ। ਠੀਕ ਹੈ ਜੀ। ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਪੁੱਛਣਾ, ਆਪਣੇ ਜਿਹੜੇ ਹੁਣ ਵਰਕ ਪਰਮਿਟ 5 ਸਾਲ ਦੇ ਮਿਲਦੇ, ਇਹਨਾਂ ਦੀ ਸਰਕਾਰੀ ਫੀਸ ਕਿੰਨੀ ਹੈ ਜੀ? ਇਹ ਡਿਪੈਂਡ ਕਰਦਾ ਇਨੀਸ਼ੀਅਲ ਵਾਲਾ ਕਰਨ ਦੇ ਕਿ ਰਿਨਿਊਅਲ ਕਰਨ ਦੇ ਆ।
$410 ਰਿਨਿਊਅਲ ਦੀ, ਕਈਆਂ ਦੇ ਵਿੱਚ ਫਿੰਗਰਪ੍ਰਿੰਟ ਵੀ ਹੁੰਦੀ ਹੈ $85। ਇੰਸਟਰਕਸ਼ਨਾਂ ਪੜ੍ਹੋ ਉਹਨਾਂ ਦੀਆਂ, ਉੱਤੇ ਲਿਖਿਆ ਕਿ ਕਿਹੜੀ ਕੈਟਾਗਰੀ ਦੀ ਕਿੰਨੀ ਫੀਸ ਹੈ। ਹਾਂਜੀ, ਸਾਨੂੰ ਹੋ ਗਿਆ 10-12 ਸਾਲ, ਹੁਣ ਤਾਂ ਵਰਕ ਪਰਮਿਟ ਲੈਣੇ, ਹੁਣ 5 ਸਾਲ ਵਾਲਾ ਬਈ ਭਰਨਾ ਸੀ ਵੀ ਕਿੰਨੀ ਫੀਸ ਆ ਉਹਨਾਂ ਦੀ, ਉਹਦੇ ਬਾਰੇ ਪੁੱਛਣਾ ਸੀ। ਮੈਨੂੰ ਪਤਾ ਨਹੀਂ ਹੁਣ ਕਿਹੜੀ ਕੈਟਾਗਰੀ 'ਚ ਆ, ਤੇ ਜਦੋਂ ਜਾਓਗੇ ਨਾ ਫਾਰਮ ਦੇ ਨਾਲ, ਫਾਰਮ ਆਪ ਹੀ ਭਰਨ ਦੇ ਤੁਸੀਂ? ਹਾਂਜੀ, ਉਹ ਤੇ 410 ਲਿਖਿਆ ਪਿਆ। ਬਸ ਉਹੀ ਹੈ, ਤੇ ਨਾਲ ਇੱਕ ਫਿੰਗਰਪ੍ਰਿੰਟ ਹੁੰਦੀ ਹੈ 85। ਅੱਛਾ, ਉਹ 85 ਵੀ ਨਾਲ ਭਰਨੇ ਪੈਣੇ? ਹਾਂਜੀ, ਉਹ ਅਲੱਗ। ਹਾਂਜੀ, 2 ਚੈੱਕ। ਅੱਛਾ, ਇਕੱਠਾ ਨਹੀਂ ਕਰ ਸਕਦੇ ਹੈ ਚੈੱਕ? 2 ਮੈਂ ਅਲੱਗ ਤਾਂ ਕਹਿੰਦੇ, ਜੇ ਨਾ ਲੱਗਣੇ ਹੁਣ ਫੇਰ ਵਾਪਸ ਇਹਨਾਂ ਦੀ ਭੇਜ ਦੇਣੀ ਕਿ ਤੂੰ ਜ਼ਿਆਦਾ ਫੀਸ ਭੇਜੀ ਹੈ। ਹਾਂ, ਨਹੀਂ ਤਾਂ ਉਹਨੇ ਫਿਰ ਦੁਬਾਰਾ ਤੋਂ ਘੋਲਣੀ ਪੈਣੀ। ਇਹ ਗੱਲ ਠੀਕ ਹੈ ਤੁਹਾਡੀ। ਹਾਂ। ਹਰਵਿੰਦਰ। ਹਾਂਜੀ ਹਰਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਵੈਨ ਨਾਈਟ ਦੇ ਵਿੱਚ ਕੋਡ ਸੀਗਾ ਸਰ, ਫੋਰ ਕੇ ਪ੍ਰੇਮ ਜੱਜ ਬਾਰੇ ਪੁੱਛਣਾ ਸੀਗਾ ਜੀ। ਮੈਨੂੰ ਭਾਜੀ ਪਤਾ ਨਹੀਂ ਰੇਟਿੰਗ ਸਾਰਿਆਂ ਦੀ, ਤੇ ਉੱਤੇ ਟਰੈਕ ਤੇ ਵੇਖਣਾ ਪੈਣਾ। ਜਿਨ੍ਹਾਂ ਦੇ ਤਾਂ ਮੇਰੇ ਡਾਇਰੈਕਟ ਐਕਸਪੀਰੀਅੰਸ ਆ ਵਧੀਆ ਵਾਲੇ, ਉਹ ਤਾਂ ਮੈਂ ਵਧੀਆ ਕਹਿ ਦਿੰਦਾ ਵਾ, ਬਾਕੀ ਤੁਸੀਂ ਟਰੈਕ ਦੀ ਵੈਬਸਾਈਟ ਤੇ ਜਾ ਕੇ ਦੇਖੋ। ਸਹੀ ਗੱਲ ਆ। ਠੀਕ ਹੈ ਸਰ, ਇਹ ਥੈਂਕ ਯੂ ਕੋਈ ਨਹੀਂ ਦੇਣ ਦੀ ਕੋਸ਼ਿਸ਼ ਕਰਨੇ ਇੱਥੇ। ਤੇ ਆਪਣੇ ਨਾਲੇ ਨਵੇਂ ਜੱਜ ਦੇ ਸਾਲ ਬਾਅਦ ਜਾਂ ਹੁੰਦੀ ਆ ਰੇਟਿੰਗ, ਰਾਈਟ? ਹਾਂਜੀ, ਜਿਹੜੇ ਰਿਪਬਲਿਕਨ ਕਾਰਜਕਾਰ ਥੱਲੇ ਆਉਂਦੇ ਆ ਉਹਨਾਂ ਨੇ ਬੰਦਿਆਂ ਨੂੰ ਟੰਗਣਾ ਹੁੰਦਾ, ਜਿਹੜੇ ਡੈਮੋਕ੍ਰੈਟ ਵਾਲੇ ਉਹ ਤਕਰੀਬਨ ਵਧੀਆ ਹੁੰਦੇ ਆ, ਪਰ ਕਈ ਉਹਨਾਂ 'ਚ ਵੀ ਸ਼ੈਤਾਨ ਬੰਦੇ ਆ ਜਾਂਦੇ ਅੱਗੇ, ਕਿ ਹਨਾ ਜਿੱਦਾਂ ਜ਼ਿਆਦਾ ਹੀ ਜਿੱਦਾਂ ਇਮੀਗ੍ਰੈਂਟਾਂ ਨੂੰ ਤੰਗ ਜਿੱਦਾਂ ਕਰਦੇ ਆ, ਨਿਊਟਰਲ ਜਾਂ ਫੇਰ ਨਹੀਂ ਹੁੰਦੇ, ਮੇਰਾ ਓਪੀਨੀਅਨ ਆ। ਪਰ ਇਹ ਜਿਹੜੇ ਤੁਸੀਂ ਜੱਜ ਕਰਿਆ ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਵਾ, ਤੇ ਇਹ ਹੁਣ ਰੇਟਿੰਗਾਂ ਦਾ ਤਾਂ 2-3 ਸਾਲਾਂ 'ਚ ਇਕੱਠੀਆਂ ਹੁੰਦੀਆਂ, ਫੇਰ ਹੀ ਪਤਾ ਲੱਗਦਾ। ਜੀ। ਗੁਰਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਇੱਕ ਕੁਐਸਚਨ ਹੈ। ਜਿੱਦਾਂ ਮੇਰਾ ਕਜ਼ਨ ਆ, ਮੈਂ ਕੈਨੇਡਾ ਤੋਂ ਕ੍ਰਾਸ ਹੋਇਆ ਇੱਥੇ ਅਮਰੀਕਾ ਦੇ ਵਿੱਚ, ਉਹਦਾ ਅਸਾਈਲਮ ਲਾਉਣਾ ਹੈ ਜਿੱਦਾਂ, ਤੇ ਇਹਦਾ ਲਾ ਸਕਦੇ ਕੋਈ? ਇਹਦੇ ਵਿੱਚ ਚੱਕਰ ਤਾਂ ਨਹੀਂ? ਕਦੋਂ ਕ੍ਰਾਸ ਹੋਇਆ ਇਹਦਾ ਭਾਜੀ ਮਹੀਨਾ ਕੁ ਹੋ ਗਿਆ। ਨਹੀਂ, ਉਹ ਤੁਹਾਨੂੰ ਦੱਸਿਆ ਅੱਜ ਸ਼ੋਅ ਦੇ ਵਿੱਚ ਵੀ ਕਿ ਕੈਨੇਡਾ ਦੇ ਵਿੱਚ ਅਸਾਈਲਮ ਫਾਈਲ ਹੋ ਕੇ ਡਿਨਾਈ ਹੋਣਾ ਜ਼ਰੂਰੀ ਹੈ। ਠੀਕ ਹੈ ਜੀ। ਤੁਸੀਂ ਅਸਾਈਲਮ ਲਾ ਸਕਦੇ ਆ, ਲਾਉਣ 'ਚ ਕੋਈ ਨਹੀਂ, ਪਰ ਜਿੱਤੋਗੇ ਨਹੀਂ ਜਿੱਤੋਗੇ ਕਾਨੂੰਨਾਂ ਤੇ ਡਿਪੈਂਡ ਕਰਦਾ। ਅੱਜ ਦੀ ਡੇਟ ਦੇ ਵਿੱਚ ਨਹੀਂ ਤੁਸੀਂ ਜਿੱਤ ਸਕਦੇ। ਠੀਕ ਹੈ, ਠੀਕ ਹੈ ਭਾਈ, ਥੈਂਕ ਯੂ ਭਾਈ। ਮਨਜੀਤ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ 2021 ਚ ਆਇਆ ਸੀਗਾ US, B1 B2 ਤੇ। ਔਰ ਮੇਰਾ ਕੇਸ ਹੈਗਾ ਜੀ ਆਪਣਾ ਅਸਾਈਲਮ ਆਫਿਸ 'ਚ ਹੈਗਾ ਜੀ। ਤੇ ਮੈਂ ਪੁੱਛਣਾ ਸੀ, ਜਿੱਦਾਂ ਮੈਂ ਸਪੋਜ਼ ਮੈਂ ਫੈਮਿਲੀ ਨਾਲ ਆਇਆ ਸੀਗਾ ਵਿਦ ਮਾਈ ਵਾਈਫ ਐਂਡ ਮਾਈ ਕਿਡਸ। ਤੇ ਮੈਂ ਭਾਜੀ ਪੁੱਛਣਾ ਸੀ, ਜਿੱਦਾਂ ਮੈਂ ਹੁਣ ਟਾਈਮ ਲੱਗ ਰਿਹਾ ਹੈਗਾ, ਜੇ ਮੈਂ ਮੈਰਿਜ ਕਰਵਾਉਣਾ ਆਪਣੀ ਵਾਈਫ ਨੂੰ ਡਾਈਵੋਰਸ ਦੇ ਕੇ, ਤਾਂ ਮੈਂ ਦੁਬਾਰਾ ਉਹਨਾਂ ਨਾਲ ਬਾਅਦ 'ਚ ਮੈਰਿਜ ਕਰ ਸਕਦਾ ਜੇ ਉੱਥੇ ਰਹਿਣ? ਔਰ ਉਹਨਾਂ ਦਾ ਸਟੇਟਸ ਕੀ ਹੋਏਗਾ ਜੇ ਮੈਂ ਮੈਰਿਜ US ਸਿਟੀਜ਼ਨ ਨਾਲ ਕਰਵਾਉਣਾ ਜੀ? ਨਾ ਪੈ ਭਰਾਵਾ ਪੰਗੇ 'ਚ, ਨਾ ਪੈ ਏਦਾਂ ਦੇ, ਤੇ ਨਾ ਕਰ ਪੁੱਠੇ ਕੰਮ। ਓਕੇ। ਐਂਡ ਦ ਸੈਕੰਡ ਥਿੰਗ ਭਾਜੀ, ਜਿੱਦਾਂ ਮੇਰੇ ਭਰਾਵਾ ਉਹ ਇੱਕ ਵਾਰੀ ਵਿਆਹ ਕਰਾ ਕੇ ਕਈ ਪਛਤਾਉਂਦੇ। ਤੂੰ ਕਹਿੰਦਾ ਪਹਿਲਾਂ ਵਿਆਹ ਕਰਾਇਆ, ਹੁਣ ਉਹਨੂੰ ਡਿਵੋਰਸ ਕਰੂੰਗਾ, ਫਿਰ ਨਵੇਂ ਵਾਲੀ ਨਾਲ ਕਰਾਉਂਗਾ, ਫਿਰ ਉਹਨਾਂ ਪੰਗਾ ਪਾਉਂਗਾ, ਫਿਰ ਦੁਬਾਰਾ ਪਹਿਲੇ ਵਾਲੀ ਨਾਲ ਕਰਾਉਂਗਾ। ਦੱਸ ਭਰਾਵਾ ਗੱਲ ਤੇ ਉਹ ਲੱਗਾ ਐਡਾ ਬਾਹੂਬਲੀ ਹੈ। ਕੀ ਕਰੀਏ ਭਾਜੀ, ਫਿਰ ਉਹ ਪੇਪਰ ਵੀ ਲੈਣੇ ਨੇ। ਵਾਪਸ ਚੱਲਣਾ ਭਰਾਵਾ ਇੰਡੀਆ। ਠੀਕ ਹੈ ਜੀ। ਵਰਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੇਰਾ ਕੇਸ ਹੈਗਾ ਪੋਰਟਲੈਂਡ, ਤੇ ਮੇਰੀਆਂ ਭਾਜੀ 3 ਫਾਈਨਲ ਡੇਟਾਂ ਮਿਲ ਗਈਆਂ ਸੀ ਮੇਰੀਆਂ। ਤੀਜੀ ਵੀ ਹੁਣ ਕੈਂਸਲ ਹੋ ਗਈ ਸੀਗੀ, ਤੇ ਮੈਂ ਕਿਹਾ ਜੱਜ ਸਾਹਿਬ ਰਿਟਾਇਰ ਹੋ ਗਏ ਸੀ, ਤੇ ਉਹ ਸਾਲ 1 ਹੋ ਗਿਆ, ਮੁੜ ਕੇ ਕੋਈ ਕੋਈ ਡੇਟ ਦਿੱਤੀ ਨਹੀਂ ਉਹਦੀ। ਉਹਦੇ ਲਈ ਕੀ ਕਰ ਸਕਦੇ ਹੋ? ਮੇਰਾ ਵੀਰ ਪੋਰਟਲੈਂਡ ਦੀ ਤਾਂ ਜੇ ਪੀਡੀ ਪੂਡੀ ਮਿਲਦੀ ਨਾ, ਲੈ ਲਾ, ਸੌਖਾ ਰਹੂੰਗਾ। ਉਹ ਕੇਸ ਕੁਛ ਹਿੱਲਾ ਨਹੀਂ ਦਿੰਦੇ ਬੰਦੇ ਦਾ। ਪੀਡੀ ਲੈ ਲਾ ਜੇ ਮਿਲਦੀ ਆ ਤਾਂ। ਉਹ ਫਰਾਡ ਧਾਰਾ ਦੇ ਵਿੱਚ ਪਾਉਂਦੇ ਆ ਪੋਰਟਲੈਂਡ ਵਾਲੇ, ਤੇ ਉੱਥੋਂ ਦੀ ਜਿਹੜਾ ਹੈਗਾ ਬਚੋ। ਕੁਝ ਡੇਟ ਵਗੈਰਾ ਕੁਝ ਉਹਨੂੰ ਕੋਈ ਸ਼ੋ ਨਹੀਂ ਹੋ ਰਿਹਾ, ਉਹਦੇ ਲਈ ਕੀ ਕਰਦਾ? ਉਹਦੀ ਕੋਈ ਰਿਕੁਐਸਟ ਪਾ ਸਕਦੇ ਉਹਨੂੰ? ਹਾਂਜੀ, ਵਕੀਲ ਨੂੰ ਕਹਿ ਕੇ ਆਪਣੇ ਰਿਕੁਐਸਟ ਪਵਾਓ ਪੀਡੀ ਦੀ। ਓਕੇ, ਠੀਕ ਹੈ ਜੀ, ਮਿਹਰਬਾਨੀ ਜੀ। ਠੀਕ ਹੈ ਭਾਈ। ਸਨੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸੈਨ ਫਰਾਂਸਿਸਕੋ ਕੋਰਟ 'ਚ ਕੇਸ ਲੱਗਾ ਜੀ।
ਤੇ ਭਾਜੀ ਮੈਂ ਨਾ ਦੁਬਈ ਤੋਂ ਆਇਆ ਪਹਿਲਾਂ, ਮੈਂ ਨਾ ਦੁਬਈ ਰਿਹਾ 4 ਸਾਲ ਜੀ। ਤੇ 6-7 ਮਹੀਨੇ ਮੈਂ ਇੰਡੀਆ ਲਾ ਕੇ ਆਇਆ ਸੀਗਾ, ਤੇ ਇੰਡੀਆ ਤੋਂ ਮੈਂ ਸਿੱਧਾ ਇੱਧਰ USA ਨੂੰ ਆਇਆ ਸੀਗਾ ਜੀ। ਤੇ ਮੈਂ ਆਪਣਾ ਕੇਸ ਲਾਇਆ ਤਾਂ ਸੀਗਾ, ਪਰ ਮੈਨੂੰ ਨਾ ਇੱਕ ਵਕੀਲ ਹੈ ਇੱਥੇ, ਨਾਮੀ ਵਕੀਲ ਹੈ, ਤੇ ਉਹਨੇ ਮੈਨੂੰ ਕਿਹਾ ਵੀ ਤੇਰਾ ਕੇਸ ਨਹੀਂ ਪਾਸ ਹੋਣਾ, ਵੀ ਜਿੰਨਾ ਮਰਜ਼ੀ ਜ਼ੋਰ ਲਾ ਲਾ ਵੀ ਤੇਰਾ ਕੇਸ ਬਣਦਾ ਹੀ ਨਹੀਂਗਾ। ਅੱਛਾ, ਕਿਆ ਜ਼ੋਰ ਭਰਾਵਾ ਮੈਂ ਥੋੜਾ ਨਾ ਲਾਉਣਾ, ਜ਼ੋਰ ਤਾਂ ਤੂੰ ਲਾਉਣਾ ਵਾ। ਤੇ ਉਹਨੇ ਭਾਜੀ ਕੇਸ ਨਹੀਂ ਫੜਿਆ ਮੇਰਾ ਜੀ। ਤੇ ਇਹਦੇ ਬਾਰੇ ਭਾਜੀ ਪੁੱਛਣਾ ਵੀ ਕਿੱਦਾਂ, ਵੀ ਇਹਦਾ ਕੀ ਚੱਕਰ ਆ, ਵੀ ਕੀ ਹੋ ਸਕਦਾ। ਮੇਰਾ ਵੀ 3-4 ਤੇਰੇ ਕੇਸ ਦੇ ਮੁੱਦੇ ਆ। ਪਹਿਲਾਂ ਤਾਂ ਇਹ ਆ, ਕੇਸ ਤੇਰਾ ਜੈਨੂਇਨ ਹੋਣਾ ਚਾਹੀਦਾ, ਖਤਰਾ ਹੋਣਾ ਚਾਹੀਦਾ ਤੈਨੂੰ ਆਪਣੇ ਦੇਸ਼ ਤੋਂ। ਦੁਬਈ ਦੇ ਵਿੱਚ ਬੰਦਾ ਪੱਕਾ ਨਹੀਂ ਹੋਣਾ ਚਾਹੀਦਾ, ਪੱਕਾ ਦੁਬਈ 'ਚ ਹੁੰਦਾ ਵੀ ਨਹੀਂ ਵੈਸੇ, ਜਿੰਨੀ ਕਿ ਮੇਰੀ ਨੌਲੇਜ ਆ। ਫਰਮ ਰੀਸੈਟਲਮੈਂਟ ਬਾਹਰ ਹੁੰਦੀ ਆ, ਜਦੋਂ ਬੰਦਾ ਪੱਕਾ ਹੁੰਦਾ ਕਿਸੇ ਦੇਸ਼ 'ਚ ਉੱਥੇ ਲੱਗਦੀ ਆ। ਦੁਬਈ ਵਾਲੇ ਤੇ ਵੈਸੇ ਨਹੀਂ ਪੱਕਾ ਕਰਦੇ ਬੰਦੇ ਨੂੰ। ਸੋ ਦੁਬਈ ਵਾਲਾ ਤੇਰਾ ਮਸਲਾ ਨਹੀਂ ਹੈਗਾ, ਮਸਲਾ ਤੇਰਾ ਇਹੀ ਹੈ ਕਿ ਕੀ ਤੇਰਾ ਕੇਸ ਜੈਨੂਇਨ ਆ, ਕਿ ਵਾਕਈ ਤੇਰੇ ਨਾਲ ਕੁਛ ਹੋਇਆ ਕਿ ਝੂਠ ਬੋਲਦਾ। ਉਸ ਬੇਸ ਤੇ ਤੇਰਾ ਜਿਹੜਾ ਕੇਸ ਆ ਉੱਤੇ ਡਿਪੈਂਡ ਕਰਦਾ ਕਿ ਕੀ ਹੋਇਆ ਤੇਰੇ ਨਾਲ, ਕੀ ਨਹੀਂ ਹੋਇਆ। ਕੇਸ ਮੈਂ ਹੁਣ ਤੋਂ ਅਜ਼ਿਊਮ ਕਰ ਰਿਹਾ ਕਿ ਅਸਾਲਮ ਦੀ ਗੱਲ ਹੋ ਰਹੀ ਇੱਥੇ। ਹਾਂਜੀ, ਅਸਾਲਮ ਦੀ ਹੈ ਭਾਜੀ। ਹਾਂਜੀ, ਨਹੀਂ ਦੁਬਈ ਦੀ ਮੈਨੂੰ ਤਾਂ ਨਹੀਂ ਕੋਈ ਪ੍ਰੋਬਲਮ ਆਉਂਦੀ, ਉਹ ਕੋਈ ਦੇਸ਼ ਪੱਕਾ ਹੀ ਨਹੀਂ ਕਰਦਾ ਜਿਹੜਾ, ਉੱਥੇ ਕਾਹਦੀ ਪ੍ਰੋਬਲਮ ਹੋਣੀ। ਕੇਸ ਜੈਨੂਇਨ ਹੋਵੇ ਤਾਂ ਫਿਰ ਤਾਂ ਕੋਈ ਚੱਕਰ ਨਹੀਂ। ਜੇ ਇਹ ਕਹਿੰਦੇ ਆ ਕਈ ਇਹਦੀ ਵਕੀਲ ਸਿੱਧਾ ਹੀ ਆ ਜੀ, ਉਹ ਵੀ ਆਪਣਾ ਲਾਇਸੈਂਸ ਕਿਸੇ ਕੇਸ ਕਰਕੇ ਤਾਂ ਨਹੀਂ ਕਰ ਸਕਦੇ। ਉਹ ਤਾਂ ਹੋ ਸਕਦਾ ਉਹਨੇ ਕਿਸੇ ਹੋਰ ਚੀਜ਼ ਕਰਕੇ ਤੈਨੂੰ ਮਨਾ ਕੀਤਾ ਹੋਵੇ, ਹਨਾ। ਪਰ ਜੇ ਕੇਸ ਤੇਰਾ ਜੈਨੂਇਨ ਆ, ਦੁਬਈ ਦੀ ਨਹੀਂ ਕੋਈ ਪ੍ਰੋਬਲਮ। ਬਾਕੀ ਜੇ ਤੁਸੀਂ ਇਹਨਾਂ ਦੀ ਸਲਾਹ ਲੈਣੀ, ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰ ਲਿਓ 4159090503 ਉਸ ਦੇ ਉੱਤੇ। ਅਗਲੇ ਕਾਲਰ ਨੇ ਚਰਨਜੀਤ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬ੍ਰਦਰ ਮੇਰਾ ਨਾ ਕੇਸ ਸਰ ਦੇ ਕੋਲ ਹੀ ਆ, ਮੇਰਾ ਨਾ ਵਰਕ ਪਰਮਿਟ ਦੇ ਰਿਗਾਰਡਿੰਗ ਹੀ ਆ। ਤੇ ਮੇਰਾ ਨਾ ਵਰਕ ਪਰਮਿਟ ਅਪਲਾਈ ਕੀਤੇ ਨੂੰ ਮਈ 'ਚ ਕੀਤਾ ਸੀ ਮੈਂ, ਤੇ ਹਲੇ ਤੱਕ ਕੋਈ ਉਹਦਾ ਰਿਵਰਟ ਨਹੀਂ ਆਇਆ। ਤੇ ਉਹ ਤੋਂ ਇੱਕ ਰਿਵਰਟ ਆਇਆ ਸੀ ਜੁਲਾਈ ਦੇ ਵਿੱਚ, ਉਹਨਾਂ ਨੇ ਫੋਟੋ ਰਿਜੈਕਸ਼ਨ ਭੇਜੀ ਸੀ, ਹੈ ਨਾ। ਤੇ ਉਹ ਫੋਟੋ ਮੈਂ ਵਾਪਸ ਫੇਰ ਭੇਜਦੀਆਂ ਸੀਗੀਆਂ, ਤੇ ਉਹ ਤੋਂ ਬਾਅਦ ਕੋਈ ਰਿਵਰਟ ਨਹੀਂ ਹਲੇ ਤੱਕ ਵੀ ਆਇਆ। ਫੋਟੋ ਦਾ ਕੀ ਕੋਈ ਕੁਆਲਿਟੀ ਚੱਕਰ ਪੈ ਗਿਆ ਸੀਗਾ, ਐਂਗਲ ਉਂਗਲ ਦਾ ਚੱਕਰ ਪੈ ਗਿਆ ਸੀਗਾ? ਹਾਂਜੀ, ਫੋਟੋ ਦਾ ਚੱਕਰ ਕੀ ਪਿਆ ਸੀਗਾ? ਪਤਾ ਨਹੀਂ ਮੈਨੂੰ, ਤੁਹਾਡੇ ਆਫਿਸ ਤੋਂ ਆਪਣੇ ਆਫਿਸ ਤੋਂ ਤਾਂ ਕਾਲ ਆਈ ਸੀ ਕਿ ਉਹ ਕਹਿੰਦੇ ਤੁਹਾਡੀ ਫੋਟੋ ਰਿਜੈਕਸ਼ਨ ਆਈ ਆ, ਤੁਸੀਂ ਫੋਟੋਆਂ ਦੁਬਾਰਾ ਤੋਂ ਭੇਜ ਦਿਓ। ਮੈਂ ਫੋਟੋਆਂ ਫੇਰ ਦੁਬਾਰਾ ਤੋਂ ਦੇਤੀਆਂ ਸੀ, ਤੇ ਉਸ ਤੋਂ ਬਾਅਦ ਕੋਈ ਰਿਵਰਟ ਨਹੀਂ ਆਇਆ। ਤੇ ਨਾਲੇ ਫਿਰ ਮੈਂ ਕੱਲ ਜਾ ਕੇ ਵੀ ਆਇਆ ਸੀ ਲਾਸਟ ਵੀਕ ਆਫਿਸ ਤੁਹਾਡੇ। ਫੋਟੋ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀਗੀ ਕਿ ਸ਼ੈਡੋ ਸ਼ੂਡੋ ਪੈਂਦੀ ਸੀਗੀ? ਕੀ ਫੋਟੋ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਕਿ ਨਾਰਮਲ ਹੀ ਸੀਗੀਆਂ? ਨਾਰਮਲ ਸੀ, ਜਿੱਦਾਂ ਮੈਨੂੰ ਪਤਾ ਸੀ। ਜਿਹੜੀਆਂ ਇੱਥੇ ਪਾਸਪੋਰਟ ਸਾਈਜ਼ ਮਿਲਦੀਆਂ ਉਹੀ ਮੈਂ ਖਿਚਾ ਕੇ ਭੇਜੀਆਂ ਸੀਗੀਆਂ ਪਹਿਲਾਂ, ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਏਦਾਂ ਨਹੀਂ ਦੱਸਿਆ ਵੀ ਕੀ ਕਾਰਨ ਕਾਹਦੇ ਲਈ ਹੋਇਆ। ਏਦਾਂ ਕਰੋ ਕਿ ਜਿਹੜਾ ਸਟਾਫ ਹੀ ਹੈ ਨਾ, ਜਿਹਦੇ ਨਾਲ ਗੱਲਬਾਤ ਚੱਲਦੀ, ਈਮੇਲ ਚੱਲਦਾ, ਉਹਨਾਂ ਨੂੰ ਇੱਕ ਵਾਰੀ ਕਰੋ ਫੋਲੋ ਅਪ ਕਰਨ ਲਈ, ਉਹ ਫੋਲੋ ਅਪ ਕਰ ਦੂਗੇ। ਤੇ ਜੇ ਇੱਕ ਵਾਰੀ ਕਈ ਵਾਰੀ ਕੇਸ ਅਟਕ ਜਾਂਦਾ, ਟਾਈਮ ਲਾਉਂਦੇ ਆ। ਨਹੀਂ ਤਾਂ ਫਿਰ ਏਦਾਂ ਕਿ ਜੇ ਬਾਹਲੀ ਜ਼ਿਆਦਾ ਦੇਰ ਲਾਈ ਜਾਂਦੇ ਆ ਤਾਂ ਉਹਨੂੰ ਤੁਸੀਂ ਨਵਾਂ ਹੀ ਵਰਕ ਪਰਮਿਟ ਫਾਈਲ ਕਰਾ ਲਓ, ਹਨਾ। ਇਹ ਪਹਿਲਾ ਵਰਕ ਪਰਮਿਟ ਆ ਕਿ ਇਹ ਰਿਨਿਊਅਲ ਆ? ਪਹਿਲਾ ਹੀ ਆ ਬ੍ਰਦਰ, ਪਹਿਲਾਂ ਹੀ ਆ। ਤੇ ਫਿਰ ਉਹਨੂੰ ਫੋਲੋ ਅਪ ਲਈ ਕਹਿ ਦਿਓ, ਤੇ ਦੂਜਾ ਨਾ ਨਵੇਂ ਸਿਰੇ ਫਾਈਲ ਕਰਕੇ ਦੇਖ ਲਓ। ਕਈ ਵਾਰੀ ਏਦਾਂ ਫਾਈਲ ਜਿਹੜੀ ਹੋਲਡ ਜੀ ਤੇ ਪਾ ਦਿੰਦੇ ਆ, ਟਾਈਮ ਬਹੁਤ ਜ਼ਿਆਦਾ ਲਾ ਦਿੰਦੇ ਆ, ਤੇ ਨਵਾਂ ਵਰਕ ਪਰਮਿਟ ਅਪਲਾਈ ਕਰਾ ਕੇ ਦੇਖ ਲਓ। ਜਿੱਦਾਂ ਫੋਲੋ ਅਪ ਕੀਤੇ ਨੂੰ ਵੀ ਮਹੀਨਾ ਕੁ ਹੋ ਗਿਆ ਉਹਨਾਂ ਨੂੰ, ਕਿ ਉਹਨਾਂ ਕਹਿੰਦੇ ਸੀ ਮਹੀਨੇ ਦੇ ਵਿੱਚ ਰਿਵਰਟ ਆਉਣਾ ਚਾਹੀਦਾ ਫੋਲੋ ਅਪ ਕਰਨ ਤੋਂ ਬਾਅਦ, ਜਾਂ ਉਹ ਕਹਿੰਦੇ ਕਾਲ ਕਰਾਂਗੇ। ਤੁਸੀਂ ਹੁਣ ਏਦਾਂ ਹੈ, ਤੁਹਾਡੇ ਕੋਲ ਦੋ ਹੀ ਤਰੀਕੇ ਆ, ਸਾਡੇ ਕੋਲ ਵੀ ਹੁਣ ਆਹੀ ਹੈ ਕਿ ਜਿੱਦਾਂ ਉਹਨਾਂ ਨੇ ਇਨਕੁਆਇਰੀ ਮੰਗੀ, ਆਪਾਂ ਭੇਜਤੀਆਂ ਦੁਬਾਰਾ, ਤੇ ਤੁਸੀਂ ਜਾਂ ਤਾਂ ਵੇਟ ਕਰ ਲਓ ਉਹਨਾਂ ਦੀ। ਕੋਈ ਪੱਕਾ ਟਾਈਮ ਨਹੀਂ, 120 ਦਿਨ ਤੱਕ ਇਹ ਲਾ ਸਕਦੇ ਆ RFE ਨੂੰ। ਤੇ ਜੇ ਤੁਹਾਨੂੰ ਮਹੀਨਾ ਹੁਣ ਹੋ ਗਿਆ, ਮਹੀਨਾ ਕੁ ਹੋਰ ਤੁਸੀਂ ਵੇਟ ਕਰਕੇ ਦੇਖ ਲਓ। ਜੇ ਨਹੀਂ ਗੱਲ ਬਣਦੀ ਤਾਂ ਨਵਾਂ ਹੀ ਵਰਕ ਪਰਮਿਟ ਜਿਹੜਾ ਉਹ ਅਪਲਾਈ ਕਰ ਦਿਓ। ਤੇ ਮੈਂ ਹੁਣ ਵੀ ਕਰ ਸਕਦਾ, ਮਤਲਬ ਕਿ ਨੈਕਸਟ ਜਿੱਦਾਂ ਹੁਣ ਵੀ ਕਰ ਸਕਦੇ ਆ, ਪਰ ਵੇਟ ਕਰਾਂ ਫੋਲੋ ਅਪ ਨੂੰ ਜੇ 30 ਦਿਨ ਹੋਇਆ, 45 ਦਿਨ ਤੇ ਮਾਰਕ ਤੱਕ ਦੇਖ ਲਓ, ਫਿਰ ਕਰ ਲਿਓ। ਚਲੋ ਠੀਕ ਆ, ਮਤਲਬ 45 ਦਿਨਾਂ ਤੱਕ ਦੇਖ ਲੈਣਾ ਉਹਨਾਂ ਦੇ ਵੇਟ। ਠੀਕ ਹੈ, ਹਾਂਜੀ ਜੀ, ਓਕੇ, ਥੈਂਕ ਯੂ ਭਾਜੀ, ਮਿਹਰਬਾਨੀ। ਗੁਰਚਰਨ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਅਪ੍ਰੈਲ ਦੇ ਵਿੱਚ ਡੇਟ ਆ, ਕਿ ਮੈਂ ਮਤਲਬ PD ਲਈ ਜੇ ਕਰਨਾ ਹੋਵੇ ਤਾਂ ਮੈਨੂੰ ਹੁਣੇ ਹੀ ਕਰਨਾ ਚਾਹੀਦਾ, ਜਾਂ ਕਿ ਮੈਂ ਡੇਟ ਤੇ ਜਾ ਕੇ ਹੁਣੇ ਕਰਦੇ ਮੇਰਾ ਵੀਰ, ਜਿੰਨਾ ਛੇਤੀ ਕਰੂੰਗਾ ਉਨਾ ਹੀ ਫਾਇਦਾ ਜ਼ਿਆਦਾ। ਠੀਕ ਹੈ ਜੀ, ਤੁਹਾਡੇ ਕੋਲ ਹੀ ਆ ਭਾਜੀ। ਹਾਂਜੀ ਹਾਂਜੀ ਭਾਜੀ, ਸਟਾਫ ਨੂੰ ਹੁਣੇ ਕੰਟੈਕਟ ਕਰ ਲਓ, ਤੇ ਬਾਅਦ ਚ ਕਈ ਵਾਰੀ ਇਰਾਦਾ ਬਦਲ ਜਾਂਦਾ ਹੈ ਨਾ ਸਰਕਾਰੀ ਵਕੀਲ ਦਾ, ਤੇ ਛੁੱਟੀਆਂ ਛੱਟੀਆਂ ਵਾਲੇ ਸੀਜ਼ਨ ਆ, ਤੇ ਤੀਰ ਛੱਡੋ ਹੁਣੇ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ।
ਸਮਾਂ ਸਮਾਪਤ ਹੈ ਜੀ। ਧੰਨਵਾਦ, ਬੜੀ ਮਿਹਰਬਾਨੀ ਅਟਾਰਨੀ ਟਰਕਿਆਨਾ ਜੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।